ਰੇਡੀਓ ਜਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਅੰਦਰ ਕੌਰ ਵੱਲੋਂ ਪਿਆਰ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਸਿਹਤ ਨੂੰ ਕਰਦੇ ਆ ਕਿ ਸਿਹਤ ਆਪਣੀ ਰੱਖਣਾ ਆ। ਜਿਹੜੇ ਦੇਸੀ ਨੁਸਖੇ ਹੁੰਦੇ ਆ ਉਹਨਾਂ ਨੂੰ ਵਰਤਣਾ ਆ। ਕੋਈ ਡਾਕਟਰ ਹੁੰਦਾ ਨੀਗਾ ਜਿਹੜਾ ਕੋਈ ਡਾਕਟਰ ਸਾਡੀਆਂ ਕੋਈ ਵੀ ਜਿਹੜੀ ਚੀਜ਼ ਆ ਉਹ ਲਿਖ ਕੇ ਦੇ ਦੇਵੇ, ਦੱਸ ਦੇ। ਸੋ ਤੁਸੀਂ ਕਾਲ ਕਰਕੇ ਫੀਡਬੈਕ ਵੀ ਦੇਣੀ ਆ, ਨਾਲ ਦੀ ਨਾਲ ਜਿਹੜੀ ਕੋਈ ਪ੍ਰੋਬਲਮ ਆ ਉਹਦੇ ਬਾਰੇ ਵੀ ਦੱਸਣਾ ਆ। ਤੇ ਪਰ ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ। ਪੰਜਾਬੀ ਰੇਡੀਓ ਯੂਐਸਏ ਨੂੰ ਤੁਸੀਂ ਸੁਣਦੇ ਹੋ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ, ਜਾਂ ਕੋਈ ਹੋਰ ਤੁਹਾਡੇ ਕੋਲ ਸਾਧਨ ਹੈਗਾ ਐਪ ਨਾਲ ਜਾਂ ਤੁਸੀਂ ਵਾਈਫਾਈ ਰੇਡੀਓ 'ਤੇ। ਆਪ ਸਭ ਦਾ ਹੀ ਸਵਾਗਤ ਹੈ, ਸਾਰਿਆਂ ਨੂੰ ਹੀ ਜੀ ਆਇਆਂ। ਇਹੀ ਪ੍ਰੋਗਰਾਮ ਤੁਸੀਂ ਐਤਵਾਰ ਨੂੰ ਰਾਤ ਨੂੰ ਸੁਣੋਗੇ, ਉਸ ਕੋਈ ਕਾਲ ਨਹੀਂ ਲਈ ਜਾਂਦੀ। ਜੇ ਤੁਹਾਡੇ ਕੋਲ ਜਦੋਂ ਤੁਸੀਂ ਸੁਣਦੇ ਆ ਜੇ ਕੋਈ ਨੁਸਖਾ ਹੁੰਦਾ ਤਾਂ ਤੁਸੀਂ ਮੰਗਲਵਾਰ ਨੂੰ 408 ਤੋਂ 5200 ਸਟੂਡੀਓ ਦਾ ਫੋਨ ਨੰਬਰ ਹੈ। ਚੱਲਦੇ ਦੀਆਂ ਕਾਲਸ ਵੱਲ। ਸਾਡੇ ਨਾਲ ਚੁੱਕਨੇ ਬਲਦੇਵ ਕੌਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ, ਮੇਰੀਆਂ ਅੱਖਾਂ 'ਚ ਨਾ ਕਾਲੇ ਮੋਤੀ ਦੇ ਆਪਰੇਸ਼ਨ ਹੋਏ ਵੇ ਤੇ ਉਹਨਾਂ ਦੇ ਵਿੱਚੋਂ ਨਾ ਬਹੁਤ ਪ੍ਰੈਸ਼ਰ ਪਿਆ ਰਹਿੰਦਾ ਤੇ ਅੱਖਾਂ ਮਿਸ਼ੀਆਂ ਰਹਿੰਦੀਆਂ। ਤੇ ਮੈਂ ਪੁੱਛਣਾ ਚਾਹੁੰਦੀ ਹਾਂ ਵੀ ਜਿਹੜੇ ਪਿਛਲੇ ਮੰਗਲਵਾਰ ਵੀਰ ਜੀ ਕਹਿ ਕੇ ਗਏ ਸੀ ਪਾਣੀ ਦੇ ਪਾ ਕੇ ਪਾਉਣਾ ਹੈ, ਤੇ ਉਹ ਕਿਸ ਤਰ੍ਹਾਂ ਪਾਉਣਾ? ਜੇ ਉਹ ਸੁਣਦੇ ਹੋਣ ਤਾਂ ਜ਼ਰੂਰ ਦੱਸਣ ਵੀ ਉਹ ਪਾਣੀ ਨੂੰ ਤੱਤਾ ਕਰਨਾ ਜਾਂ ਉਵੇਂ ਪਾਣੀ 'ਚ ਲੂਣ ਪਾਉਣਾ। ਦੂਸਰਾ ਉਹਨਾਂ ਨੇ ਆਖਿਆ ਸੀ ਵੀ ਧੁੰਨੀ ਦੇ ਵਿੱਚ ਘਿਓ ਤੇ ਨਾਰੀਅਲ ਦਾ ਪਾਣੀ ਪਾਉਣਾ, ਉਹ ਵੀ ਮੈਨੂੰ ਦੱਸਣ ਵੀ ਕਿਵੇਂ ਪਾਉਣਾ ਉਹ, ਤੇ ਕੀ ਆਂਦੇ ਸੀ ਆਟੇ ਨਾਲ ਉਹਨੂੰ ਕੀ ਕਰਨਾ। ਤੇ ਜੇ ਉਹ ਸੁਣਦੇ ਹੋਣ ਤਾਂ ਮੈਨੂੰ ਇਸ ਪ੍ਰੋਬਲਮ ਨੂੰ ਦੱਸਣ। ਭੈਣ ਜੀ ਉਹਨੇ ਹੁਣ ਘਰ ਆਣ ਕਿਤੇ ਨਹੀਂ ਬਣਾਉਣਾ। ਤਾਂ ਤੁਹਾਡੇ ਕੋਲ ਦੇਸੀ ਘੀ ਹੈਗਾ ਆ, ਪਾਣੀ ਹੈਗਾ, ਤੇਲ ਹੈਗਾ, ਕੁਛ ਵੀ ਹੈਗਾ, ਉਹਨਾਂ ਚਿਰ ਤੁਸੀਂ ਇਕੱਲਾ ਘਿਓ ਹੀ ਪਾਈ ਜਾਵੋ। ਤੇ ਦੂਸਰਾ ਮੈਂ ਗੁਰਦੀਪ ਕੌਰ ਭੈਣ ਜੀ ਤੋਂ ਪੁੱਛਣਾ ਚਾਹੁੰਦੀ ਆ ਵੀ ਜਿਹੜੇ ਉਹ ਜੰਡ ਦੀਆਂ ਫਲੀਆਂ ਆਂਦੇ ਆ, ਮੈਂ ਗਈ ਸੀ ਇੰਡੀਆ, ਸਾਡੇ ਪਿੰਡ ਜੰਡ ਸੀ ਤੇ ਉਹਦਾ ਫਲੀਆਂ ਆਂਦੇ ਆ, ਉਹ ਨਿੱਕੇ ਨਿੱਕੀਆਂ ਡੋਡੇ ਜੇ ਗੋਲ ਗੋਲ ਕਾਲੀ ਮਿਰਚ ਜਿੱਡੇ ਤੇ ਫਿਰ ਉਹ ਮਹੀਨੇ ਕੁ ਪਿੱਛੋਂ ਕਾਬਲੀ ਛੋਲੇ ਜਿੰਨੇ ਬਣ ਜਾਂਦੇ ਆ ਤੇ ਉਹ ਕੁੱਟਣੇ ਰਗੜਨੇ ਬਹੁਤ ਔਖੇ ਆ। ਵੀ ਉਹ ਚੀਜ਼ ਉਹੀ ਆ ਕਿ ਉਹ ਹੋਰ ਚੀਜ਼ ਆ? ਉਹ ਜੇ ਗੁਰਦੀਪ ਭੈਣ ਜੀ ਆਉਣ ਤਾਂ ਮੈਨੂੰ ਦੱਸਣ ਜੰਡ ਦੀਆਂ ਫਲੀਆਂ ਬਾਰੇ। ਹਾਂਜੀ, ਥੈਂਕ ਯੂ ਬਲਦੇਵ ਕੌਰ ਜੀ। ਜੀ ਬਾਕੀ ਜਿਸ ਤਰ੍ਹਾਂ ਚੀਜ਼ ਦੱਸੀ ਜਾਂਦੀ ਆ ਨਾ ਉਸੇ ਤਰ੍ਹਾਂ ਹੀ ਹੁੰਦੀ ਆ। ਦੇਸੀ ਘਿਓ ਹੁੰਦਾ ਆ। ਜੇ ਉਹਨੇ ਪਾਣੀ ਕਿਹਾ ਜਾਂ ਉਹਨਾਂ ਨੇ ਤੇਲ ਕਿਹਾ, ਮੈਨੂੰ ਪਾਣੀ ਸੀਗਾ ਨਾਰੀਅਲ, ਤੇ ਉਹਨੂੰ ਘੋਲ ਲਓ ਨਾ ਵਿੱਚ ਆਪਸ, ਸ਼ਾਇਦ ਉਹ ਤੁਹਾਡੀ ਗੋਲੀ ਜਿਹੀ ਬਣ ਜਾਏ। ਇਹਦੇ ਵਿੱਚ ਹੁਣ ਆਣ ਕੇ ਦੇਖੋ TV ਨੀਗਾ ਇਹਦੇ ਉੱਤੇ ਤੁਸੀਂ ਤੁਹਾਨੂੰ ਬਣਾ ਕੇ ਦਿਖਾ ਸਕੇ, ਦੱਸਿਆ ਜਾਂਦਾ ਹੈ ਨੋਰਮਲ ਚੀਜ਼ਾਂ ਆ। ਇਹਨਾਂ ਨੂੰ ਕੋਸ਼ਿਸ਼ ਕਰਕੇ, ਕਿਉਂਕਿ ਜਿਹਨਾਂ ਚੀਜ਼ਾਂ ਦੇ ਸਾਈਡ ਇਫੈਕਟ ਨਹੀਂ ਹੁੰਦੇ ਨਾ ਉਹਨਾਂ ਨੂੰ ਘਰ ਜ਼ਰੂਰ। ਕਈ ਵਾਰੀ ਜਦੋਂ ਫਿਰ ਆਪਾਂ ਪੰਜਾਬ ਜਾਂਦੇ, ਉਹ ਮੌਸਮ ਨਹੀਂ ਹੁੰਦਾ, ਉਹ ਸਾਡੇ ਗਿਆ ਤੇ ਚੀਜ਼ਾਂ ਦਰਖਤਾਂ ਨੂੰ ਲੱਗਣੀਆਂ। ਵੱਖ ਟਾਈਮ ਹੁੰਦੇ ਆ ਜਦੋਂ ਉਹਦਾ ਕੋਈ ਸੀਜ਼ਨ ਹੋ, ਉਦੋਂ ਉਹ ਚੀਜ਼ ਲੱਗਦੀ। ਜੀਤ ਸਿੰਘ ਜੀ, ਸਤਿ ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਕਿਹਾ ਜੀ ਮੇਰਾ ਨੱਕ ਤੇ ਜਾਂ ਰੋਟੀ ਖਾਣਾ ਪਾਣੀ ਬਹੁਤ ਜਾਂਦਾ, ਪਾਣੀ ਆਉਂਦਾ ਨੱਕ 'ਚ? ਠੀਕ ਹੈ। ਹਾਂ, ਭਰ ਜਾਂਦਾ ਨੱਕ ਦੋਏ। ਠੀਕ ਹੈ, ਰੋਟੀ ਖਾਂਦਿਆਂ ਹੀ ਆਉਂਦਾ ਨਾ, ਉੱਦਾਂ ਨਹੀਂ? ਹਾਂ, ਉੱਦਾਂ ਘੱਟ ਆਉਂਦਾ, ਰੋਟੀ ਖਾਂਦੇ ਜ਼ਿਆਦਾ ਆਉਂਦਾ। ਠੀਕ। ਹਾਂ, ਇਹ ਦੱਸਿਓ ਕੁਝ। ਥੈਂਕ ਯੂ, ਜ਼ਰੂਰ ਦੱਸਿਓ ਜੀ। ਰੋਟੀ ਖਾਂਦਿਆਂ ਹੀ ਪਾਣੀ ਆਉਂਦਾ। ਅੰਮ੍ਰਿਤ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਸਮਰੀਨ ਗੱਲ ਕਰ ਰਹੀ ਜੀ ਸਮਰੀਨ। ਓਕੇ, ਮੈਂ ਪੁੱਛਣਾ ਸੀ, ਮੇਰੇ ਡਾਕਟਰ ਦੇ ਵੀ ਨਾ ਨੱਕ 'ਚ ਪਾਣੀ ਬਹੁਤ ਆਉਂਦਾ ਤੇ ਲਾਸਟ ਟਾਈਮ ਉਹਨਾਂ ਨੇ ਦੱਸਿਆ ਸੀ, ਜਗਵੀਰ ਅੰਕਲ ਜੀ ਨੇ, ਉਹਨਾਂ ਕਿਹਾ ਸੀਗਾ ਕਿ ਉਹ ਲੌਂਗ ਨੂੰ ਤਵੇ ਤੇ ਭੁੰਨ ਲਓ ਤਾਂ ਫਿਰ ਉਹਨੂੰ ਦੁੱਧ ਨਾਲ ਮਿਕਸ ਕਰਕੇ ਉਹਦਾ ਖਾਓ, ਉਹਨਾਂ ਆਰਾਮ ਨਹੀਂ ਆਇਆ। ਹੋਰ ਵੀ 1-2 ਨੁਸਖੇ ਕੀਤੇ, ਉਹਨਾਂ ਵੀ ਆਰਾਮ ਨਹੀਂ ਆਇਆ। ਦੂਸਰਾ ਪੁੱਛਣਾ ਸੀ ਕਿ ਦੇਸੀ ਘੀ ਵੀ ਲਾਇਆ, ਉਹਦੇ ਨਾਲ ਵੀ ਨਹੀਂ ਆਰਾਮ ਆਇਆ। ਤੁਸੀਂ ਡਾਕਟਰ ਕੋਲ ਜਾਇਆ ਹੋਣਾ ਸੀ? ਡਾਕਟਰ ਨੇ ਉਹ ਐਲਰਜੀ ਦੀ ਦਵਾਈ ਦਿੱਤੀ, ਉਹਨਾਂ ਵੀ ਨਹੀਂ ਆਰਾਮ ਆਇਆ। ਫੇਰ ਕਿਸੇ ਚੀਜ਼ ਤੋਂ ਵੀ ਨਹੀਂ ਆਇਆ? ਕੱਲੀਆਂ ਦੇਸੀ ਚੀਜ਼ਾਂ ਨਹੀਂ, ਉਹਨੂੰ ਕਿਸੇ ਚੀਜ਼ ਤੋਂ ਵੀ ਆਰਾਮ ਨਹੀਂ ਆਇਆ? ਹਾਂਜੀ, ਤੁਸੀਂ ਹੋਰ ਕੋਈ ਦੱਸਿਓ। 2-3 ਹੋਰ ਕੁਐਸਚਨ ਪੁੱਛਣੇ। ਇੱਕ ਪੁੱਛਣਾ ਕਿ ਉਹਦੇ ਨਾ ਜਦੋਂ ਪੀਰੀਅਡ ਤੋਂ ਬਾਅਦ ਨਾ ਉਹਦੇ ਪਾਣੀ ਜਿਹਾ ਨਿਕਲਦਾ ਹੀ ਰਹਿੰਦਾ, ਉਹਨੂੰ ਪੈਡ ਲਾਉਣਾ ਪੈਂਦਾ, ਉਹ ਰੋਜ਼ ਹੀ ਪੈਡ ਲਾਉਣਾ ਤੇ ਔਖਾ ਆ, ਉਹਨੂੰ ਘੋਲ ਜੀ ਆਉਂਦੀ। ਤੇ ਦੂਸਰਾ ਲਾਸਟ ਟਾਈਮ ਪੁੱਛਿਆ ਸੀਗਾ ਮੇਰੇ ਹਸਬੈਂਡ ਨੇ ਕਿ ਅਮੀਰ ਨੇ ਕਿ ਉਹਨਾਂ ਦੇ ਅੱਖਾਂ ਦੀ ਨਿਗਾਹ ਚਲੇ ਗਈ ਆ। ਉਹਦੇ ਬਾਰੇ ਕਿਸੇ ਨੇ ਦੱਸਿਆ ਸੀਗਾ ਕਿ ਦੇਸੀ ਗਾਂ ਦਾ ਦੁੱਧ ਨਹੀਂ, ਦੇਸੀ ਗਾਂ ਦਾ ਆਹੋ ਘੀ ਮਿਲਦਾ, ਉਹ ਕਿੱਥੇ ਮਿਲਦਾ? ਉਹ ਨਾਲੇ ਕਿਹਾ ਸੀ ਕਿ ਧੁੰਨੀ 'ਚ ਪਾਉਣਾ, ਨਾਲੇ ਉਹਦੇ ਨਾਲ ਕੋਕੋਨਟ ਪਾਣੀ ਦੇ ਨਾਲ। ਉਹ ਕਿੱਦਾਂ ਲਾਣਾ ਤੇ ਕਿੱਥੋਂ ਮਿਲਦਾ ਦੇਸੀ ਗਾਂ ਦਾ? ਚਲੋ ਪੁੱਛਦੇ ਆਪਾਂ ਕਿਸੇ ਨੂੰ। ਅੱਛਾ, ਥੈਂਕ ਯੂ। ਕਰਮਜੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਤੁਹਾਨੂੰ ਬਹੁਤ ਬਹੁਤ ਕ੍ਰੈਡਿਟ ਦਿੰਦੇ ਆ। ਅਸੀਂ ਬਚ ਕੇ ਬੜੀ ਮੁਸ਼ਕਲ ਤੁਹਾਡੇ ਫੋਨ ਤੇ ਗੱਲ ਵੀ ਸੀ, ਦੋਨਾਂ ਜੀਆਂ ਨੂੰ ਕਰੋਨਾ ਹੋ ਗਿਆ ਸੀ। ਚਲੋ ਵਧੀਆ ਬਚ ਜਾਂਦੇ ਆ। ਤੁਸੀਂ ਤਾਂ ਜੰਗ ਆ ਹਜੇ, ਬਚ ਜਾਂਦੇ ਬਹੁਤ। ਸੱਚੀ ਗੱਲ ਪੁੱਛੋ ਭੈਣ ਜੀ, ਦਿਲ ਛੱਡ ਦਿੱਤਾ ਸੀ। ਐਵੇਂ ਉਹਦਾ ਹਊਆ ਜ਼ਿਆਦਾ ਬਣਾਇਆ ਹੋਇਆ ਆ, ਲੋਕੀ ਸਰਵਾਈਵ ਕਰ ਰਹੇ ਆ। ਬੱਚੇ ਛੋਟੇ ਬਾਹਰ ਦਰਵਾਜ਼ਾ ਖੜਕਾਈ ਜਾਣ, ਛੋਟੇ ਸੌਣ। ਜੀ ਹੁਣ ਠੀਕ ਠਾਕ ਹੋ?
ਹਾਂਜੀ ਅੱਜ ਠੀਕ 10ਵੇਂ ਦਿਨ ਬੁਖਾਰ ਟੁੱਟਾ ਆ ਤੇ ਭੈਣ ਜੀ ਬੁਰੀ ਬੜੀ ਆ ਗਈ, ਸਾਹ ਥੋੜਾ ਜਿਹਾ ਥੱਲੇ ਉਤਰਿਆ ਸੀ ਨਾ ਤੇ ਮੈਨੂੰ ਇਦਾਂ ਲੱਗਾ ਜਿਵੇਂ ਬਾਹਰ ਆਕਸੀਜਨ ਫਟਾਫਟ ਆ ਗਿਆ। ਹੁਣ ਤੁਹਾਡੇ ਨਾਲ ਗੱਲ ਕਰਦੇ ਪਏ ਨਾ ਮੈਨੂੰ ਸਾਹ ਚੜਦਾ ਪਿਆ ਆ। ਉਦਾਂ ਠੀਕ ਹੈ। ਹਾਂਜੀ, ਕਮਜ਼ੋਰੀ ਬਹੁਤ ਹੋ ਜਾਂਦੀ ਉਹਦਾ ਪੁੱਛ। ਕਮਜ਼ੋਰੀ ਤੇ ਸਾਹ ਬਹੁਤ ਚੜਦਾ ਪਿਆ ਜੀ। ਠੀਕ ਹੈ, ਥੈਂਕ ਯੂ ਭੈਣ ਜੀ, ਬਹੁਤ ਬਹੁਤ ਤੁਹਾਡਾ ਥੈਂਕ ਯੂ ਨੇ। ਫਰਕਲੀ ਦੇ ਗਰਾਰੇ ਵਾਲਾ ਸਾਰਾ ਕੁਝ ਕੀਤਾ ਆਪਾਂ, ਬਿਲਕੁਲ ਰੁਟੀਨ ਨਾਲ ਕੀਤਾ ਜੀ। ਠੀਕ ਹੈ, ਥੈਂਕ ਯੂ ਜੀ। ਹੁਣ ਬਸ ਮੈਨੂੰ ਦੱਸ ਦਿਓ ਸਾਹ ਦਾ ਕਿਸ ਤਰ੍ਹਾਂ ਕਿੰਨਾ, ਨਾਲੇ ਭੈਣ ਜੀ ਹੁਣ ਆਪਾਂ ਖਾਣ ਪੀਣ ਦਾ ਕਿੱਦਾਂ ਕਰੀਏ? 10 ਦਿਨ ਕੋਈ ਰੋਟੀ ਕੁਝ ਵੀ ਨਹੀਂ ਖਾਦਾ ਜੀ, ਦੁੱਧ ਤੇ ਰਸ ਖਾਦੇ ਨੇ। ਆਪਾਂ ਪੁੱਛ ਲੈਣੇ ਹਾਂ। ਠੀਕ, ਤੁਸੀਂ ਵੀ ਭੈਣ ਜੀ ਮਾੜਾ ਜਿਹਾ ਸਲਾਹ ਦੇ ਦੇਣਾ। ਜ਼ਰੂਰ ਜ਼ਰੂਰ, ਥੈਂਕ ਯੂ ਜੀ, ਥੈਂਕ ਯੂ। ਜਦੋਂ ਤੁਸੀਂ ਬਿਮਾਰ ਹੋ ਕੇ ਉੱਠਦੇ ਆ, ਇਹੋ ਜਿਹੀ ਬਿਮਾਰੀ ਆ ਨਾ, ਤੁਸੀਂ ਵਧੀਆ ਫੂਡ ਖਾਇਆ ਕਰੋ। ਰਸ ਆ ਜਿਹੜੇ ਨਾ, ਚਾਹ ਨਾ ਖਾ ਲੈ, ਦੁੱਧ ਨਾ ਖਾ ਲੈ, ਇਹ ਕੋਈ ਇਲਾਜ ਨਹੀਂ ਤੁਹਾਡਾ। ਸੂਪ ਸਾਪ ਸਬਜ਼ੀਆਂ ਦਾ ਬਣਾ ਕੇ ਨਾ ਪੀਣਾ ਸ਼ੁਰੂ ਕਰੋ। ਆਪ ਚੀਜ਼ਾਂ ਨੂੰ ਬਣਾਓ ਤਾਂ ਕਿ ਜਿਹੜੀਆਂ ਸਾਫ ਸੁਥਰੀਆਂ ਚੀਜ਼ਾਂ ਹੋਣ। ਪਰਮ ਜੀ ਸਤਿ ਸ਼੍ਰੀ ਅਕਾਲ। 209 ਤੁਹਾਡਾ ਏਰੀਆ ਕੋਡ ਆ ਜੀ। ਹਾਂਜੀ ਹਾਂਜੀ, ਤੁਹਾਨੂੰ ਲਸਣ ਦੱਸਿਆ ਸੀ ਉਹ ਕਿ ਹਾਂ, ਜੇ ਪੁੱਛਦੇ ਆ ਤਾਂ ਸੁਣਨਾ ਜ਼ਰੂਰ। ਦੁਬਾਰਾ ਫਿਰ ਮੈਂ ਅੱਜ ਸੁਣਦੇ ਰਹੋ, ਅੱਜ ਵੀ ਦੱਸ। ਹਾਂਜੀ ਥੈਂਕ ਯੂ ਥੈਂਕ ਯੂ। ਹਾਂਜੀ, ਜਦੋਂ ਤੁਸੀਂ ਕਿਸੇ ਵੀ ਬਿਮਾਰੀ ਬਾਰੇ ਪੁੱਛ ਲੈਣਾ ਨਾ, ਰਾਈਟ ਵੇ ਕੋਈ ਨਹੀਂ ਹੁੰਦਾ, ਸ਼ਾਇਦ ਇਹ 1.5 ਘੰਟੇ ਕੋਈ ਨਾ ਚੀਜ਼ ਦੱਸੀ ਜਾਵੇ। ਬੂਟਾ ਸਿੰਘ ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ, ਭੈਣ ਬਲਵਿੰਦਰ ਕੌਰ ਜੀ ਤੇ ਰੇਡੀਓ ਪੰਜਾਬੀ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆ ਬਾਈ ਜਿਹੜਾ ਨੇ ਵਾਲ ਝੜਦੇ ਆ ਨਾ, ਵਾਲ ਉਖੜੇ ਆ, ਉਹ ਮੈਂ ਅੱਗੇ ਵੀ ਦੱਸਿਆ ਸੀ ਵੀ ਭਾਈ ਕਲੌਂਜੀ ਆ ਨਾ ਜਿਹੜੀ, ਉਹ ਰਗੜ ਕੇ ਭੇਡ ਦੇ ਦੁੱਧ ਨਾਲ ਲਾ ਤੇ ਜਿੱਥੇ ਜਿੱਥੇ ਲੱਗੀ ਉੱਥੇ ਵਾਲ ਨਾ ਆਏ ਤਾਂ ਮੈਂ ਸ਼ਰਤ ਲਾ ਲੇ ਮੇਰੇ ਨਾਲ ਜਿੰਨੇ ਦੀ ਮਰਜ਼ੀ ਭਾਈ। ਠੀਕ ਹੈ, ਇਹਦਾਂ ਦੇ ਆਏ ਨਹੀਂ ਨਾ, ਉਹ ਤਾਂ ਮੱਲੋ ਮੱਲੀ ਆਉਣਗੇ ਜਿੱਥੇ ਜਿੱਥੇ ਨਹੀਂ ਉਹਨੇ ਲਾਇਆ ਨਹੀਂ ਹਜੇ, ਮਲਬ ਜੀ ਬਣ ਜਾਂਦੇ ਆ। ਉਹਨੇ ਉਹਨਾਂ ਨੇ ਕੀਤਾ, ਮੈਂ ਸੁਣ ਲਈ ਉਹਨਾਂ ਦੀ ਗੱਲ। ਤੇ ਬਾਕੀ ਜਿਹੜੇ ਬਾਈ ਜੀ ਨੂੰ ਕਰੋਨਾ ਇਹ ਬਚ ਗਏ ਆ, ਬਹੁਤ ਵਧੀਆ, ਪ੍ਰਮਾਤਮਾ ਉਹਨਾਂ ਦੀ ਉਮਰ ਲੰਮੀ ਕਰੇ। ਫਲ ਫਰੂਟ ਖਾਓ ਭਾਈ, ਤਾਕਤ ਵਾਲੀਆਂ ਚੀਜ਼ਾਂ, ਇਹ ਬਿਸਕੁਟਾਂ ਦੇ ਨਾਲ ਨਹੀਂ ਕੁਛ ਬਣਦਾ, ਰਸਾਂ ਰੂਸਾਂ ਨਾਲ। ਤੇ ਇਹਦਾ ਹਿੰਮਤ ਕਰਕੇ ਖਾਣਾ ਪੈਣਾ, ਜੀ ਤਾਂ ਕਰਦਾ ਨਹੀਂ, ਪਰ ਮਾੜਾ ਮੋਟਾ ਚਲੋ ਕੋਈ ਨਹੀਂ, ਪ੍ਰਮਾਤਮਾ ਨੇ ਮਿਹਰ ਕੀਤੀ, ਬਚ ਗਏ ਆ। ਤੇ ਦੂਜਾ ਨੰਬਰ ਇਹ ਸੀ ਭੈਣ ਜੀ ਵੀ ਮੇਰਾ ਸਵਾਲ ਜਿਹੜਾ ਭੈਣ ਜੀ ਨੇ ਪੁੱਛਿਆ ਕਿ ਨੱਕ ਚੋਂ ਬੱਚਾ ਆ ਤੇ ਉਹਦੇ ਹੱਡੀ ਵੱਧਦੀ ਤੇ ਉਹਦਾ ਸਰਜਰੀ ਵੀ ਕਰਾਈ, ਤੇ ਜਦੋਂ ਬਹਿ ਜਾਂਦਾ ਤੇ ਧਾਰਾਂ ਹੀ ਡਿੱਗਦੀਆਂ ਨੱਕ ਚੋਂ ਉਹਦੇ। ਤੇ ਉਹਦਾ ਮੈਨੂੰ ਕਿਸੇ ਬੰਦੇ ਨੇ ਦੱਸਿਆ ਵੀ ਖਾਸ ਦਿਓ ਉਹਨੂੰ ਜੀ, ਤੇ ਜਾਂ ਹਲਦੀ। ਹਾਂਜੀ, ਬਾਕੀ ਜਿਹੜੇ ਕੋਈ ਸਰੋਤੇ ਕੋਈ ਉਹ ਦੱਸ ਦੇਣ ਵੀ ਭਾਈ ਕੀ ਚੀਜ਼ ਚਾਹੀਦਾ, ਤੇ ਮੈਂ ਤਾਂ ਹੀ। ਉਹ ਬੱਚਾ ਬਹੁਤ ਔਖਾ ਵਿਚਾਰਾ, ਜਦੋਂ ਬਹਿ ਜਾਂਦਾ ਨੀਵੀਂ ਪਾ ਕੇ, ਫਿਰ ਉਦੋਂ ਐ ਪਾਣੀ ਡਿੱਗੀ ਜਾਂਦਾ। ਠੀਕ ਹੈ, ਹਾਂਜੀ। ਤੇ ਅਲਰਜੀਆਂ ਸਾਰੀਆਂ ਚੈੱਕ ਕਰਾਈਆਂ, ਤੇ ਮੈਂ ਤੁਹਾਨੂੰ ਵਣ ਦੇ ਪੱਤੇ ਵੀ ਕਿਹਾ ਸੀ, ਉਹਨੇ ਵੀ ਅਲਰਜੀ ਹੋਵੇ ਤਾਂ ਫੇਰ ਆ, ਤੇ ਅਲਰਜੀ ਤੋਂ ਹੁੰਦੇ ਵਣ ਦੇ ਪੱਤੇ ਤਾਂ ਨੇ। ਨਹੀਂ ਕੋਈ ਨਹੀਂ, ਉਹਦਾ ਨੁਕਸਾਨ ਕੋਈ ਨਹੀਂ, ਪਰ ਨਿਆਣਿਆਂ ਤੋਂ ਪੀੜੇ ਹੁੰਦੇ। ਹਾਂਜੀ ਓਕੇ ਭੈਣ ਜੀ, ਥੈਂਕ ਯੂ। ਤੁਹਾਡੇ ਇਲਾਕੇ ਚ ਬੂਟਾ ਸਿੰਘ ਜੀ ਮੈਨੂੰ ਲੱਗਦਾ ਹੈਗੀ ਆ 2 ਕੱਲਾਂ ਤੋਂ ਇੱਥੋਂ ਹੀ ਆ ਠੰਡ ਤੇ ਨੱਕ ਚੋਂ ਪਾਣੀ। ਜਸਵਿੰਦਰ ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਹਸਬੈਂਡ ਦਾ ਵੀ ਉਹਨਾਂ ਦੇ ਸਰਜਰੀ ਤੋਂ ਬਾਅਦ ਠੀਕ ਨਹੀਂ ਹੋਇਆ, ਤਾਂ ਬਚਿਆ ਉਸਨੇ ਜਵੈਨ ਥੋੜੇ ਤੇ ਲਸਣ ਲੌਂਗ ਇਹਨਾਂ ਨੂੰ ਤਵੇ ਤੇ ਗਰਮ ਕਰਕੇ। ਤੁਸੀਂ ਕਾਰ ਸਟਾਰਟ ਕੀਤੀ ਹੋਈ ਆ, ਉਹਨੂੰ ਬੰਦ ਕਰ ਲਓ। ਹਾਂਜੀ, ਉਹ ਨਾ ਸਮੈਲ ਜੀ ਉਹਨੂੰ ਸੁੰਘਣਾ ਹੈਗਾ, ਉਹਨੂੰ ਪੋਟਲੀ ਉਹਦੇ ਨਾਲ ਕਾਫੀ ਹੁੰਦੀ। ਤੇ ਇੱਕ ਮੈਂ ਪੁੱਛਣਾ ਸੀ ਜੀ, ਜਿਹੜੀਆਂ ਕਾਲੀਆਂ 15 ਕੁ ਦਿਨ ਕਹਿੰਦੇ ਆ, 2 ਵੀਕ। ਅੱਛਾ, ਆਪਾਂ ਰੂਮ ਸਕਦੇ? ਹਾਂਜੀ ਉਹਦੇ ਅੰਦਰ ਸ਼ਾਮੇ। ਓਕੇ, ਥੈਂਕ ਯੂ ਬਾਬਾ। ਕ੍ਰਿਸ਼ਨ ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਪਿਛਲੇ ਮੰਗਲਵਾਰ ਨਾ ਇੱਕ ਬੀਬੀ ਨੇ ਦੱਸਿਆ ਸੀ ਹਾਂਜੀ ਵੀ ਗੋਡੇ ਦੁਖਦੇ ਹੋਣ, ਮੋਢੇ ਦੁਖਦੇ ਹੋਣ, ਤੇ ਉਹਦੇ ਲਈ ਸੀਗਾ ਉਹਨਾਂ ਨੇ ਦੱਸਿਆ ਵੀ ਅਸ਼ਵਗੰਧਾ ਤੇ ਨਾਲ ਸੀਗਾ ਖਰਿਆ ਨਾਰੀਅਲ ਦਾ ਪਾਊਡਰ। ਮੈਂ ਪੂਰਾ ਲਿਖ ਨਹੀਂ ਸਕਿਆ ਸੀ। ਅਸ਼ਵਗੰਧਾ ਸੀ, ਹਲਦੀ ਸੀ ਤੇ ਸੁੰਡ ਸੀ। ਅੱਛਾ ਜੀ, ਹਾਂਜੀ, ਮੈਂ ਕਿਹਾ ਨਾਰੀਅਲ ਸੀਗਾ। ਅਸ਼ਵਗੰਧਾ ਇੱਥੋਂ ਮਿਲ ਜਾਂਦਾ ਭੈਣ ਜੀ? ਸਭ ਕੁਝ ਮਿਲ। ਤੇ ਖਾਣਾ ਕਿੱਦਾਂ ਰਲਾ ਕੇ, ਰਾਤ ਨੂੰ ਕਿ ਦਿਨ ਜੀ? ਅਜੇ ਤੁਹਾਨੂੰ ਖਾਣ ਨੂੰ ਨਹੀਂ ਕਿਹਾ ਸੀ, ਮੈਂ ਬਾਅਦ ਚ ਦੱਸ ਜਾਗੀ। ਹੁਣ ਤੁਸੀਂ ਜਦੋਂ ਦੱਸਦੇ ਹੁੰਦੇ ਆ ਨਾ, ਤੁਸੀਂ ਮਿਸ ਕਰ ਜਾਂਦੇ ਆ ਚੀਜ਼ਾਂ ਨੂੰ। ਪੁੱਠੀਆਂ ਸਿੱਧੀਆਂ ਚੀਜ਼ਾਂ ਨਾ ਖਾਇਓ, ਜੇ ਨਹੀਂ ਪਤਾ ਹੁੰਦਾ ਤੇ ਨਾ ਹੀ ਖਾਓ। ਤੇ ਜਦੋਂ ਉਹ ਚੀਜ਼ਾਂ ਨੂੰ ਦੱਸਦੇ ਆ ਨਾ, ਉਸ ਵੇਲੇ ਤੁਹਾਡੇ ਦੁਬਾਰਾ ਸੁਣ ਲਿਆ ਕਰੋ। ਕਈ ਵਾਰੀ ਚੀਜ਼ਾਂ ਨਾ ਭੁੱਲ ਜਾਂਦੇ ਆ ਆਪਾਂ। ਮੈਂ ਤੁਹਾਨੂੰ ਹੁਣੇ ਦੱਸ ਦਿੰਦੀ ਆ, ਤਾਂ ਪਰ ਹੁਣ ਜਿਨ੍ਹਾਂ ਦੀਆਂ ਕਾਲਸ ਹੈਗੀਆਂ ਆ, ਕਾਲਸ ਕੱਟ ਵੀ ਹੋ ਰਹੀਆਂ ਆ, ਤੇ ਤੁਸੀਂ ਉਹਨਾਂ ਨੂੰ ਦੁਬਾਰਾ ਜਿਹੜੀਆਂ ਆ ਕਾਲ ਕਰ ਸਕਦੇ ਆ ਜਿੰਨਾ ਚਿਰ ਮੈਂ ਦੱਸ, ਕਿਉਂਕਿ ਕਈ ਵਾਰੀ ਤੁਹਾਡੀਆਂ ਲਾਈਨਾਂ ਆ ਨਾ ਉਹ ਡਰੋਪ ਹੋ ਜਾਂਦੀਆਂ, ਤੇ ਲਾਈਨ ਡਰੋਪ ਹੋ ਗਈ ਹੈ ਤੇ ਦੁਬਾਰਾ ਕਾਲ ਕਰ ਲਓ। ਉਹਦੇ ਵਿੱਚ ਇੱਦਾਂ ਸੀ ਜੀ, ਉਹ 2 ਚਮਚੇ ਲੈਣੇ ਸੁੰਡ ਦੇ, 2 ਚਮਚੇ ਅਸ਼ਵਗੰਧਾ ਦੇ, ਤੇ 2 ਚਮਚੇ ਲੈਣੇ ਹੈਗੇ ਹਲਦੀ ਦੇ। ਤੁਸੀਂ ਸਪਰਾਈਟ ਦੀ ਬੋਤਲ ਲੈਣੀ ਆ 2 ਲੀਟਰ ਵਾਲੀ, ਚ ਥੋੜ੍ਹਾ ਜਿਹਾ ਬਸ਼ੱਕ ਕੱਢ ਲਿਓ, ਕਿਉਂਕਿ ਉਹਨੇ ਉਬਾਲੇ ਮਾਰਨੇ ਆ। ਉਸ ਪਾਊਡਰ ਨੂੰ ਪੇਪਰ ਦੇ ਉੱਤੇ ਪਾ ਲਿਓ। ਪੇਪਰ 'ਤੇ ਤਾਂ ਕਹਿੰਦੇ ਪਾਉਣ ਨੂੰ, ਉਹਨੂੰ ਚੰਗੀ ਤਰ੍ਹਾਂ ਰਲਾ ਲਿਓ ਕਿ ਜਿਸ ਤਰ੍ਹਾਂ ਆਪਾਂ ਕੁੱਪੀ ਜਿਹੀ ਬਣਾ ਕੇ ਨਾ ਉਹਦੇ ਵਿੱਚ ਵੀ ਇੱਕਦਮ ਪਾਉਣੀ ਆ। ਜਦੋਂ ਤੁਸੀਂ ਉਹਨੂੰ ਸਪਰਾਈਟ 'ਚ ਪਾਉਣਾ ਨਾ, ਉਹਨੂੰ ਉਬਲਣਾ ਆ। ਉਹਨੂੰ ਜਲਦੀ ਨਾ ਪਾ ਕੇ ਉਹਨੂੰ ਬੰਦ ਕਰ ਦਿਓ, ਪਰ ਥੋੜ੍ਹਾ ਖੋਲ੍ਹ ਕੇ ਉਹਦੀ ਨਾ ਉਹ ਗੈਸ ਜੀ
ਤੇ ਫਿਰ ਉਹਨੂੰ ਤੁਸੀਂ ਰੱਖ ਲੈਣਾ ਹੈਗਾ ਆ ਰੂਮ ਟੈਂਪਰੇਚਰ ਬੋਤਲ ਉਸ ਨੂੰ, ਤੇ ਫਿਰ ਤੁਸੀਂ ਉਸ ਰੂਮ ਟੈਂਪਰੇਚਰ ਵਾਲੀ ਨੂੰ ਹੀ ਕੱਪ ਕਰਕੇ, ਕੋਈ ਐਡੀ ਜਲਦੀ ਨਹੀਂ ਹੈਗੀ ਵੀ ਕਿੰਨੀਆਂ ਪੀਣੀਆਂ ਆ, ਕਿੰਨੀਆਂ ਚਿਰਾਂ ਬਾਅਦ ਮਕਾਉਣੀਆਂ ਆ, ਇਦਾਂ ਨਹੀਂ ਹੈਗਾ। ਸੋ ਤੁਸੀਂ ਉਹਨੂੰ ਕੱਪ ਕਰਕੇ ਪੀ ਲਓ। ਜੇ ਤੁਹਾਨੂੰ ਨਹੀਂ ਪਚਦਾ ਤੇ ਥੋੜ੍ਹਾ ਪੀ ਲਓ, ਜ਼ਿਆਦਾ ਪਚ ਜਾਂ ਜ਼ਿਆਦਾ ਹੀ ਪੀ ਲਓ, ਤੁਹਾਡੀ ਮਰਜ਼ੀ ਆ। 2-3 ਬੋਤਲਾਂ ਉਹ ਪੀਣੀਆਂ ਪੈਣੀਆਂ ਆ, ਫੇਰ ਭਾਵੇਂ ਤੁਹਾਡਾ ਕਿਤੇ ਜਾ ਕੇ ਬਣੂਗਾ। ਆਪਾਂ ਨਾਲ ਸਾਡੇ ਕਾਲਰ ਵੀ ਦੁਬਾਰਾ ਜੁੜ ਚੁੱਕੇ ਨੇ। ਜਦੋਂ ਤੁਹਾਡੀ ਲਾਈਨ ਡਰੋਪ ਹੋ ਜਾਂਦੀ ਹੈ ਤੇ ਦੁਬਾਰਾ ਕਾਲ ਕਰ ਸਕਦੇ। ਜਸ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ। ਉਹ ਮੈਂ ਹੇਅਰ ਫਾਲ ਲਈ ਦੱਸਣਾ ਸੀ। ਆਈ ਥਿੰਕ ਕਿਸੇ ਨੇ ਪੁੱਛਿਆ ਸੀਗਾ, ਉਹਦੇ ਲਈ ਬੈਸਟ ਹੈ ਰੈਡ ਅਨੀਅਨ ਦਾ ਜੂਟ ਕਰਕੇ, ਲਾਈਕ ਉਹਨੂੰ ਹੇਅਰ ਦੇ ਉੱਤੇ ਲਗਾਓਗੇ। ਟਰਸਟ ਮੀ, ਮੇਰਾ ਬਾਲਡ ਸਪੌਟ ਸੀ, ਲਾਈਕ ਯੂ ਨੋ ਸੀ ਲਾਈਕ ਅ ਹੇਅਰ ਐਂਡ ਦੈਨ ਰੈਡ ਅਨੀਅਨ ਸੀਗੇ ਤੁਸੀਂ ਕੱਢੇ? ਹਾਂਜੀ, ਰੈਡ ਅਨੀਅਨ ਦਾ ਪਾਣੀ। ਹਾਂਜੀ, ਰੈਡ ਅਨੀਅਨ ਦਾ ਜੂਸ ਕੱਢ ਕੇ ਜਿੱਥੇ ਵੀ ਤੁਹਾਡਾ ਬਾਲ ਸਪੌਟ ਹੈ, ਯੂ ਵਿਲ ਸੀ ਤੁਹਾਡੇ ਬਾਲ ਲਾਈਕ ਵਾਪਿਸ ਆ ਜਾਣ ਫॉर श्योर। ਅਗਰ ਥੋੜਾ ਉਹਨੂੰ ਹੋਰ ਨਰਿਸ਼ ਕਰਨਾ ਹੈ, ਉਹਦੀ ਐਲੋਵੇਰਾ ਔਰ egg ਪਾ ਲਓ, ਯੂ ਨੋ, ਥੋੜੇ ਤੁਹਾਡੇ ਹੇਅਰ ਸੌਫਟ। ਥੈਂਕ ਯੂ ਬਹੁਤ ਧੰਨਵਾਦ। ਕਰਨੀਆਂ ਪੈਂਦੀਆਂ ਇਹ ਜੀ ਕਰਕੇ। ਕੁਲਵਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀ, ਪੈਰ ਨੂੰ ਮੇਰੇ ਨੂੰ ਮੋਚ ਆਈ ਹੋਈ ਆ। ਹਾਂਜੀ, ਤੇ ਬਹੁਤ ਖਿਜੀ ਕਰਦਾ ਵੀ ਮੋਚ ਇਹ ਕਿਵੇਂ ਨਿਕਲੂਗੀ, ਕੀ ਕਰੀਏ। ਤੇ ਇਹ ਦੱਸਣਾ ਸੀ, ਜਿਹੜਾ ਕਹਿੰਦੇ ਸੀ ਵੀ ਕਰੋਨਾ ਹੋ ਗਿਆ ਵੀ ਅਸੀਂ ਤਾਂ ਬ੍ਰੈਡ ਹੀ ਖਾਂਦੇ ਰਹੇ। ਅਸੀਂ ਤਾਂ ਸਾਰੀ ਚੀਜ਼ ਖਾਂਦੇ ਸੀਗੇ, ਇੱਕ ਦਿਨ ਨਹੀਂ ਸੀ ਰੋਟੀ ਖਾਧੀ, ਤੇ ਅਸੀਂ ਤਾਂ ਪਾਣੀ ਸਾਰਾ ਕੁਛ ਖਾਈ ਗਏ ਆ, ਫਲ ਫਰੂਟ ਸਾਰਾ ਕੁਛ ਖਾਣ। ਮਹੀਨਾ ਕੁ ਤਾਂ ਇਹ ਵੀਕਨੈਸ ਜੀ ਰਹਿੰਦੀ ਆ। ਹਾਂ, ਉਹ ਰਸ ਖਾਂਦੇ ਸੀਗੇ ਜਿਹੜੇ ਸੁੱਕੇ ਉਹ ਹੁੰਦੇ ਆ। ਹਾਂਜੀ, ਅਸੀਂ ਤਾਂ ਫਿਰ ਜੇ ਸਬਜ਼ੀ ਵੀ ਕਰਦਾ ਸੀ, ਨਿੰਬੂ ਦੇ ਅਚਾਰ ਨਾਲ ਰੋਟੀ ਵਧੀਆ ਲੱਗਦੀ ਸੀ, ਉਵੇਂ ਖਾਈ ਜਾਣੀ। ਐਪਲ ਵਗੈਰਾ ਸਾਰਾ ਕੁਛ ਫਰੂਟ ਖਾਈ ਜਾਂਦੇ ਸੀ। ਹਾਂਜੀ, ਤੇ ਹੁਣ ਮੇਰੀ ਨੂੰਹ ਨੂੰ ਹੋਇਆ ਵਾ। ਉਹ ਤਾਂ ਠੀਕ ਨੇ, ਉਹ ਤਾਂ ਕੋਈ ਤਕਲੀਫ ਨਹੀਂ, ਪਰ ਪੇਪਰਾਂ 'ਚ ਕਹਿ ਦਿੱਤਾ ਨਾ, ਆ ਜਾਂਦੇ। ਪੇਪਰਾਂ 'ਚ ਪੋਜ਼ਿਟਿਵ ਪੇਪਰਾਂ 'ਚ ਕਹਿ ਦਿੰਦੇ ਨੇ। ਹਾਂਜੀ ਹਾਂਜੀ, ਥੈਂਕ ਯੂ। ਓਕੇ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ। ਪੈਰ ਦੀ ਮੋਚ ਇਹਨਾਂ ਨੇ ਪੁੱਛਿਆ ਕਿ ਪੈਰ ਦੀ ਮੋਚ ਆਈ ਆ, ਕਿਵੇਂ ਛੁਟਕਾਰਾ ਪਾਉਣ ਉਸ ਤੋਂ ਆਰਾਮ ਆਵੇ, ਕਿਉਂਕਿ ਇਹਨਾਂ ਨੂੰ ਹੁਣ ਕੰਮ ਵੀ ਕਰਨਾ ਪੈਂਦਾ। ਘਰ ਵਿੱਚ ਜੀ ਆ ਗਏ ਨੇ ਟੋਨੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਡਰਾਈਵਰ ਹਾਂ। ਹਾਂਜੀ, ਮੈਂ ਇੱਕ ਬੇਟੀ ਕਰਨੀ ਸੀ ਟਰੱਕ ਤੇ, ਉਹਦੇ ਬਾਰੇ ਤੁਸੀਂ ਤਾਂ ਸਾਡੇ ਰੈਗੂਲਰ ਲਿਸਨਰ ਆ ਨਾ, ਤੁਸੀਂ ਤਾਂ ਪ੍ਰੋਗਰਾਮ ਨੂੰ ਸੁਣਦੇ ਆ। ਹਾਂਜੀ ਹਾਂਜੀ, ਯਾਦ ਨਹੀਂ ਰੱਖਿਆ ਕੀ ਆ। ਡਰਾਈਵ ਕਰੀ ਦੀ, ਥੋੜਾ ਟੈਨਸ਼ਨ ਦੇ ਡਰਾਈਵ ਕਰ ਰਹੇ ਆ ਥੋੜਾ। ਚਲੋ ਕੋਈ ਨਹੀਂ, ਦੱਸ ਦਿੰਦਾ ਹੈਗੇ ਇਲਾਜ। ਥੈਂਕ ਯੂ। ਹਰਮਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ, ਸੁਣਨੇ ਵਾਲੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਤੁਸੀਂ ਤਾਂ ਬੜਾ ਪੁੰਨ ਦਾ ਕੰਮ ਕਰਦੇ ਪਏ, ਸਾਰੀ ਦੁਨੀਆ ਨੂੰ ਇੰਨਾ ਦੱਸਦੇ ਪਏ ਆ ਵੀ ਧੁੰਨੀ ਨੂੰ ਤੇਲ ਲਾਣਾ, ਨੱਕ ਨੂੰ ਤੇਲ ਲਾਣਾ। ਬੱਚੇ ਦੇ ਵੀ ਇਹੀ ਕਰੋ, ਲਾਜ਼ਮੀ ਇਹੀ ਆ। ਤੇਲ ਦੇ ਨਾਲ ਲੋਕਾਂ ਦੀਆਂ ਤਾਂ ਹੱਡੀਆਂ ਵੀ, ਤੁਹਾਡੇ ਰੇਡੀਓ ਤੇ ਸੁਣ ਕੇ ਹੱਡੀਆਂ ਵੀ ਪ੍ਰੈਸ਼ਰ ਕਰਾਉਣ ਤੋਂ ਲੋਕੀ ਨਾਰਮਲ ਹੋਈ ਫਿਰਦੇ ਆ। ਨਾ ਕਰਕਟ ਕੂੜਾ ਜੋ ਵੀ ਘਾਹ ਵੀ ਆ, ਕੁਛ ਨਹੀਂ ਚੜਦਾ। ਤੁਸੀਂ ਤੇਲ ਲਾਣਾ ਸ਼ੁਰੂ ਕਰ ਦਿਓ, ਹਰ ਵੇਲੇ ਤੇਲ ਲਾਣਾ ਸ਼ੁਰੂ ਕਰੋ। ਧੁੰਨੀ ਨੂੰ ਵੀ ਤੇ ਆਪਣੇ ਨੱਕ ਨੂੰ ਵੀ ਮਾੜਾ ਜਿਹਾ ਗਿੱਲਾ ਕਰਕੇ। ਤੁਸੀਂ ਤਾਂ ਬਹੁਤ ਪੁੰਨ ਦਾ ਕੰਮ ਕਰਦੇ, ਤੁਸੀਂ ਤਾਂ ਹਰੇਕ ਨੂੰ ਦੱਸੀ ਜਾਂਦੇ ਇਹ ਗੱਲ, ਤਾਂ ਹਰੇਕ ਨੂੰ, ਪਰ ਕਰਦੇ ਨਹੀਂ ਕੋਈ ਵੀ। ਬਸ ਇਹੀ ਮੇਰਾ ਕਹਿਣ ਦਾ ਹੈਗਾ, ਤੇ ਇਹਦੇ ਨਾਲ ਸਾਰਾ ਕੁਛ ਜੀ ਸਿਸਟਮ ਸਾਰਾ। ਧੰਨਵਾਦ ਤੁਹਾਡਾ ਸਾਰਿਆਂ ਦਾ। ਥੈਂਕ ਯੂ ਜੀ, ਥੈਂਕ ਯੂ। ਤੁਸੀਂ ਫੀਡਬੈਕ ਦਿੱਤੀ ਆ, ਅਸੀਂ ਤਾਂ ਸਾਨੂੰ ਆਰਾਮ ਆ ਜਾ, ਅਸੀਂ ਤਾਂ ਫੀਡਬੈਕ ਵੀ। ਹਾਂ, ਗੁਰਦੀਪ ਕੌਰ ਜੀ। ਹਾਂਜੀ ਬੇਟੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਿਹੜੀ ਉਹ ਕੁੜੀ ਨੂੰ ਕਹਿੰਦੀ ਸੀ ਨਾ ਪੀਰੀਅਡ ਤੋਂ ਪਿੱਛੇ ਪਾਣੀ ਜਿਹਾ ਪੈਂਦਾ ਹੈ, ਅਈਓ ਦਵਾਈ ਉਹਨਾਂ ਨੂੰ ਮੈਂ ਕਹਾਂਗੀ 2-3 ਦਿਨਾਂ ਦੇ ਵਿੱਚ ਹੀ ਫਰਕ ਪੈ ਜਾਂਦਾ ਹੈ। ਬਸ ਸੁੱਕਾ ਧਨੀਆ 20 ਗ੍ਰਾਮ, ਜੰਗਹਰੜ 20 ਗ੍ਰਾਮ, ਸੁੰਡ 20 ਗ੍ਰਾਮ, ਜੌਂਕਾਰ 20 ਗ੍ਰਾਮ, ਕਲਮੀ ਸ਼ੋਰਾ 20 ਗ੍ਰਾਮ, ਠਿੱਕਰੀ ਨੇ ਸਾਦਰ 10 ਗ੍ਰਾਮ, ਤੇ ਇਹਨੂੰ ਪੀਸ ਕੇ ਨਾ ਚਮਚੇ ਦਾ ਤੀਜਾ ਹਿੱਸਾ ਵੀ ਲੈ ਲੈਣ, ਚੌਥਾ ਵੀ ਲੈ ਲੈਣ, ਪਾਣੀ ਨਾਲ ਲੈ ਲੈਣ। ਪਾਣੀ ਨਾਲ ਨਹੀਂ ਲੈਣਾ, ਬੱਕਰੀ ਦੁੱਧ ਦੀ ਕੱਚੀ, ਨਹੀਂ ਤਾਂ ਗਊ ਦੀ ਕੱਚੀ ਲੱਸੀ 2 ਦਿਨਾਂ 2 ਦਿਨਾਂ ਵਿੱਚ ਹੀ ਫਰਕ ਪੈ ਜਾਣਾ। ਇਹ ਪੱਕਾ ਇਲਾਜ ਹੈ। ਜਿਹਨੂੰ ਮੈਂ ਦੱਸਣੀ ਆ ਉਹਨੂੰ ਆਰਾਮ ਨਹੀਂ ਹੋਇਆ, ਕਈਆਂ ਨੂੰ ਵੀ ਮੈਂ ਦਿੱਤਾ ਸੀ ਵੇਚ ਕਰਕੇ ਨਾ। ਜਿਹਨਾਂ ਦੇ ਨੱਕ ਚੋਂ ਪਾਣੀ ਆਉਂਦਾ ਹੈ ਨਾ, ਹਾਂਜੀ, ਲੌਂਗ ਤੇ ਥੋੜੀ ਜਿਹੀ ਹਲਦੀ ਤੇ ਜਵੈਣ ਪਾ ਕੇ ਨਾ ਕੱਜ ਕੇ ਪਾਣੀ ਡੱਬਾ ਉਬਾਲ ਲੈਣ, ਤੇ ਦੱਬ ਕੇ ਉਬਲ ਜਾਏਗਾ। ਫਿਰ ਥੱਲੇ ਆਪਣਾ ਅੱਗ ਬੰਦ ਕਰਕੇ ਤੇ ਉੱਤੇ ਮੋਟਾ ਕੱਪੜਾ ਲੈ ਕੇ ਅੰਦਰ ਨੂੰ ਖਿੱਚਣ, ਨੱਕ ਨੂੰ, ਮੂੰਹ ਥਾਣੀ ਵੀ ਅੰਦਰ ਤੇ ਨੱਕ ਨੂੰ ਅੰਦਰ ਖਿੱਚਣ। ਉਹ ਪਾਣੀ ਖੁਸ਼ਕ ਹੋ ਜਾਏਗਾ, ਸੁੱਕ ਜਾਏਗਾ। ਇੱਕ ਕਾਲੀਆਂ ਮਿਰਚਾਂ ਤੇ ਜਵੈਣ ਪਾ ਕੇ ਨਾ ਤਵੇ ਤੇ ਧੂੰਆਂ ਵੀ ਨੱਕ 'ਚ ਲੈਣ, ਉਹਦੇ ਨਾਲ ਖੁਸ਼ਕ ਹੋ ਜਾਏਗਾ। ਇੱਕ ਛੋਲਿਆਂ ਦਾ ਆਟਾ ਤੇ ਗੁੜ ਤੇ ਘਿਓ ਭੁੰਨ ਕੇ ਨਾ ਗਰਮ ਸੌਂਕ ਕੇ ਖਾਣ, ਨੱਕ ਠੀਕ ਹੋ ਜਾਏਗਾ ਉਹਨਾਂ ਦਾ ਜੀ। ਤੇ ਇੱਕ ਤਾਂ ਉਹ ਇਮਿਊਨ ਸਿਸਟਮ ਵਾਲੇ ਖੀਰੇ ਨੂੰ ਤੁਸੀਂ ਐਸੇ ਰੋਜ਼ ਹੀ ਆਉਂਦੇ ਵੀ ਖੀਰੇ ਨੂੰ ਕੱਟ ਕੇ ਨਾ, ਤਾਂ ਉਹਨੂੰ ਕਾਲੀ ਮਿਰਚ ਨਮਕ ਲਾ ਕੇ ਨਿੰਬੂ ਨਿਚੋੜ ਕੇ ਨਾ ਖਾਣ। ਇੱਕ ਤ੍ਰਿਫਲਾ ਲੈਣ, ਇੱਕ ਆਪਣੀ ਵਿਨੀਗਰ ਵੀ ਚਮਚਾ ਘੋਲ ਕੇ ਲੈਣ। ਇਮਿਊਨ ਸਿਸਟਮ ਵਾਲੇ ਜਿਹੜੇ ਨੇ ਨਾ
ਉਹਨਾਂ ਨੂੰ ਕਾਫੀ ਮੂੰਹ ਨੂੰ ਫਰਕ ਪੈਂਦਾ ਇਹਦੇ ਨਾਲ। ਮੈਂ ਤਾਂ ਕਈਆਂ ਨੂੰ ਇੱਥੇ ਦੱਸਿਆ ਆਰਾਮ ਆ ਜਾਂਦਾ। ਇੱਕ ਚਿੱਟਾ ਆਪਣਾ ਜੀਰਾ ਭੁੰਨ ਕੇ ਨਾ ਤੇ ਅਦਰਕ ਰਸ, ਨਿੰਬੂ ਰਸ, ਪੁਦੀਨਾ ਇਹ ਕੁੱਟ ਕੇ ਲੈਣ, ਮੂੰਹ 'ਚ ਰੱਖ ਕੇ ਖਾਣ, ਇਹਦੇ ਨਾਲ ਹੀ ਬੜਾ ਫਰਕ ਪੈਂਦਾ। ਇੱਕ ਇਮਲੀ ਰਾਤ ਨੂੰ ਭਿਉਂ ਕੇ ਨਾ ਸਵੇਰੇ ਕਾਲੀ ਮਿਰਚ ਪਾ ਕੇ ਨਾ ਉਹ ਵੀ ਮੂੰਹ 'ਚ ਰੱਖ ਕੇ ਪੀਣ, ਇਹਦੇ ਨਾਲ ਮੂੰਹ ਦਾ ਟੇਸਟ ਖੱਟੀਆਂ ਚੀਜ਼ਾਂ ਨਾਲ ਠੀਕ ਹੋ ਜਾਂਦਾ। ਤੇ ਇੱਕ ਉਹਨੇ ਕਿਹਾ ਸੀ ਨਾ, ਮੈਂ ਰੋਜ਼ ਤੁਸੀਂ ਕਹਿੰਦੇ ਨਾ ਮੋਢਾ ਜਿਹੜਾ ਨਾ ਇਹਦੀ ਐਕਸਰਸਾਈਜ਼, ਇੱਕ ਬਾਂਹ ਮੈਂ ਅੱਗੇ ਦੱਸਿਆ ਸੀ ਤਾਂ ਭੈਣ ਜੀ ਬਲਵਿੰਦਰ ਵੀ ਦੱਸਦੇ ਪਏ ਸੀ ਵੀ ਇਸ ਤਰ੍ਹਾਂ ਕੀਤਾ ਆਰਾਮ ਆ ਗਿਆ। ਇੱਕ ਬਾਂਹ ਆਗਾ ਕਰੋ, ਇੱਕ ਬਾਂਹ ਪਿਛਾ ਕਰੋ, ਪੀੜ ਸਹਿ ਲਓ, ਪੀੜ ਬੜੀ ਹੋਵੇਗੀ। ਇੱਕ ਬਾਂਹ ਪਿਛਾ ਕਢਾਓ, ਇੱਕ ਸਿੱਧੀ ਅਕੜਾਓ, ਇੱਕ ਸੱਜੇ ਕਢਾਓ ਤੇ ਖੱਬੇ ਸਿੱਧੀ ਕਰ ਲਓ, ਫਿਰ ਉਤਾਂ ਕਰੋ ਇੱਕ ਤੇ ਇੱਕ ਪਿਛਾ ਕਰੋ, ਪੀੜ ਬਹੁਤ ਹੋਵੇਗੀ ਪਰ ਮੋਢੇ ਆਰਾਮ ਆ ਜਾਏਗਾ। ਚੌਲ ਤੱਤੇ ਕਰਕੇ ਨਾ ਗਰਮ ਉੱਤੇ ਟਕੋਰ ਕਰਨ, ਨਹਾਉਣ ਲੱਗਿਆ ਗਰਮ ਪਾਣੀ ਪਾਉਣ ਤੇ ਤੇਲ ਦੀ ਮਾਲਿਸ਼ ਕਰਕੇ ਗਰਮ ਪੱਟੀ ਬੰਨ, ਮੋਢੇ ਠੀਕ ਹੋਣ। ਜੇ 2 ਦਿਨ ਹੀ ਐਵੇਂ ਐਕਸਰਸਾਈਜ਼ ਕਰ ਲੈਣਾ, ਕਰਦੀਆਂ ਨਹੀਂ ਪੀੜ ਬਹੁਤ ਹੋਵੇਗੀ ਕਰਨ ਲੱਗਿਆ। ਮੈਨੂੰ ਪਤਾ, ਮੈਂ ਕਰਦੀ ਰਹੀ ਸਾਂ, ਬੜੀ ਦਰਦ ਹੁੰਦੀ ਇਹਦੇ ਨਾਲ। ਤੇ ਉਹ ਭਾਈ ਸਾਹਿਬ ਜਿਹੜੇ ਕਹਿੰਦੇ ਸੀ ਨਾ ਮੇਰਾ ਐਗਜ਼ੀਮਾ ਨਹੀਂ ਹਟਦਾ, ਇੱਕ ਉਹ ਐਂ ਕਰਨ, ਐਗਜ਼ੀਮਾ ਤਾਰੇ ਮੇਰੇ ਦਾ ਤੇਲ ਤੇ ਮੁਸ਼ਕ ਕਪੂਰ ਤੇ ਕੋਕੋਨਟ ਆਇਲ ਤੇ ਥੋੜੀ ਜਿਹੀ ਗੰਧਕ ਪਾਊਡਰ ਪਾ ਕੇ ਇਹਨੂੰ ਬਣਾ ਕੇ ਰਲਾ ਕੇ ਰੱਖ ਲੈਣ ਤੇ ਲੋਸ਼ਨ ਤੇ ਸੋਪ ਸਾਪ ਸਾਰਾ ਬੰਦ ਕਰਨ ਤੇ ਨਿੰਮ ਦੇ ਸਾਬਣ ਨਾਲ ਨਹਾਣ, ਹੋਰ ਕੁਛ ਨਹੀਂ ਲਾਣਾ। ਇਹਨੂੰ 2 ਟਾਈਮ ਮਲਦੇ ਰਹਿਣਾ, ਉਹਨਾਂ ਦਾ ਐਗਜ਼ੀਮਾ ਹਟ ਜਾਏਗਾ। ਇੱਕ ਨਾਲ ਜੇ ਅੰਦਰ ਪਹੁੰਚੇ ਨਾ ਕਾਫੀ ਚਿਰ ਹੋ ਗਿਆ, ਪਿੱਤ ਪਾਪੜਾ, ਚਰੈਤਾ, ਅਫਲਾਤੀਨ, ਪਨੀਰ ਡੋਡੀਆ, ਤੁਹਾਨੂੰ ਪਤਾ 1 ਚਮਚਾ ਰਾਤੀ ਪਾਣੀ ਭਿਉਂ ਕੇ ਅੱਧੇ ਗਲਾਸ 'ਚ ਸਵੇਰੇ ਹੌਲੀ ਨੂੰ ਉਬਾਲ ਕੇ ਪੁਣ ਕੇ 1 ਚਮਚਾ ਰੋਜ਼ ਪੀਣ। ਇਹ ਪੱਕਾ ਇਲਾਜ ਹੈ ਇਹਦਾ। ਵਿੱਚ ਕੋਕੋਨਟ ਆਇਲ ਵੀ ਪਾ ਲੈਣ, ਵਿੱਚ ਤਾਰੇ ਮੇਰਾ ਤੇਲ ਵੀ ਪਾ ਲੈਣ, ਵਿੱਚ ਮੁਸ਼ਕ ਕਪੂਰ ਵੀ ਪਾ ਲੈਣ ਤੇ ਵਿੱਚ ਥੋੜਾ ਗੰਧਕ ਪਾਊਡਰ ਵੀ ਪਾ ਲੈਣ। ਕਿਸੇ ਦਾ ਰੇਸ਼ਾ ਵਗਦਾ ਜੀ ਪੱਕ ਕੇ ਤੇ ਇਹ ਪਿੱਤ ਪਾਪੜਾ ਪੀਤਾ ਤੇ ਇਹ ਨੁਕਸਾ ਲਿਆ ਤੇ ਇਹਦੇ ਨਾਲ ਹੀ ਆਰਾਮ ਆ ਗਿਆ ਉਹਨਾਂ ਨੂੰ। ਤੇ ਜਿਹੜੇ ਮੈਂ ਤੈਨੂੰ ਦੱਸਣ ਲੱਗੀ ਹੁਣ ਸੀ ਨਾ ਗੋਡੇ ਵੇਖ ਬਲਵਿੰਦਰ ਆਹ ਲੈ ਲੈਣਾ, ਮੈਂ ਇੱਕ ਵਾਰ ਦੱਸਿਆ ਸੀ ਤੇ ਭਾਜੀ ਜਗਵੀਰ ਸਿੰਘ ਵੀ ਤੁਹਾਨੂੰ ਦੱਸਦਾ ਵੀ ਆਰਾਮ ਆ ਗਿਆ। ਸਾਲਮ ਪੰਜਾ, ਸਾਲਮ ਮਿਸ਼ਰੀ, ਸਫੈਦ ਮੁਸਲੀ ਕੁੱਟ ਕੇ ਨਾ ਅੱਧਾ ਚਮਚਾ ਗਰਮ ਪਾਣੀ ਨਾਲ ਹੀ ਲੈਂਦੇ ਰਹੇ, ਇਹਨਾਂ ਦੇ ਗੋਡਿਆਂ ਮੋਢੇ ਜਿੰਨੀਆਂ ਦਰਦਾਂ ਹਟ ਜਾਂਦੀਆਂ ਨੇ। ਜਿਹੜਾ ਮੈਂ ਪਿੱਪਲ ਲਾਖ ਵਾਲਾ ਦੱਸਿਆ ਸੀ ਨਾ, ਪਿੱਪਲ ਲਾਖ ਤੇ ਆਪਣਾ ਸਾਲਮ ਪੰਜਾ, ਸਫੈਦ ਮੁਸਲੀ ਤੇ ਅਸ਼ਵਗੰਧਾ, 5-4 ਦਿਨਾਂ ਬਾਅਦ ਹੀ ਆਉਂਦੀ ਮੈਂ ਉੱਤੇ ਕਮਰਿਆਂ 'ਚ ਪਈ ਸਾਂ, ਮੈਂ ਆਂਟੀ ਜੀ ਥੱਲੇ ਨਹੀਂ ਉਤਰ ਸਕਦੀ, ਮੈਂ ਇੰਨੇ ਗੋਡੇ ਖਰਾਬ ਇੰਨੇ। ਉਹਨੇ 4 ਦਿਨਾਂ ਦੀ 3 ਦਿਨਾਂ 'ਚ ਮੈਨੂੰ ਫਰਕ ਵੀ ਪੈ ਗਿਆ। 20 ਦਿਨ ਖਾਓ, ਰੱਖ ਲਵੋ ਇਹਨੂੰ, 25-25 ਗ੍ਰਾਮ ਲੈ ਕੇ ਇਕੱਠਾ ਕੁੱਟ ਲਓ, ਅੱਧਾ ਚਮਚਾ ਦਵਾਈ, 1 ਚਮਚਾ ਘਿਓ ਰਲਾ ਕੇ ਮੂੰਹ 'ਚ ਪਾ ਕੇ ਗਰਮ ਦੁੱਧ ਉਬਾਲ ਕੇ ਪੀਵੋ, 20 ਦਿਨ ਪੀ ਲਓ, ਉਹਨੂੰ ਰੱਖ ਦਿਓ। ਤੁਹਾਡੀ ਇਹਨੇ ਨਾਲ ਤਾਂ 5-7 ਦਿਨਾਂ 'ਚ ਇਹਦਾ ਫਰਕ ਪੈ ਜਾਏਗਾ। ਮੈਂ ਐਡੀ ਲੰਮੀ ਕਮਰ ਦੀ ਮਣਕਿਆਂ ਦੀ ਉਹ ਦਿਨ ਦਵਾਈ ਦੱਸੀ, ਸਾਰਾ ਨੁਕਸਾ ਤੇ ਅਜੇ ਤੁਹਾਡੇ YouTube 'ਚ ਪਿਆ ਹੋਣਾ, ਤੁਹਾਡੇ ਰਿਕਾਰਡ 'ਚ ਵੀ। ਤੇ ਫਿਰ ਆਖਦੇ ਨੇ ਸਾਡੀ ਢੂਈ ਪੀ ਕਰ, ਸਾਡਾ ਆਹ ਕੁਛ ਹੁੰਦਾ, ਫਿਰ ਹੁਣ ਕੀ ਕਰ ਸਕਦੇ ਆ। ਆਹ ਜਿਹੜੀ ਬਲਵਿੰਦਰ ਭੈਣ ਜੀ ਨੇ ਤੁਹਾਨੂੰ ਸੁਣਾਉਂਦੀ ਪਈ ਸੀ, ਇਹ ਨੁਕਸਾ ਮੈਂ 1.5 ਸਾਲ ਤੋਂ ਦੱਸਣ ਲੱਗੀ ਹਾਂ। ਕਿੰਨੀਆਂ ਵੀ ਦਰਦਾਂ ਨੇ, ਕੁਛ ਵੀ ਨੇ, ਸਟੋਕ ਵਾਲਿਆਂ ਨੂੰ ਆਰਾਮ ਆ ਗਿਆ। 10 ਗ੍ਰਾਮ ਖਰੋਟ ਤੇ 10 ਗ੍ਰਾਮ ਮਿਸ਼ਰੀ ਧਾਗੇ ਵਾਲੀ ਤੇ 10 ਗ੍ਰਾਮ ਅਲਸੀ, 10 ਗ੍ਰਾਮ ਤੇਜ ਪੱਤਾ, 10 ਗ੍ਰਾਮ ਕਾਲੀ ਮਿਰਚ ਤੇ 10 ਗ੍ਰਾਮ ਚਾਰੇ ਮਗਜ਼ ਤੇ 5 ਗ੍ਰਾਮ ਦਾਲਚੀਨੀ। 10 ਪੁੜੀਆਂ ਬਣਾ ਲਓ, ਤੁਹਾਨੂੰ ਦੱਸਾਂ ਜਿੰਨੀ ਸਰਦੀਆਂ ਦਰਦ ਸਰੀਰ 'ਚ ਦਰਦਾਂ ਨੇ ਨਾ ਬਿਲਕੁਲ ਆਰਾਮ ਆ ਜਾਏਗਾ ਇਹਦੇ ਨਾਲ, ਜਿੰਨਾ ਵੀ ਹੋ ਸਕੇ ਠੀਕ ਹੋ ਜਾਏਗਾ। ਜਿਹੜੀ ਉਹ ਬੇਬੀ ਕਹਿੰਦੇ ਪਏ ਨਾ ਉਹ ਵੀ ਨਾ ਆ ਹੀ ਲੈਣ, ਅਨਾਰਦਾਨਾ, ਪੁਦੀਨਾ, ਹਰਾ ਧਨੀਆ, ਲਾਲ ਪਿਆਜ਼, ਨਿੰਬੂ ਨਿਚੋੜ ਕੇ ਨਾ ਲੂਣ ਮਿਰਚ ਪਾ ਕੇ, ਹਰੀ ਮਿਰਚ ਪਾ ਕੇ ਤੇ ਕੁੱਟ ਕੇ ਰੋਟੀ ਨਾਲ ਇਹ ਖਾਣ ਹਜਮ ਹੋ ਜਾਏਗਾ। ਪੈਨੀ ਤਾਂਬੇ ਦੀ ਧੋ ਕੇ ਨਾ, ਉਹਨੂੰ ਬੇਬੀ ਹੋਣ ਵਾਲਾ ਉਲਟੀਆਂ ਤਾਂ ਹੀ ਆਉਣੀਆਂ, 3 ਮਹੀਨੇ ਰੌਲਾ ਰਹਿੰਦਾ, ਤੇ ਉਹਨੂੰ ਪੈਨੀ ਧੋ ਕੇ ਨਾ ਤਾਂਬੇ ਦੀ ਮੂੰਹ 'ਚ ਰੱਖੇ ਕਰੇ, ਉਲਟੀ ਨੂੰ ਜੀ ਨਾ ਕਰੇਗਾ। ਫਿਰ ਐਪਲ ਸਾਈਡਰ 1 ਚਮਚਾ ਪੀ ਲਿਆ ਕਰੇ, ਜ਼ਿਆਦਾ ਨਹੀਂ ਪੀਣਾ ਇਹਨੂੰ, 1 ਚਮਚਾ 1 ਦਿਨ 'ਚ ਘੋਲ ਕੇ ਪਾਣੀ 'ਚ ਪੀ ਲਵੇ ਕਰੇ। ਤੇ ਜਿਹੜਾ 3-4 ਵਾਰੀ ਦਿਨ 'ਚ ਨਾ ਇਮਲੀ ਰਾਤ ਨੂੰ ਭਿਉਂ ਕੇ ਤੇ ਸਵੇਰੇ ਕਾਲੀ ਮਿਰਚ ਦਾ ਨਮਕ ਪਾ ਕੇ ਪੁਣ ਕੇ ਰੱਖ ਲਵੇ ਤੇ ਉਹ ਸਵੇਰੇ 2-3 ਵਾਰੀ ਮੂੰਹ 'ਚ ਜਦੋਂ ਇੱਕ ਜੀ ਹੋਇਆ ਉਲਟੀ ਨੂੰ ਉਸ ਵੇਲੇ 2-4 ਘੁੱਟ ਭਰ ਲੈ, ਉਸ ਵੇਲੇ ਭਰ ਲੈ। ਲੋ ਥਾਇਰਾਇਡ ਵਾਲੇ ਨਾ ਕਲੌਂਜੀ ਦਾ ਤੇਲ ਅੱਧਾ ਚਮਚ ਤੇ ਸ਼ਹਿਦ ਅੱਧਾ ਚਮਚ, ਇਹ 2 ਟਾਈਮ ਲੈਣ ਤੇ ਭਾਵੇਂ 1 ਵਾਰੀ ਲੈਣ, ਇਹਦੇ ਨਾਲ ਬੜਾ ਫਰਕ ਪੈਂਦਾ ਲੋ ਥਾਇਰਾਇਡ ਵਾਲਿਆਂ ਨੂੰ ਨਾ। ਕੰਨਾਂ ਵਿੱਚ ਖਾਰਿਸ਼, ਭਾਜੀ ਉਹ ਜਿਹੜੇ ਭਾਜੀ ਹੁਣ ਵੀ ਬੋਲ ਗਏ ਨੇ, ਉਹ ਕਹਿੰਦੇ ਸਰ੍ਹੋਂ ਤੇਲ ਪਾਓ। ਆਪਾਂ ਸਾਰੇ ਜ਼ਿਮੀਂਦਾਰ ਜਿਹੜਾ ਸਰ੍ਹੋਂ ਤੇਲ ਇਹ ਠੰਡਾ ਹੁੰਦਾ ਹੈ, ਆਪਾਂ ਤਾਂ ਹੀ ਕਹਿੰਦੇ ਤਲੀਆਂ ਨੂੰ ਮਾਰੋ। ਇਹ ਮਿੱਠਾ ਹੁੰਦਾ ਹੈ, ਜ਼ਿਆਦਾ ਤੇਜ਼ ਨਹੀਂ ਹੁੰਦਾ। ਜਿਹੜਾ ਤਾਰੇ ਮੇਰੇ ਤੇਲ ਹੈ ਉਹ ਤੇਜ਼ ਹੁੰਦਾ ਹੈ, ਤੁਸੀਂ ਲਿਆ ਕੇ ਵੇਖੋ, ਉਹਦਾ ਥੋੜਾ ਰੰਗ ਡਾਰਕ ਹੋਏਗਾ ਤੇ ਤਾਰੇ ਮੇਰੇ ਤੇਲ ਦਾ ਸਰ੍ਹੋਂ ਥੋੜਾ ਫਿੱਕਾ ਪੀਲਾ ਹੋਏਗਾ। ਸਰ੍ਹੋਂ ਤਾਰੇ ਮੇਰੇ ਤੇਲ ਜਿਹੜਾ ਹੈ ਉਹ ਤੁਸੀਂ ਕੰਨ 'ਚ ਮਸਾਜ ਕਰਦੇ ਰਹੋ ਨਾ, ਤੇ ਤੁਹਾਡੀ ਬਿਲਕੁਲ, ਮੈਂ ਹਫ਼ਤੇ 2-3 ਵਾਰੀ ਕਰਨੀ, ਬੜੀ ਸਿੱਕਰੀ ਜੰਮ ਜਾਂਦੀ ਤੇ ਖਾਰਿਸ਼ ਹੀ ਹੋਈ ਰੱਖਦੀ ਸੀ। ਤੇ ਤਾਰੇ ਮੇਰੇ ਤੇਲ ਮੈਂ ਬੋਤਲ ਲਿਆ ਕੇ ਰੱਖਿਆ ਤੇ ਮੈਂ ਸਾਰੇ ਹੀ ਅਸੀਂ ਪਾ ਲੈਨੇ ਥੋੜਾ ਨਾ, ਕੰਨਾਂ 'ਚ ਬੂੰਦਾਂ ਨਹੀਂ ਪਾਉਂਦੇ,
ਪਤੀਲਾ ਹੀ ਭਿਉਂ ਕੇ ਰੂਮ ਵਾਲਾ ਮਸਾਜ ਕਰਨੇ ਤੇ ਬਿਲਕੁਲ ਠੰਡ ਪੈ ਜਾਂਦੀ, ਬੜਾ ਛੇਤੀ ਆਰਾਮ ਆ ਜਾਂਦਾ। ਮੈਂ ਭੈਣ ਜੀ ਨੂੰ ਪਹਿਲਾਂ ਵੀ ਕਿਹਾ ਸੀ, ਜੰਡ ਦੀਆਂ ਫਲੀਆਂ ਲੱਗਣਗੀਆਂ 15 ਅਪ੍ਰੈਲ ਨੂੰ ਜੀ। ਛੋਟੇ ਛੋਟੇ ਫੁੱਲ ਲੱਗਦੇ ਨੇ ਪਿੰਕ ਤੇ ਚਿੱਟੇ ਜਿਹੇ, ਬੜੇ ਸੋਹਣੇ ਜਿਹੇ, ਤੇ ਉਹ ਫਿਰ ਉਸ ਤੋਂ ਪਿੱਛੇ ਫਲੀਆਂ ਲੱਗਣ ਲੱਗ ਜਾਂਦੀਆਂ ਨੇ। ਇਹ ਜਿਹੜੀਆਂ ਡੁੰਡੀਆਂ ਮੁੰਡੀਆਂ ਲਿਆਏ ਨੇ, ਫਲੀਆਂ ਨਹੀਂ ਹੈਗੀਆਂ, ਫੇਸ ਤੇ ਨਾਲ ਸਕਿਨ ਦਾ ਕੰਮ ਹੈ, ਨਾ ਜਾਣੀਆਂ ਖਰਾਬ ਹੋ ਜਾਵੇ। ਤੇ ਹਾਈ ਬਲੱਡ ਪ੍ਰੈਸ਼ਰ ਵਾਲਿਆਂ ਨੂੰ ਤੁਸੀਂ ਦੱਸੀ ਰੱਖਿਆ ਕਰੋ, ਤੁਹਾਨੂੰ ਪਤਾ, ਉਹਨੂੰ ਕਹੋ ਸੌਂਫ ਭੁੰਨ ਲਓ ਕਿਲੋ ਪੱਕੀ, ਪੀਸ ਕੇ ਰੱਖ ਲਓ, ਤੇ ਦੁੱਧ ਰਾਤੀ ਗਰਮ ਕਰਕੇ ਫਰਿੱਜ 'ਚ ਰੱਖ ਲਿਆ ਕਰੋ, ਸਵੇਰੇ ਛੇਤੀ ਠੰਡਾ ਨਹੀਂ ਹੁੰਦਾ। 2 ਚਮਚੇ ਘੋਲ ਕੇ ਝੱਟ ਕੇ ਰੱਖ ਦਿੱਤਾ, ਕੁੱਟ-ਕੁੱਟ ਕਰਕੇ ਪੀਓ ਤੇ ਜੜ੍ਹਾਂ 'ਚੋਂ ਨਿਕਲ ਜਾਂਦਾ। ਜਿਹਨੂੰ ਵੀ ਮੈਂ ਦੱਸਿਆ ਉਸੇ ਨੂੰ ਆਰਾਮ ਆ ਗਿਆ ਤੇ ਘਰ 'ਚ ਵੀ ਇਹਨਾਂ ਨੂੰ ਆਰਾਮ ਆ ਗਿਆ। ਇੱਕ ਗਾਜਰ ਦੇ ਜੂਸ 'ਚ ਨਿੰਬੂ ਨਿਚੋੜ ਕੇ ਠੰਡਾ ਨਿਰਨੇ ਕਾਲਜੇ ਪੀਣ, ਇਹ 2 ਹੀ ਇਲਾਜ ਨੇ, ਪਰ ਕਿਸੇ ਚੀਜ਼ ਨੂੰ ਹੋਰ ਕਰਨ ਦੀ ਲੋੜ ਹੀ ਕੋਈ ਨਹੀਂ। ਤੇ ਓਕੇ ਬੇਟੇ, ਸਤਿ ਸ੍ਰੀ ਅਕਾਲ, ਤੇ ਕਾਲ ਲਵੋ ਤੁਸੀਂ ਤੇ ਮੈਂ ਹੁਣ। ਸਤਿ ਸ੍ਰੀ ਅਕਾਲ, ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਹਾਂ, ਅਗਲੇ ਕਾਲਰ ਨੇ ਸਾਡੇ ਨਾਲ ਹਰਭਜਨ ਕੌਰ ਜੀ। ਹਾਂ ਬਲਵਿੰਦਰ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੈਂ ਦੱਸਣਾ ਸੀ, ਜਿਹੜਾ ਭਾਜੀ ਕਹਿੰਦੇ ਨਕਸੀਰ ਫੁੱਟਦੀ ਆ, ਇਹ ਲਾਲ ਹਲਦੀ ਲੈ ਕੇ ਕੋਸਾ ਪਾਣੀ ਕਰਕੇ ਪੌਣਾ ਕੁ ਕੱਪ ਉਹਦੇ ਵਿੱਚ ਖੋਰ ਕੇ ਪੀ ਲਓ, ਮੁੜ ਕੇ ਨਕਸੀਰ ਨਾ ਫੁੱਟੂਗੀ। ਹਲਦੀ ਲੈਣੀ ਆ? ਦੱਸਣਾ ਸੀ ਤੁਹਾਨੂੰ। ਹਾਂਜੀ, ਹਲਦੀ ਨਹੀਂ, ਹਲਦੀ ਨਹੀਂ, ਇਹ ਲਾਲ ਫਟਕੜੀ। ਲਾਲ ਫਟਕੜੀ, ਠੀਕ ਹੈ। ਹਾਂਜੀ, ਤੇ ਘੋਲ ਕੇ ਕੋਸੇ ਪਾਣੀ 'ਚ ਪੀ ਲੈ, ਮੁੜ ਕੇ ਨਕਸੀਰ ਨਾ ਫੁੱਟੂ। ਠੀਕ ਹੈ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਇਹਨੂੰ ਕਹਿੰਦੇ ਹੁੰਦੇ ਵਿੱਚ ਡਾਕਟਰ ਤੇ ਜਾਣਾ ਤਾਂ ਤੁਹਾਨੂੰ ਅਪਾਇੰਟਮੈਂਟ ਬਣਾਉਣੀ ਪੈਣੀ ਹੈ, ਪਰ ਇੱਥੇ ਜਿੱਥੇ ਨਾਲ ਹੀ ਦੱਸ ਦਿੰਦੇ ਆ। ਕੁਲਵੰਤ ਕੌਰ ਜੀ, ਹੈਲੋ, ਸਤਿ ਸ਼੍ਰੀ ਅਕਾਲ। ਹਾਂ, ਸਤਿ ਸ਼੍ਰੀ ਅਕਾਲ ਬਲਵਿੰਦਰ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸ਼ੁਕਰ ਹੈ, ਤੁਹਾਡੀ ਆਵਾਜ਼ ਸੁਣ ਕੇ ਤਾਂ ਦੁੱਖ ਉਦਾਂ ਹੀ ਦੂਰ ਹੋ ਜਾਂਦੇ ਆ। ਤਾਂ ਇਹ ਤੁਹਾਡਾ ਪ੍ਰੋਗਰਾਮ ਸੁਣ ਕੇ ਤਾਂ ਬਹੁਤ ਹੋਰ ਵੀ ਜ਼ਿਆਦਾ ਏਦਾਂ ਚੰਗਾ ਲੱਗਦਾ। ਬਾਕੀ ਮੈਂ ਨਕਸੀਰ ਤੋਂ ਦੱਸਣਾ ਸੀਗਾ ਕਿ ਉਹ ਕਹਿੰਦੇ ਸੀ ਜਿਨ੍ਹਾਂ ਦੀ ਨਕਸੀਰ ਫੁੱਟਦੀ ਆ, ਉਹਨਾਂ ਨੂੰ ਕਹੋ ਕਿ ਗੂੰਦ ਕਤੀਰਾ ਜਿਹੜਾ ਹੁੰਦਾ ਆ ਨਾ, ਉਹ ਲਿਆ ਕੇ ਠੰਡੇ ਰਾਤ ਨੂੰ ਜਿੱਦਾਂ ਭਿਗੋ ਦੇਣਾ, ਤਾਂ ਫਿਰ ਤੁਸੀਂ ਦਿਨੇ ਜਦੋਂ ਵੀ ਮਰਜ਼ੀ ਪੀ ਲਓ। ਦਿਨ 'ਚ 2-3 ਵਾਰੀ ਪੀਣਾ ਤਾਂ ਉਹਦੇ ਨਾਲ ਫਰਕ ਪੈ ਜਾਂਦਾ। ਤੇ ਦੂਸਰਾ ਇੱਕ ਮੈਂ ਇਹ ਦੱਸਣਾ ਸੀਗਾ, ਜਿਨ੍ਹਾਂ ਦੇ ਉਹ ਕਹਿੰਦੇ ਸੀਗੇ ਕਿ ਮੋਚ ਆਈ ਆ, ਤਾਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੀ ਆ ਕਿ ਜਿਹੜੀ ਆਪਣੀ ਅੰਬਾ ਹਲਦੀ ਹੁੰਦੀ ਆ, ਉਹ ਜ਼ਰੂਰ ਬੋਇਲ ਕਰਕੇ ਦੁੱਧ ਦੇ ਵਿੱਚ ਤਾਂ ਇੰਨਾ ਕੁ ਘਿਓ ਪਾ ਕੇ ਤਾਂ ਉਹ ਸ਼ਹਿਦ ਪਾ ਕੇ ਲੈਣ, ਤਾਂ ਉਹਨਾਂ ਦੀ ਜਿਹੜੀ ਅੰਦਰੋਂ ਸੱਟ ਆ ਉਹ ਫਿਰ ਠੀਕ ਹੋ ਜਾਊਗੀ। ਕਿਉਂਕਿ ਮੇਰੇ ਲੱਤ ਦੇ ਉੱਤੇ ਸੱਟ ਲੱਗੀ ਸੀਗੀ, ਮੈਂ ਤਕਰੀਬਨ 15-20 ਦਿਨ ਇਹੀ ਪੀਤੀ ਆ। ਇੱਕ ਸੁੱਧੀ ਸਦਾ ਪਤਾ ਨਹੀਂ ਕਿਹੜਾ ਤੇਲ ਉਹ ਹੁੰਦਾ ਨਾ, ਉਹ ਮਲਿਆ ਸੀ, ਉਹਨਾਂ ਦੇ ਨਾਲ ਮੈਨੂੰ ਫਰਕ ਪਿਆ ਆ। ਤਾਂ ਪਲੀਜ਼ ਉਹਨਾਂ ਨੂੰ ਇਹ ਮੇਰੀ ਰਿਕੁਐਸਟ ਆ ਕਿ ਜਿਨ੍ਹਾਂ ਨੂੰ ਮੋਚ ਆਈ ਆ ਉਹ ਜ਼ਰੂਰ ਇਹ ਕਰ ਲੈਣ, ਤਾਂ ਜ਼ਿਆਦਾ ਠੀਕ ਹੋ ਜਾਏ। ਤੇ ਬਾਕੀ ਇਹ ਜਿਹੜੀ ਇਮਲੀ ਹੁੰਦੀ ਆ, ਇਹ 20 ਨਕਸੀਰ ਤੋਂ ਬਹੁਤ ਅੱਛੀ ਆ। ਇਹ ਭਿਗੋ ਕੇ ਤਾਂ ਵਿੱਚ ਸ਼ੱਕਰ ਪਾ ਕੇ ਲੈ ਲੈਣ, ਤਾਂ ਉਹਦੇ ਨਾਲ ਠੀਕ ਹੋ ਜਾਏ। ਠੀਕ ਹੈ, ਹਾਂਜੀ, ਓਕੇ ਜੀ। ਬਲਵਿੰਦਰ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਸਵੀਰ ਕੌਰ ਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਆਹ ਜਿਹੜੇ ਕਹਿੰਦੇ ਨੱਕ ਚੋਂ ਪਾਣੀ ਵਗਦਾ, ਇਹ ਤਾਂ ਫੜਕੜੀ ਵਾਲਾ ਬੇਸਣ ਖਾਣ, ਉਹਨਾਂ ਵੀ ਹਟ ਜਾਂਦਾ। ਮੈਨੂੰ ਸਵੇਰ ਨੂੰ ਉੱਠਦੀ ਹੁੰਦੀ ਸੀ ਨਾ, ਦਿਨੇ ਤਨੇ ਸਵੇਰ ਨੂੰ ਚੰਗਾ ਕੱਪੜਾ ਭਿੱਜ ਜਾ। ਤੇ ਦੂਸਰਾ ਜਿਹੜੇ ਨੱਕ ਦੀ ਹੱਡੀ ਵਧੀ ਦੱਸਦੇ, ਉਹਲੀ ਵੀ ਇਹ ਚੀਜ਼ ਵੀ ਬਣਾਉਣ। ਤੇ ਕੁਆਰ ਤਾਂ ਹਲਦੀ ਦੇਸੀ ਘੀ ਚੋਂ ਕਾੜ ਕੇ ਬਣਾ ਕੇ ਲੇਪ ਜੀ, ਉਹ ਨੱਕ ਦੇ ਉੱਤੇ, ਉਹਨਾਂ ਵੀ ਹਟ ਸਕਦਾ ਆ। ਦੂਜਾ ਭੈਣ ਨੇ ਮਿਰਚਾਂ ਪੁੱਛੀਆਂ ਆ ਭੈਣ ਦੀਆਂ, ਇਹਨੂੰ ਕੱਚ ਦੇ ਭਾਂਡੇ 'ਚ ਪਾ ਕੇ ਤੇ ਉੱਤੇ ਫੋਲ ਪੇਪਰ ਲਾ ਕੇ ਢੱਕਣ ਲਾ ਕੇ ਰੱਖ ਦੇਣ, ਥੋੜਾ ਜਿਹਾ ਬੰਦ ਵਾਲਾ। ਅੱਛਾ, ਉਹਦਾ ਢੱਕਣ ਨਹੀਂ, ਬੋਤਲ ਦਾ ਢੱਕਣ ਨਹੀਂ ਮੇਲਣਾ, ਫੋਇਲ ਪੇਪਰ ਲਾ ਕੇ। ਮੈਂ ਉਹਦਾ ਪਲਾਸਟਿਕ ਦਾ ਢੱਕਣ ਸੀ, ਮੈਂ ਹਰ ਸਾਲ ਜਿੱਦਾਂ ਅੱਜ ਕੱਲ ਬਣਾਉਣੀ ਗਰਾਹ 'ਚ ਰੱਖ ਦੇਣੀ, ਤੇ ਫੇਰ ਵੀ ਉੱਲੀ ਪੈਂਦੀ ਸੀ। ਮੈਂ ਫੋਲ ਪੇਪਰ ਲਾਇਆ, ਮੈਂ 20 ਦਿਨ ਹੀ ਚੱਕੀਆਂ ਆ। ਕਿਉਂ ਮੈਂ 2-3 ਵਾਰੀ ਅੱਗੇ ਬਣਾ ਸਕਦੀ, ਹੁਣ ਮੈਂ ਕੱਲੀਆਂ ਕੱਟੀਆਂ ਹੀ ਕਿਲੋ ਬਣਾ ਲਈਆਂ। ਅੱਛਾ, ਮੈਨੂੰ ਲੰਗਰ ਲਾਉਣਾ ਮੈਂ ਫਰਮਾਇਸ਼ ਬਹੁਤ ਸੀ, ਮੈਂ ਇਕੱਠੀਆਂ ਕਿਲੋ ਭੇਜਤੀਆਂ ਕੱਢ ਕੇ ਜੱਗ ਭਰ ਕੇ ਜੂਸ ਦਾ। ਨਿੰਬੂ ਹੁਣ ਹੈਗੇ ਘਰੀ ਆਮ, ਤੇ ਫੋਲ ਪੇਪਰ ਲਾਇਆ, ਉੱਲੀ ਪੂਰਾ ਨਹੀਂ ਆਈ। ਮੈਂ ਇਸ ਕਰਕੇ ਫਿਰ ਕੀਤਾ, ਮੈਂ ਕਿਹਾ ਫੋਲ ਪੇਪਰ ਲਾ ਦੋ, ਉੱਲੀ ਨਹੀਂ ਆਉਂਦੀ। ਢੱਕਣ ਤੇ ਪਲਾਸਟਿਕ ਦਾ ਕਰਕੇ ਮੈਂ ਫੋਲ ਪੇਪਰ ਲਾਇਆ ਸੀ। ਮੈਂ ਕਿਹਾ ਪਲਾਸਟਿਕ ਨੂੰ ਖਟਿਆਈ ਖਰਾਬ ਨਾ ਕਰਦਾ। ਕੱਚ ਦਾ ਬੋਲ ਸੀ ਵੱਡਾ, ਤੇ ਉੱਲੀ ਨਹੀਂ ਆਉਂਦੀ। ਮੈਂ ਇਹ ਤਜਰਬਾ ਕੀਤਾ ਵੀ ਉਹਦੇ ਨਾਲ ਹਵਾ ਨਹੀਂ ਜਾਂਦੀ। ਠੀਕ ਹੈ। ਤੇ ਦੂਜਾ ਭੈਣ ਜੀ ਰਾਣੀ ਦਾ ਥੈਂਕ ਯੂ। ਜਿਹੜਾ ਮੈਨੂੰ ਚੱਕਰ ਸਵੇਰ ਨੂੰ ਜਦੋਂ ਮੈਂ ਨਿਤਨੇਮ ਕਰਨ ਬੈਂਦੀ ਸੀ, ਉਦੋਂ ਬਹੁਤ ਜ਼ਿਆਦਾ ਆਉਂਦੇ, ਉਦਾਂ ਦਿਨੇ ਨਹੀਂ ਆਉਂਦੇ। ਤੇ ਉਹ ਸਰੋਂ ਦਾ ਤੇਲ ਜਿੱਦਾਂ ਉਹਨਾਂ ਨੇ ਕਿਹਾ ਨਾ ਕੰਨਾਂ 'ਚ ਪਾਵੋ, ਉਹ ਮੈਂ ਕਰਨਾ ਸ਼ੁਰੂ ਕੀਤਾ ਆ, ਤੇ ਮੈਨੂੰ ਚੱਕਰ ਹਟ ਗਏ। ਅੱਛਾ, ਠੀਕ ਹੈ। ਕਿਉਂ ਮੇਰੇ ਕੰਨ ਤੇ ਇੱਕ ਤੋਂ ਤਾਂ ਮੈਨੂੰ ਸੁਣਨੋਂ ਹਟ ਗਿਆ ਸੀ, ਪਰ ਫਿਰ ਮੈਂ ਡਾਕਟਰ ਤੋਂ ਚੈੱਕ ਕਰਾ ਕੇ ਮੈਂ ਹੈਮੋਪੈਥੀ ਦੀ ਦਵਾਈ ਲਈ, ਉਹੀ ਖਾਧੀ, ਉਹੀ ਕੰਨ 'ਚ ਪਾਈ ਸੀ। ਪਰ ਮੈਨੂੰ ਕੰਨਾਂ ਦੇ ਚੱਕਰ, ਇਹ ਜਿਹੜੇ ਚੱਕਰ ਸੀ, ਇਹ ਮੈਨੂੰ ਅੱਗੇ ਵੀ ਏਦਾਂ ਹੀ ਸੀ, ਤੁਰੀ ਫਿਰਦੀ ਨੂੰ ਨਹੀਂ ਆਉਂਦੇ। ਜਦੋਂ ਸਵੇਰ ਨੂੰ ਨਿਤ ਕੰਮ ਕਰਨ ਬਹਿਣਾ, ਮੈਨੂੰ ਕਈ ਵਾਰੀ ਅੱਖਾਂ ਤੋਂ ਦਿਸਣੋਂ ਵੀ ਹਟ ਜਾਣਾ।
ਤੇ ਹੁਣ ਮੈਂ ਉਹ ਕੰਨਾਂ 'ਚ ਉਹ ਰੋਜ਼ ਕਰਦੀ ਆ ਵੀ 15-20 ਮਿੰਟ ਉਧਰ ਨੂੰ 15-20 ਚੱਕਰ ਹੁਣ ਘਟ ਗਏ, ਕਿਤੇ ਹੀ ਆਉਂਦਾ ਪਰ ਨਹੀਂ ਬਹੁਤ ਫਰਕ ਪਿਆ। ਅੱਛਾ ਤੇ ਮੈਂ ਕਿਹਾ ਦੱਸਦੇ ਆ ਅੱਜ ਵੀ ਇਹ ਚੀਜ਼ ਬਹੁਤ ਗੁੱਡ ਆ। ਕੰਨਾਂ ਦੀਆਂ ਦਵਾਈਆਂ ਖਾ ਸਾਰਿਆਂ ਦੇ ਹੋਏ ਆ, ਮੈਂ ਤੋਂ ਤਾਂ ਜ਼ਿਆਦਾ ਹੈਮੋਪੈਥੀ ਦੀ ਲੈਣੀ ਨਹੀਂ ਮੈਂ ਦਵਾਈ, ਤੇ ਜਾਂ ਆਪਣਾ ਰੈਡੀਓ ਵਾਲਾ ਜਿਹੜਾ ਸਾਰਾ ਸਿਸਟਮ ਵਰਤਦੀ, ਤੇ ਜਾਂ ਉਹ 4 ਚੀਜ਼ਾਂ ਵਾਲਾ ਜਿਨ੍ਹਾਂ ਦੇ ਪਾਣੀ ਆਉਂਦਾ ਉਹ ਵੀ ਨਾਲ ਪੀਣ, ਫਟਕੜੀ ਵੀ। ਠੀਕ ਹੈ, ਇਹ ਬਹੁਤ ਚੀਜ਼ ਚੰਗੀ, ਅਸੀਂ ਤਾਂ ਬਣਾਉਂਦੇ ਰਹੀਦਾ ਕਿਉਂ ਮੇਰੇ ਹਸਬੈਂਡ ਸਟ੍ਰੋਕ ਆ, ਮੈਂ ਤਾਂ ਬਣਾਉਂਦੀ ਰਹਿੰਦੀ ਹਾਂ ਫਟਕੜੀ ਆਵੇ। ਠੀਕ ਹੈ, ਇਹ ਤਾਂ ਬਹੁਤ ਚੰਗੀ ਚੀਜ਼ ਆ, ਉਦਾਂ ਵੀ ਖਾ ਲੈਣ ਕਈ। ਇੱਕ ਬੁੜੀ ਨੇ ਇੱਥੇ ਰੇਡੀਓ ਤੇ ਦੱਸਿਆ ਸੀ, ਕਹਿੰਦੀ 15 ਸਾਲ ਹੋ ਗਿਆ ਸੀ ਮੇਰੇ ਘਰ ਵਾਲੇ ਨੂੰ ਅਲਰਜੀ ਹੁੰਦੀ ਨੂੰ, ਇੰਨਾ ਹੀ ਹਟ ਗਈ। ਹਾਂਜੀ ਹਾਂਜੀ, ਫਾਇਦਾ ਤਾਂ ਹੁੰਦਾ ਆ ਪਰ ਕਰਨਾ ਪਊਗਾ। ਪਰ ਕਰਦੇ ਨੀ ਭੈਣ ਜੀ, ਮੈਂ ਦੇਖਿਆ, ਮੈਂ ਹੁਣ ਤੱਕ ਥੋੜੀ ਚੁੱਪ ਕਰ ਗਈ, ਤਾਂ ਸੁਣ ਕੇ ਮੈਂ ਸਾਰਿਆਂ ਨੂੰ ਚੀਜ਼ਾਂ ਦੱਸਦੀ ਆ। ਕਈਆਂ ਨੂੰ ਆਰਾਮ ਆ ਗਿਆ, ਕਾਲੀਆਂ ਮਿਰਚਾਂ ਦਾ ਪੈਰਾਂ ਦੀ ਸੂਜ ਲੱਥ ਗਈ ਆ। ਹਾਂਜੀ ਹਾਂਜੀ, ਖਾਣੀਆਂ ਵੀ ਸਿਰਫ 2, ਇੱਕ ਬਦਾਮ ਦੀ ਗਿਰੀ ਤੇ 2 ਕਾਲੀਆਂ ਮਿਰਚਾਂ। ਤਾਂ ਅੱਥੀ ਦਿਨੀ ਜੁੱਤੀ ਪਾ ਕੇ, ਬੂਟ ਪਾ ਕੇ, ਇੱਕ ਭੈਣ ਆ ਕੇ ਚੱਪਲਾਂ ਪਾ ਕੇ ਆਉਂਦੀ ਸੀ ਉਹ ਘਰ। ਸਾਡੇ ਇੱਕ ਰਿਸ਼ਤੇਦਾਰੀ ਚ ਕੁੜੀ ਸੀ 42-43 ਸਾਲ ਦੀ, ਐਡੀਆਂ ਉਹਦੀਆਂ ਲੱਤਾਂ, ਇੱਥੇ ਵਿਆਹ ਤੇ ਆਈ। ਮੈਂ ਕਿਹਾ ਹੁਣ ਤਾਂ ਇਸ ਉਮਰ ਚ ਇੰਨੀ ਸੋਚ, ਤੇ ਮੈਨੂੰ ਦੱਸਿਆ ਤਾਂ ਉਹਦਾ ਫੋਨ ਆ, ਕਹਿੰਦੀ ਮਾਸੀ ਜੀ ਮੈਂ ਠੀਕ ਆ ਨਾ। ਅੱਛਾ ਜੀ, ਹੁਣ ਕੋਈ ਕਰਦਾ ਨੀ, ਫੇਰ ਇਹਦਾ ਮਨ ਵੀ ਫੇਰ ਹੌਲੀ ਹੌਲੀ, ਜਿੱਦਾਂ ਭੈਣ ਜੀ ਗੁਰਦੀਪ ਕੌਰ ਕਈ ਵਾਰੀ ਕਹਿ ਦਿੰਦੀ ਆ, ਫਿਰ ਸੱਚੀ ਕਹਿੰਦੀ। ਕੋਈ ਨਹੀਂ, ਕਰਨੇ ਵਾਲੇ ਵੀ ਬਹੁਤ ਹੁੰਦੇ ਆ, ਇੰਨੇ ਨਿਰਾਸ਼ ਨਹੀਂ ਹੋਈਦਾ। ਜੇ ਕਰਨਗੇ ਤੇ ਉਹਨੂੰ ਆਰਾਮ ਆਊ। ਤੁਸੀਂ ਜਿੰਨੀ ਦਵਾਈ ਦੱਸਦੇ ਹੋ ਥੋੜੀ ਲੈ ਲਓ। ਮੈਂ ਇਹਨਾਂ ਦੇ ਹੁਣ ਸਾਨੂੰ ਇਨਫੈਕਸ਼ਨ ਵੀ ਹੋ ਜਾਂਦੀ ਆ, ਪਥਰੀ ਵੀ ਜਿੱਦਾਂ ਸੀਗੀ, ਤਾਂ ਦੇਸੀ ਦਵਾਈ ਨਹੀਂ ਨਿਕਲੀ ਆ, ਤੇ ਅਸੀਂ ਜਦੋਂ ਥੋੜੀ ਬਹੁਤ ਟਾਈਮ ਪਾ ਕੇ ਬਣਾ ਦੇਈਦੀ ਜੀ ਜੀ, ਵਿੱਚ ਸਟਾਪ ਜੋ ਕਰਨੀ, ਲਗਾਤਾਰ ਇਹ ਵੀ ਨਹੀਂ ਖਾਣੀ ਇਨਫੈਕਸ਼ਨ ਵਾਲੀ ਦਵਾਈ ਵੀ। ਤੇ ਪਰ ਹੁਣ ਇਹ ਕਾਰਨ ਜਿਹੜਾ ਕਰੇ ਆਰਾਮ ਤਾਂ ਜ਼ਰੂਰ ਹੁੰਦਾ, ਇਹ ਤਾਂ ਗੱਲ ਚ ਹੈ। ਜੀ ਜੀ, ਥੈਂਕ ਯੂ। ਚੰਗਾ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ, ਸਾਡਾ ਇੱਕ ਬ੍ਰੇਕ ਦਾ ਟਾਈਮ ਹੋ ਗਿਆ, ਆਪਾਂ ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ। 40827252 ਸਟੂਡੀਓ ਦਾ ਫੋਨ ਨੰਬਰ ਆ, ਇਸ ਤੇ ਕਾਲ ਕਰ ਸਕਦੇ ਆ। ਜੇ ਤੁਹਾਡੀ ਲਾਈਨ ਛੁੱਟ ਵੀ ਜਾਵੇ ਤਾਂ ਤੁਸੀਂ ਦੁਬਾਰਾ ਵੀ ਕਾਲ ਕਰ ਸਕਦੇ ਆ, ਇਸੇ ਨੰਬਰ ਤੇ ਦੁਬਾਰਾ ਕਾਲ ਕਰ ਸਕਦੇ ਆ। ਲੈਣੇ ਆ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਆਉਣਾ ਵਾਪਸ। ਇਹੀ ਪ੍ਰੋਗਰਾਮ ਐਤਵਾਰ ਨੂੰ ਰਿਪੀਟ ਸੁਣ ਸਕਦੇ ਆ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KCVR 1570 AM, ਸਟਾਕਟਨ, ਮੋਡੈਸਟੋ, KOBO ਯੂਬਾ ਸਿਟੀ 1450। ਅਜ਼ਰਬਾਈਜਾਨ ਤਰੀਕੇ ਦੇ ਨਾਲ ਕਿਵੇਂ ਸਾਡੇ ਬਜ਼ੁਰਗ ਇਲਾਜ ਕਰਦੇ। ਤੁਸੀਂ ਫੀਡਬੈਕ ਸੁਣਦੇ ਵੀ ਆ, ਤਾਂ ਬਹੁਤ ਸਾਰੇ ਲੋਕ ਆ ਜਿਹੜੇ ਉਹ ਫੀਡਬੈਕ ਦਿੰਦੇ ਵੀ ਨਹੀਂ, ਪਰ ਉਹਨਾਂ ਨੂੰ ਆਰਾਮ ਆਉਂਦਾ। ਪਰ ਜਿਹੜਾ ਕਰਦਾ ਆ, ਕਰਕੇ ਦੇਖ ਲਿਆ ਕਰੋ, ਕੋਈ ਸਾਈਡ ਇਫੈਕਟ ਨਹੀਂ। ਜੇ ਤੁਹਾਨੂੰ ਬਾਏ ਆ, ਗਰਮੀ ਆ, ਜਾਂ ਕਿਸੇ ਚੀਜ਼ ਤੋਂ ਅਲਰਜੀ ਆ, ਤੇ ਉਹ ਚੀਜ਼ ਤੁਸੀਂ ਵਿੱਚ ਨਹੀਂ ਲੈਣੀ, ਪਰ ਕਰਕੇ ਜ਼ਰੂਰ ਦੇਖਿਆ ਕਰੋ। ਪਰ ਜਦੋਂ ਤੁਹਾਨੂੰ ਆਰਾਮ ਆ ਜਾਂਦਾ ਨਾ, ਬਾਕੀਆਂ ਨੂੰ ਵੀ ਜ਼ਰੂਰ ਦੱਸਿਆ ਕਰੋ ਕਿ ਸਾਨੂੰ ਇਸ ਚੀਜ਼ ਤੋਂ ਆਰਾਮ ਆਇਆ ਆ। ਉਹ ਭਲੇ ਦਾ ਕੰਮ ਹੁੰਦਾ ਹੈ, ਉਹ ਤੁਸੀਂ ਵੀ ਜ਼ਰੂਰ ਕੋਸ਼ਿਸ਼ ਕਰਿਆ ਕਰੋ ਕਿ ਆਪਾਂ ਅੱਗੇ ਤੋਂ ਅੱਗੇ ਭਲਾ ਕਰਨਾ ਆ। ਪਰ ਡਾਕਟਰ ਕੋਈ ਨਹੀਂ ਜਿਹੜਾ ਤੁਹਾਨੂੰ ਕੋਈ ਦਵਾਈ ਲਿਖ ਕੇ ਦੇ ਦੇ, ਜਾਂ ਤੁਹਾਨੂੰ ਭੇਜ ਦੇਵੇ, ਜਾਂ ਤੁਹਾਤੋਂ ਪੈਸੇ ਮੰਗਵਾ ਲਵੇ, ਇਸ ਤਰ੍ਹਾਂ ਦਾ ਸਾਡੇ ਕੋਲ ਕੋਈ ਵੀ ਡਾਕਟਰ ਨਹੀਂ ਹੁੰਦਾ। ਸਿਰਫ ਤੇ ਸਿਰਫ ਸਾਡੇ ਸਰੋਤੇ ਹੀ ਹੁੰਦੇ ਆ। ਤੇ ਤੁਸੀਂ ਵੀ ਜੇ ਤੁਹਾਡੇ ਕੋਲ ਕੋਈ ਵੀ ਇਲਾਜ ਹੁੰਦਾ ਤੇ ਪਲੀਜ਼ ਜ਼ਰੂਰ ਸ਼ੇਅਰ ਕਰਿਆ ਕਰੋ। ਅੱਗੇ ਕਾਲਾਂ ਵੱਲ ਚੱਲਦੇ ਹਾਂ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਬੀਸਲਾ ਪਰਿਵਾਰਸ, ਬੇਕਰਫੀਲਡ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪ੍ਰਵਿੰਦਰ ਸਿੰਘ ਧਾਲੀਵਾਲ ਤੇ ਬਲਵੰਤ ਕੌਰ ਮਾਰਕੀਟ ਓਹਾਇਓ, ਸੰਤ ਸਿੰਘ ਤੇ ਦੇਬਾਂ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਟਰਲਿਕ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਗੁਰਚਰਨ ਸਿੰਘ ਜੀ ਬੇਕਰਸਫੀਲਡ, ਗੁਰਮੀਤ ਸਿੰਘ ਚੱਲੀ ਐਸਕਲੋਨ, ਸਤਵੰਤ ਕੌਰ ਸੇਖੋਂ ਯੂਨੀਅਨ ਸਿਟੀ, ਬਹਾਦਰ ਸਿੰਘ ਜੀ ਜਿਨ੍ਹਾਂ ਤੋਂ ਤੁਸੀਂ ਹੋਮੋਪੈਥੀ ਤੇ ਨੈਚੁਰੋਪੈਥੀ ਦੀ ਇਨਫੋਰਮੇਸ਼ਨ ਲੈ ਸਕਦੇ ਹੋ। ਉਹਨਾਂ ਨੂੰ ਕਾਲ ਕਰ ਸਕਦੇ ਹੋ 5594920513, 559-492-0513। ਚੱਲਦੇ ਅਸੀਂ ਤੁਹਾਡੀਆਂ ਕਾਲਸ ਵੱਲ। ਤੁਸੀਂ ਕਾਲ ਕਰਕੇ ਆਪਣੀ ਫੀਡਬੈਕ ਵੀ ਦੇਣੀ ਆ। ਜੇ ਤੁਹਾਨੂੰ ਕੋਈ ਪ੍ਰੋਬਲਮ ਆ ਤੁਸੀਂ ਉਹ ਦੱਸਣੀ ਆ। ਜੇ ਤੁਹਾਡੀ ਲਾਈਨ ਡ੍ਰੌਪ ਹੋ ਜਾਂਦੀ ਹੈ ਤੁਸੀਂ ਕਾਲ ਕਰ ਸਕਦੇ ਆ। ਦਲਵੀਰ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ 2 ਕੁਐਸਚਨ ਨੇ। ਮੇਰੇ ਜੀ ਆਇਰਨ ਬਹੁਤ ਘਟਦਾ, ਮੈਂ ਜਾਣੀ ਜਦੋਂ ਵੀ ਚੈੱਕ ਕਰਾਉਣਾ ਤੇ ਆਇਰਨ ਘਟਿਆ ਹੁੰਦਾ, ਤੇ ਬਾਕੀ ਮੈਂ ਆਇਰਨ ਵਾਲੀਆਂ ਚੀਜ਼ਾਂ ਤਾਂ ਮੈਂ ਕਾਫੀ ਖਾਂਦਾ ਤੇ ਬਿਲਕੁਲ ਸਹੀ ਹੋ ਜਾਂਦਾ। ਜਾਣੀ ਪਰਮਾਨੈਂਟ ਨਹੀਂ ਹੈਗਾ ਵੀ ਇਹਦਾ ਕੋਈ ਇਲਾਜ ਹੋਵੇ ਤਾਂ ਦੱਸੇ ਆਇਰਨ ਕਿਉਂ ਬੋਡੀ ਚ ਇੰਨਾ ਕਿਉਂ ਘਟਦਾ। ਠੀਕ ਹੈ। ਦੂਜਾ ਕੁਐਸਚਨ ਹੈ ਜੀ, ਇਹ ਆਪਣੇ ਰਾਤ ਨੂੰ ਸੁੱਤੇ ਪਏ ਹੁੰਦੇ ਤੇ ਦੰਦ ਬੜੇ ਕਿਰਚਦੇ ਨੇ। ਟਮਾਟਰ ਵਗੈਰਾ ਵੀ ਖਾਂਦੇ, ਜਮੈਣ ਵੀ, ਆਪਣੀ ਕਾਲੀ ਮਿਰਚ ਵੀ, ਜਾਣੀ ਉਹਦਾ ਨਾਲ ਕੋਈ ਫਰਕ ਨਹੀਂ ਪੈ ਰਿਹਾ ਕੋਈ। ਹਾਂ ਜੀ, ਇੱਕ ਲੇਡੀਜ਼ ਦੱਸਦੇ ਸੀ ਜੀ, ਆਪਣੇ 2 ਸਾਲ ਹੋ ਗਏ ਪਹਿਲਾਂ ਮੈਂ ਸੁਣਿਆ ਸੀਗਾ ਉਹਨਾਂ ਦੇ, ਪਹਿਲਾਂ ਇਹ ਆਪ ਖੁਦ ਇਹ ਦੰਦ ਕਿਰਚਦੇ ਸੀਗੇ ਵੀ, ਉਹ ਪਤਾ ਨਹੀਂ ਉਹਨੇ ਦੱਸਿਆ ਵੀ ਸੀਗਾ ਤੇ ਉਦੋਂ ਮੈਂ ਲਿਖਿਆ ਨਹੀਂ ਹੈਗਾ। ਤੇ ਜੇ ਕੋਈ ਦੁਬਾਰਾ ਪੁੱਛ ਲੈਣੇ। ਹਾਂਜੀ ਠੀਕ, ਥੈਂਕ ਯੂ ਜੀ, ਥੈਂਕ ਯੂ। ਜਿਹੜਿਆਂ ਦੇ ਦੰਦ ਕਿਰਚਣੋਂ ਹਟਿਆ, ਜੇ ਤੁਸੀਂ ਸੁਣਦੇ ਹੋ ਤੇ ਜ਼ਰੂਰ ਸ਼ੇਅਰ ਕਰ ਲਿਓ। ਕਰਮਜੀਤ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਦੀਦੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ, ਮੇਰਾ ਬੇਟਾ 25 ਸਾਲ ਦਾ ਤੇ
ਉਹ ਪਹਿਲਾਂ ਚੰਗਾ ਭਲਾ ਸਾਰਾ ਕੁਝ ਖਾਂਦਾ ਸੀਗਾ ਤੇ ਹੁਣ ਕਈ ਵਾਰੀ ਉਹਦੀ ਪੇਟ ਖਰਾਬ ਹੋ ਗਿਆ ਤੇ ਡਾਇਰੀਆ ਵੀ ਹੋ ਜਾਂਦਾ ਸੀਗਾ ਤੇ ਉਸ ਤੋਂ ਬਾਅਦ ਹੁਣ ਡਾਕਟਰ ਕਹਿੰਦਾ ਵੀ ਹੁਣ ਉਹਨੂੰ ਟੈਸਟ ਕੀਤੇ ਕਹਿੰਦਾ ਹੁਣ ਗਲੂਟਨ ਫ੍ਰੀ ਹੀ ਖਾ ਸਕਦਾ, ਹੁਣ ਦੂਜਾ ਫੂਡ ਖਾ ਹੀ ਨਹੀਂ ਸਕਦਾ, ਪਤਾ ਨਹੀਂ ਐਲਰਜੀ ਆ ਦੂਜੇ ਫੂਡ। ਕੋਈ ਨਹੀਂ, ਫਿਰ ਵੀ ਠੀਕ ਹੋ ਜਾਂਦੇ ਲੋਕੀ ਕਈ ਬਾਅਦ ਵਿੱਚ। ਹਾਂਜੀ, ਕਈ ਜੇ ਕਿਸੇ ਮੇਰੇ ਵੀਰ ਨੂੰ ਪਤਾ ਹੋਵੇ। ਤੇ ਇੱਕ ਮੇਰਾ ਹੋਰ ਕੁਐਸਚਨ ਆ, ਮੇਰੇ ਡੈਡੀ ਦੇ ਅੱਖ ਦੇ ਪਿੱਛੇ ਨਾ ਥੋੜਾ ਮਾਸ ਵਧਿਆ ਹੋਇਆ, ਉਹਦੇ ਨਾਲ ਜਿੱਦਾਂ ਸ਼ੈਡੋ ਜਿਹਾ ਆਉਂਦਾ ਮੇਰੇ ਡੈਡੀ ਦੇ ਅੱਖ ਦੇ ਮੂਹਰੇ, ਤੇ ਉਹਦਾ ਜੇ ਪਤਾ ਹੋਵੇ ਕਿ ਮੇਰੇ ਵੀਰ ਨੂੰ ਬਹੁਤ ਬਹੁਤ ਥੈਂਕ ਯੂ ਹੋਊਗਾ ਜਿਹੜੇ ਦੇਣਗੇ। ਹਾਂਜੀ ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ, ਧੰਨਵਾਦ। ਗੁਰਦੇਵ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਜੀ ਭੈਣ ਜੀ, ਮੈਂ ਨਾ ਆਪਣਾ 2.5 ਸਾਲ ਹੋ ਗਏ ਮੈਂ ਅੱਖਾਂ ਦੀ ਸਰਜਰੀ, ਮੇਰੇ ਲੈਂਜ ਪਾਏ ਆ। ਹਾਂਜੀ। ਅੱਖਾਂ ਚੋਂ ਪਾਣੀ ਪੁੱਛਣਾ ਸੀਗਾ ਵੀ ਆਪਣਾ ਗੁਲਾਬ ਦੇ ਅਰਕ ਵੀ ਅੱਗੇ ਵੀ ਇੱਕ ਵਾਰੀ ਦੱਸਿਆ ਸੀਗਾ ਵੀ ਆਪਣਾ ਵੀ ਫੜਕੜੀ ਪਾ ਕੇ ਪਾ ਸਕਦੇ ਤੇ ਮੈਂ ਇਹ ਪੁੱਛਣਾ ਵੀ ਆਪਣਾ ਕੀ ਮੈਂ ਇਹ ਪਾ ਸਕਦਾ ਲੈਂਜ ਪਾਏ ਕਰਕੇ? ਠੀਕ ਆ, ਥੈਂਕ ਯੂ। ਪੁੱਛ ਲੈਂਦੇ ਆ ਜੀ ਆਪਾਂ। ਜੀਤ ਸਿੰਘ। ਜੀਤ ਸਿੰਘ ਜੀ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਪੁੱਛਣਾ ਸੀ ਫੇਸ ਤੇ ਫੈਂਸੀਆਂ ਹੁੰਦੀਆਂ ਜੀ, ਉਹ ਤੋਂ ਬਾਅਦ ਦਾਗ ਪੈ ਜਾਂਦੇ? ਫੈਂਸੀਆਂ ਹੋ ਕੇ ਦਾਗ ਪੈ ਜਾਂਦੇ, ਠੀਕ ਆ। ਭਰਦੀਆਂ ਆ ਨਾ ਉਹ? ਹਾਂਜੀ ਹਾਂਜੀ, ਭਰਦੀਆਂ। ਠੀਕ ਆ, ਓਕੇ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਫੈਂਸੀਆਂ ਹੁੰਦੀਆਂ, ਫੈਂਸੀਆਂ ਵੀ ਦੇਖੋ ਕੋਈ ਉਮਰ ਨਹੀਂ ਵੇਖਦੀਆਂ। ਰਜਿੰਦਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੇਰੇ ਨਾ ਦੰਦਾਂ ਦੇ ਵਿੱਚ ਦਰਦ ਬਹੁਤ ਜ਼ਿਆਦਾ ਹੁੰਦਾ, ਇੰਨੀ ਜ਼ਿਆਦਾ ਦਰਦ ਹੁੰਦੀ ਆ, ਨਾਲ ਨਾ ਸਿਰ ਵੀ ਦੁਖਦਾ ਵਾ ਉਹਦੇ। ਤੇ ਮੈਂ ਡਾਕਟਰ ਕੋਲ ਵੀ ਗਈ ਸੀਗੀ, ਉਹਨਾਂ ਨੇ ਇੱਕ ਜੜ ਦੇ ਵਿੱਚ ਰੂਟ ਕਨਾਲ ਕਰਤੀ, ਪਰ ਉਹ ਬਾਕੀਆਂ ਦੇ ਵਿੱਚ ਪੇਨ ਉਵੇਂ ਹੀ ਹੁੰਦੀ ਹੈ। ਮੈਂ ਨਾ ਇੱਕ ਇੱਥੇ ਰੇਡੀਓ ਤੇ ਸੁਣਿਆ ਸੀਗਾ, ਹਲਦੀ ਦੇ ਵਿੱਚ ਨਮਕ ਪਾ ਕੇ ਸਰੋਂ ਦਾ ਤੇਲ ਪਾ ਕੇ ਉਹ ਵੀ ਮਲਿਆ ਵਾ, ਪਰ ਉਹਦੇ ਨਾਲ ਵੀ ਠੀਕ ਨਹੀਂ ਹੋਇਆ। ਫਟਕੜੀ ਤੇ ਗਰਾਰੇ ਕਰਦੇ ਆ? ਹਾਂਜੀ, ਫਟਕੜੀ ਪਾ ਕੇ ਵੀ ਗਰਮ ਪਾਣੀ ਨਾਲ ਥੋੜੀ ਜਿਹੀ ਜਿਵੇਂ ਆਪਾਂ ਕੌਲੀ ਕਰਦੇ ਮੂੰਹ ਚ ਰੱਖ ਕੇ ਉਹ ਵੀ ਕਰਦੇ। ਹਾਂ ਕਰੇ। ਚਲੋ ਆਪਾਂ ਨਾਲ ਦੀ ਨਾਲ ਹੋਰ ਵੀ ਪੁੱਛ ਲੈ। ਓਕੇ, ਥੈਂਕ ਯੂ। ਥੈਂਕ ਯੂ ਜੀ। ਜਦੋਂ ਇੱਕ ਦੰਦ ਦੁਖਦਾ ਹੁੰਦਾ ਨਾ, ਸਾਰਾ ਮੂੰਹ ਦੁਖਦਾ ਹੁੰਦਾ, ਪਤਾ ਨਹੀਂ ਲੱਗਦਾ ਵੀ ਕਿੱਥੇ ਦਰਦ ਹੋ ਰਹੀ ਆ। ਮਨਪ੍ਰੀਤ। ਹੈਲੋ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਮੈਂ ਪੁੱਛਣਾ ਸੀ, ਮੇਰੇ ਹਸਬੈਂਡ ਦੀ ਏਜ 35 ਇਅਰਸ ਆ, ਤੇ ਉਹਨਾਂ ਨੂੰ ਜਿੱਦਾਂ ਰਾਤ ਵੇਲੇ ਉਹਨਾਂ ਨੂੰ ਖਾਂਸੀ ਹੋ ਜਾਂਦੀ ਆ, ਜਦੋਂ ਸੁੱਕੀ ਖੰਘ ਹੁੰਦੀ ਆ, ਤੇ ਦਿਨ ਟਾਈਮ ਉਹ ਠੀਕ ਆ, ਤੇ ਉਹਦੇ ਨਾਲ ਉਹਨਾਂ ਦੀ ਹਾਰਟ ਰੇਟ ਵੀ ਵੱਧ ਜਾਂਦੀ ਆ, ਫਿਰ ਨੀਂਦ ਜਿੱਦਾਂ ਲੰਮੇ ਵੀ ਨਹੀਂ ਪੈ ਹੁੰਦਾ, ਬੱਖ ਲੈ ਕੇ ਵੀ ਨਹੀਂ ਪੈ ਹੁੰਦਾ। ਉਹਦੇ ਬਾਰੇ ਪਲੀਜ਼ ਕੋਈ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਉਹਦਾ ਕੋਈ ਰੇਸ਼ਾ ਨਹੀਂ, ਦਿਨ ਦੇ ਟਾਈਮ ਕੁਛ ਨਹੀਂ ਹੈਗਾ। ਸੁੱਕੀ ਖੰਘ ਆ? ਹਾਂਜੀ, ਰਾਤ ਦੇ ਟਾਈਮ ਹੀ ਹੁੰਦੀ ਹੈ, ਜਦੋਂ ਬਿਸਤਰ ਤੇ ਲੇਟ ਜਾਂਦੇ ਉਸ ਟਾਈਮ। ਉੱਥੋਂ ਆਉਂਦਾ? ਹਾਂਜੀ, ਉੱਥੋਂ ਨਹੀਂ ਆਉਂਦਾ, ਜਿੱਦਾਂ ਖੰਘ ਲਗਾਤਾਰ ਹੁੰਦੀ ਆ ਵੀ ਬਸ ਵੀ ਹੁਣ ਪੈ ਗਏ ਤੇ ਹੁਣ ਸ਼ੁਰੂ ਹੋ ਗਈ, ਏਦਾਂ ਹੁੰਦੀ ਆ, ਫਿਰ ਸਾਰੀ ਰਾਤ ਤੁਰ ਫਿਰ ਕੇ ਨਿਕਲ ਜਾਂਦੀ। ਅੱਛਾ ਅੱਛਾ, ਚਲੋ ਠੀਕ ਆ, ਆਪਾਂ ਇਹ ਵੀ ਪੁੱਛ ਲੈਨੇ, ਇਹ ਵੀ ਨਵੀਂ ਚੀਜ਼ ਆ। ਹਾਂਜੀ, ਧੜਕਣ ਵੱਧਦੀ ਆ ਉਹਦੇ ਨਾਲ, ਅੱਗੇ ਕਦੀ ਵਧੀ ਨਹੀਂ ਸੀ, 60-70 ਤੋਂ ਉੱਪਰ ਗਈ ਨਹੀਂ ਸੀ, ਹੁਣ 100 ਤੋਂ ਥੱਲੇ ਹੁੰਦੀ ਨਹੀਂ ਆ। ਠੀਕ ਹੈ। ਹਾਂਜੀ, ਜੋ ਪਲੀਜ਼ ਦੱਸਿਓ ਜ਼ਰੂਰ ਜੀ। ਸੁੱਕੀ ਖੰਘ ਆਉਂਦੀ ਆ, ਉਹ ਵੀ ਸੁੱਤਿਆਂ ਰਾਤ ਨੂੰ। 40827252 ਹਰਵੰਸ ਸਿੰਘ ਜੀ। ਭੈਣ ਜੀ ਸਤਿ ਸ਼੍ਰੀ ਅਕਾਲ। ਤਾਂ ਭੈਣ ਨੂੰ ਕਹੋ ਜਿਹਦੀ ਹਸਬੈਂਡ ਨੂੰ ਖੰਘ ਆਉਂਦੀ ਹੈ ਰਾਤ ਨੂੰ, ਕਹੋ ਥੋੜੀ ਜਿਹੀ ਮਲੱਠੀ, ਦੋ ਕੁ ਲੌਂਗ, 2 ਕਾਲੀਆਂ ਮਿਰਚਾਂ ਤੇ ਥੋੜੀ ਜਿਹੀ ਮਿਸਰੀ, ਉਹ ਪੈਣ ਤੋਂ ਪਹਿਲਾਂ ਮੂੰਹ ਚ ਪਾ ਕੇ ਚੰਗੀ ਤਰ੍ਹਾਂ ਉਹਨੂੰ ਚਿੱਥ ਉਹਦਾ ਰਸ ਹੀ ਚੂਸਣਾ ਤੇ ਬਾਕੀ ਬਾਹਰ ਛੱਡ ਦੇਣਾ ਜੇ ਖਾ ਜਾ ਬਚੂ। ਉਹ 2-3 ਵਾਰ ਕਰਨ, ਉਮੀਦ ਆ ਇੱਕਦਮ ਠੀਕ ਹੋਏ। ਮੈਨੂੰ ਹੁੰਦੀ ਸੀ, ਮੈਂ ਬਿਲਕੁਲ ਠੀਕ ਹੋ। ਦੂਜੀ ਉਹ ਭੈਣ ਜਿਹੜੀ ਕਹਿੰਦੀ ਮੇਰੇ ਦੰਦਾਂ ਦੁਖਦੇ ਆ ਬਹੁਤ ਜ਼ਿਆਦਾ, ਉਹਨਾਂ ਨੇ ਕੋਈ ਚੀਜ਼ ਖਾਧੀ ਆ, ਉਹਨਾਂ ਦੇ ਦੰਦ ਦੇ ਵਿਚਾਲੇ ਕਿਤੇ ਫਸੀ ਵੀ ਆ ਜਿਹਦੇ ਕਰਕੇ ਦੰਦ ਦੁਖਦਾ। ਉਹ ਧਾਗਾ ਨਹੀਂ ਹੁੰਦਾ ਜਿਹੜਾ ਆਪਾਂ ਦੰਦਾਂ ਦੇ ਵਿੱਚ ਫੇਰਦੇ ਆ, ਉਹਨਾਂ ਨੂੰ ਕਹੋ ਧਾਗੇ ਨਾਲ ਸਾਰੇ ਦੰਦਾਂ ਦੀ ਜੜ੍ਹਾਂ ਤੱਕ ਲੈ ਜਾਣ, ਹੌਲੀ ਹੌਲੀ ਫੇਰ ਕੇ ਉਹ ਅਗਲੇ ਦਿਨ ਦੰਦ ਠੀਕ ਹੋ ਜਾਣਾ। ਕਿਉਂਕਿ ਉਹ ਜਦੋਂ ਦੰਦ ਨੂੰ ਧੱਕਾ ਵੱਜਦਾ ਨਾ, ਉਹ ਤਦੇ ਦੁਖਦਾ, ਜੋ ਮਰਜ਼ੀ ਲਾਈ ਚੱਲੋ ਉਹਨੇ ਹਟਣਾ ਨੀਗਾ। ਠੀਕ। ਇਹ ਮੈਂ ਕੀਤੇ ਵੀ ਆ ਜੀ ਫਾਰਮੂਲੇ, ਮੈਂ ਤੁਹਾਨੂੰ ਉਹ ਦੱਸ ਰਿਹਾ। ਠੀਕ। ਇੱਕ ਭੈਣ ਨੂੰ ਜਿਹੜਾ ਦੱਸਿਆ ਸੀ ਆਪਾਂ, ਦੇਸੀ ਘਿਓ ਦੇ ਵਿੱਚ ਕੋਕੋਨਟ ਦਾ ਪਾਣੀ ਪਾਉਣਾ, 1 ਚਮਚਾ ਦੇਸੀ ਘਿਓ, 1 ਚਮਚਾ ਕੋਕੋਨਟ ਦਾ ਪਾਣੀ, ਜਿਹੜਾ ਧੁੰਨੀ 'ਚ ਪਾਉਣਾ ਹੈਗਾ ਆਪਣੀ ਅੱਖ ਦੇ ਲਈ। ਉਹਦੇ 'ਚ ਆਟਾ ਦਾ ਮੈਂ ਵੈਸੇ ਹੀ ਕਿਹਾ ਸੀ, ਮੈਂ ਆਟਾ ਲਾ ਲਓ। ਆਟੇ ਵਾਂਗ ਗਿਆ ਸੀ। ਤੁਸੀਂ ਬੋਤਲ ਦੇ ਵਿੱਚ ਪਾ ਲਓ ਕਿਸੇ 'ਚ, ਉਹਨੂੰ ਧੁੰਨੀ ਦੇ ਉੱਤੇ ਪੁੱਠਾ ਕਰਕੇ ਰੱਖ ਲਓ, ਜਿਹੜਾ ਉਹ ਡੁੱਲੇ ਨਾ ਕਿਤੇ ਵੀ। ਤੁਹਾਡੀ ਧੁੰਨੀ 'ਚ ਤੇਲ ਹੋਣਾ ਚਾਹੀਦਾ, ਡੁੱਲੇ ਨਾ ਕਿਤੇ। ਜੀ ਜੀ। 10-15 ਮਿੰਟ ਰੱਖ ਲੈਣ, ਕਿੱਡੀ ਕੁ ਵੱਡੀ ਗੱਲ ਆ ਵੀ ਆਪਾਂ ਨਹੀਂ ਕੁਝ ਵੀ ਨਹੀਂ, ਸੌਖਾ ਕੰਮ ਹੈ। 3 ਚੀਜ਼ਾਂ ਨੇ, ਤਿੰਨੇ ਇਹਨਾਂ ਨੂੰ ਕੋ ਕਰਕੇ ਦੇਖ ਲੈਣ ਤੇ ਮੁੜ ਕੇ ਦੱਸਣ ਵੀ ਹਟ ਕੇ ਦੰਦ। ਉਹਨਾਂ ਨੇ ਤਾਂ ਕਹਿਣਾ ਸ਼ੁਕਰ ਆ ਮੇਰੀ ਜਾਨ ਛੁੱਟ ਗਈ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਦੇਖੋ, ਇਹ ਬਹੁਤ ਵਧੀਆ ਚੀਜ਼ਾਂ ਹੈ ਜਿਹੜੀਆਂ ਦੱਸੀਆਂ ਜਾਂਦੀਆਂ, ਕਰਕੇ ਜ਼ਰੂਰ ਦੇਖ ਲਿਆ ਕਰੋ। ਜਸਵੰਤ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜੀ ਆ ਜਿਹੜੇ ਭੈਣ ਜੀ ਕਹਿੰਦੇ ਨਾ ਦੰਦ ਬਹੁਤ ਦੁਖਦੇ ਆ, ਪਤਾ ਨਹੀਂ ਹੁਣ ਉਹਨਾਂ ਦੇ ਉਦਾਂ ਵੈਸੇ ਕੀ ਤਕਲੀਫ ਹੋਊਗੀ, ਤੇ ਉਹ ਨਾ ਕਾਲੀ ਮਿਰਚ ਤੇ ਲੌਂਗ
ਤੇ ਫਟਕੜੀ, ਹਾਂਜੀ, ਉਹ ਲੈ ਕੇ ਨਾ ਉਹਨੂੰ ਪੀਸ ਕੇ ਐਨ ਚੰਗੀ ਤਰ੍ਹਾਂ ਉਹ ਮਲ ਕੇ ਤੇ ਆਪਣੇ ਮੂੰਹ ਨੂੰ ਨਾ ਏਦਾਂ ਢਿੱਲਾ ਛੱਡ ਕੇ ਪਾਣੀ ਕੱਢਣ ਥੋੜਾ ਜਿਹਾ ਆਪਣੇ ਮੂੰਹ ਚੋਂ ਪਾਣੀ ਕੱਢਣਾ। ਠੀਕ ਹੈ। ਮੂੰਹ ਚੋਂ ਪਾਣੀ ਕੱਢਣ ਤੇ ਉਹਦੇ ਬਾਅਦ ਜੇ ਆਰਾਮ ਆਉਣਾ ਹੋਇਆ ਤਾਂ ਉਹਨੂੰ ਉਸੇ ਵੇਲੇ ਪਤਾ ਲੱਗ ਜਾਏਗਾ। ਠੀਕ ਹੈ ਜੀ। ਬਿਲਕੁਲ ਉਹ ਇਹ ਕਰਕੇ ਦੇਖਣ। ਮੈਨੂੰ ਤਾਂ ਬੜੀ ਤੰਗੀ ਸੀ। ਮੈਂ ਤਾਂ ਇਹ ਜਿੱਦਣ ਦਾ ਜਗਵੀਰ ਭਾਜੀ ਨੇ ਦੱਸਿਆ ਮੈਂ ਤਾਂ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਰਦੀ। ਤੁਹਾਡਾ ਤਾਂ ਮੈਂ ਬਹੁਤ ਜ਼ਿਆਦਾ ਕਰਦੀ ਹਾਂ ਕਿਉਂਕਿ ਤੁਸੀਂ ਹਰ ਚੀਜ਼ ਨੂੰ ਹਰ ਗੱਲ ਨੂੰ ਤੁਸੀਂ ਦੱਸਦੇ ਹੋ। ਬਹੁਤ ਬਹੁਤ ਤੁਹਾਡਾ ਸ਼ੁਕਰੀਆ। ਤੁਹਾਡਾ ਪ੍ਰੋਗਰਾਮ ਜ਼ਿਆਦਾ ਵਧੇ ਇਸ ਤੋਂ ਵੀ ਜ਼ਿਆਦਾ। ਥੈਂਕ ਯੂ ਜੀ, ਧੰਨਵਾਦ ਜੀ। ਹਾਂਜੀ, ਥੈਂਕ ਯੂ ਜੀ, ਬਹੁਤ ਧੰਨਵਾਦ ਹੈ ਜੀ। ਗੁਰਚਰਨ ਸਿੰਘ ਜੀ। ਹਾਂਜੀ, ਇਹ ਤੇ ਥਾਇਰੋਇਡ ਦੇ ਜੀ ਕਿਹੜਾ ਜੀ ਚੀਜ਼ ਮਿਲਣ ਦਾ ਇਲਾਜ ਆ? ਥਾਇਰੋਇਡ ਕਿਹੜਾ ਆ? ਥਾਇਰੋਇਡ ਜੀ ਇਹ ਡਾਕਟਰ ਤੋਂ ਮੈਂ ਨਹੀਂ ਪੁੱਛਿਆ ਜੀ। ਪੁੱਛ ਵੀ ਲਿਓ, ਆਪਾਂ ਪੁੱਛ ਵੀ ਲੈਨੇ, ਬਾਕੀਆਂ ਨੂੰ ਵੀ ਪੁੱਛ ਲੈਨੇ। ਤੁਸੀਂ ਵੀ ਪੁੱਛਿਆ ਉਹ ਕਿਹੜਾ ਆ? ਓਕੇ ਜੀ, ਥੈਂਕ ਯੂ। ਬਲਵੰਤ ਸਿੰਘ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੈਂ ਜੀ ਇੱਕ ਨਿੱਕਾ ਜਿਹਾ ਫਾਰਮੂਲਾ ਦੱਸਣਾ ਹੈਗਾ। ਜ਼ਰੂਰ ਜੀ। ਜਿਹੜਾ ਇਹ ਲਸਣ ਹੁੰਦਾ, ਜਿੱਦਾਂ ਆਪਣੇ ਗੱਠਾ ਵੱਡਾ ਹੁੰਦਾ ਨਾ, ਉਹਦੇ ਗੱਠੀਆਂ 2 ਲੈ ਲੈਣੀ। ਜੇ ਇਹ ਕਾਦੇ ਤੋਂ ਲੈਣੀਆਂ ਉਹ ਦੱਸ ਦੇ, ਕਾਦੇ ਲਈ ਲੈਣੀ? ਹਾਰਟ ਤੋਂ। ਦਿਲ ਤੋਂ। ਹਾਂਜੀ, ਦਿਲ ਤੋਂ। ਹੋਰ ਵੀ ਕਈ ਆ ਦੁੱਖਾਂ ਦਾ। ਹਾਂਜੀ, ਬਲੱਡ ਪ੍ਰੈਸ਼ਰ ਵੀ ਆ। ਹਾਂਜੀ, ਉਹਦੇ ਡਾਕਟਰ ਇੱਕ ਵਾਰੀ ਬੁੱਕ ਚੋਂ ਅਸੀਂ ਪੜਿਆ ਸੀਗਾ, ਕਾਫੀ ਪੁਰਾਣਾ ਡਾਕਟਰ। ਹਾਂਜੀ। ਤੇ ਉਹ ਨਾ ਲੈ ਕੇ 2 ਡੀਆਂ ਛੋਟੀਆਂ ਤੇ ਮੈਕਰੋ ਚ ਰੱਖ ਦੇਣੀਆਂ 20। ਠੀਕ ਹੈ ਜੀ। ਬਲ ਜਾਣੀਆਂ ਉਹਦਾ ਛਿੱਲ ਜਿਹੜੀ ਲਾ ਕੇ ਖਾ ਲਓ, ਬਹੁਤ ਵਧੀਆ ਸਿਹਤ। ਠੀਕ ਹੈ ਜੀ। ਥੈਂਕ ਯੂ ਜੀ। ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਬਿਲਕੁਲ ਲਸਣ ਖਾਣਾ ਤਾਂ ਬਹੁਤ ਚੰਗਾ ਹੈਗਾ ਆ। ਜਿੱਦਾਂ ਗੋਰੇ ਆ ਉਹ ਤੁਹਾਨੂੰ ਇਹ ਚੀਜ਼ ਦੱਸਣਗੇ। ਜਿੱਦਾਂ ਆਪਾਂ ਕਰਦੇ ਹਾਂ ਵੀ ਕੰਮਾਂ ਕਾਰਾਂ ਵਾਲਿਆ, ਕਈ ਵਾਰੀ ਨਹੀਂ ਟਾਈਮ ਲੱਗਦਾ, ਆਪਾਂ ਨੂੰ ਘੋਲ ਹੋ ਜਾਂਦੀ ਆ। ਤੁਸੀਂ ਉਹਨੂੰ ਦੱਸਿਆ ਮੁਰੱਬਾ ਕਿਵੇਂ ਪਾਉਣਾ ਹੈਗਾ। ਅਮਰਜੀਤ ਕੌਰ ਜੀ। ਹੈਲੋ ਜੀ। ਹੈਲੋ। ਰਵਿੰਦਰ, ਮੇਰੀਆਂ ਅੱਖਾਂ ਦੇ ਵਿੱਚ ਇੱਕ ਚਿੱਟਾ ਮੋਤੀ ਆ, ਵੀ ਮੈਂ ਉਹ ਚਿੱਟੇ ਪਿਆਜ਼ ਦਾ ਪਾਣੀ ਪਾਵਾਂ ਉਹਨਾਂ ਠੀਕ ਆ? ਪੁੱਛਦੇ ਆਪਾਂ ਕਿਸੇ ਨੂੰ ਜਿਹਦਾ ਹਟਿਆ ਹੋ। ਹਾਂਜੀ, ਸੁਣਦੇ ਜ਼ਰੂਰ ਹੈ ਜੀ। ਬਲਵਿੰਦਰ ਕੌਰ। ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਕਿਸੇ ਨੇ ਹੁਣੇ ਦੱਸਿਆ ਸੀ ਕੀ ਖੰਘ ਹੋਈ ਆ। ਹਾਂਜੀ। ਉਹ ਨਾ ਸਵਾਗਾ ਲੈ ਛਿੱਲ ਬਣਾ ਲੈਣੀ ਆ। ਠੀਕ ਆ। ਛਿੱਲ ਬਣਾ ਕੇ ਤੇ ਉਹਨੂੰ ਸ਼ਹਿਦ ਦੇ ਵਿੱਚ ਖਾਣਾ, ਅੱਧਾ ਚਮਚਾ। ਠੀਕ ਹੈ ਜੀ। ਅੱਧਾ ਚਮਚਾ ਸ਼ਹਿਦ ਦਾ ਤਾਂ ਅੱਧਾ ਚਮਚਾ ਉਹਦਾ। ਠੀਕ ਆ। ਉਹਦੇ ਨਾਲ ਖੰਘ ਸੁੱਕੀ ਹਟ ਜਾਂਦੀ, ਮਗਰੋਂ ਗਰਮ ਦੁੱਧ ਪੀ ਲੈ ਬਾਅਦ ਚ। ਠੀਕ ਹੈ। ਅੱਧਾ ਘੰਟਾ। ਠੀਕ ਆ। ਥੈਂਕ ਯੂ ਜੀ। ਤੁਹਾਡਾ ਬਹੁਤ ਵਧੀਆ ਭੈਣ ਜੀ ਪ੍ਰੋਗਰਾਮ ਹੈ। ਬੜੀ ਰਾਤ ਚੌਗਣੀ ਹੋਵੇ। ਧੰਨਵਾਦ ਜੀ, ਧੰਨਵਾਦ, ਬਹੁਤ ਧੰਨਵਾਦ ਹੈ ਜੀ। ਬਿਲਕੁਲ ਪ੍ਰੋਗਰਾਮ ਸੋ ਤੇ ਤੁਹਾਡਾ ਹੀ ਹੈਗਾ ਆ। ਜ਼ਰੂਰ ਇਸ ਦੇ ਵਿੱਚ ਜੇ ਤੁਹਾਡੇ ਕੋਲ ਕੋਈ ਵੀ ਇਲਾਜ ਹੁੰਦਾ ਤੇ ਜ਼ਰੂਰ ਹਿੱਸਾ ਪਾ ਲਿਆ ਕਰੋ। ਬਲਜਿੰਦਰ ਪਾਲ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਸਤਿ ਸ੍ਰੀ ਅਕਾਲ। ਹਾਂਜੀ ਭੈਣ ਜੀ, ਤੁਸੀਂ ਗੱਲ ਕਰ ਰਹੇ ਨਾ ਭੈਣ ਜੀ ਵੀ ਸੁੱਕੀ ਖੰਘ ਆਉਂਦੀ ਹੈ। ਹਾਂਜੀ। ਪਹਿਲੇ ਤੇ ਦਵਾਈ ਤੁਹਾਨੂੰ ਨਾ ਸਿਲੈਕਟ ਕਰਨੀ ਪਏਗੀ। ਤੁਸੀਂ ਰੇਸ਼ੇ ਵਾਲੀ ਜਿਹੜੀ ਖਾਂਸੀ ਆਉਂਦੀ ਹੈ ਉਹਦੇ ਚ ਦਵਾਈਆਂ ਹੁੰਦੀਆਂ ਨੇ ਰੇਸ਼ੇ ਨੂੰ ਸੁਕਾਉਣ ਦੀ। ਤੇ ਜਿਹੜੀ ਸੁੱਕੀ ਖੰਘ ਹੈਗੀ ਹੈ ਉਹ 99% ਤੁਹਾਨੂੰ ਖੁਸ਼ਕੀ ਹੋ ਜਾਂਦੀ ਹੈ ਤੁਹਾਡੀ ਵਿੰਡ ਪਾਈਪ ਦੇ ਅੰਦਰ ਤੇ ਤੁਹਾਡੇ ਲੰਗਸ ਦੇ ਅੰਦਰ। ਤੇ ਦੂਜਾ, ਜਿਹੜੇ ਬੰਦੇ ਨੂੰ ਰਾਤ ਨੂੰ ਅਗਰ ਖਾਂਸੀ ਹੋ ਰਹੀ ਹੈ ਉਹ ਭਾਈ ਸਾਹਿਬ ਜਿਹੜੇ ਹੈਗੇ ਨੇ ਉਹ ਜ਼ਿਆਦਾਤਰ ਮੂੰਹ ਤੋਂ ਸਾਹ ਲੈਂਦੇ ਹੋਣਗੇ, ਸੌਣ ਲੱਗਿਆ ਨੱਕ ਤੋਂ ਸਾਹ ਨਹੀਂ ਲੈ ਪਾਉਂਦੇ ਰਾਤ ਨੂੰ। ਇੱਕ ਤੇ ਵੀਰ ਜੀ, ਸਭ ਤੋਂ ਪਹਿਲੇ ਨੱਕ ਦੇ ਵਿੱਚ 1-2 ਬੂੰਦਾਂ ਰਾਤੀ ਸੌਣ ਤੋਂ ਪਹਿਲੇ ਦੇਸੀ ਘਿਓ ਦੀਆਂ ਪਾਣੀ ਸ਼ੁਰੂ ਕਰਨ ਜੀ। ਤੇ ਦੂਜਾ, ਸੌਣ ਤੋਂ ਪਹਿਲੇ ਗਰਮ ਦੁੱਧ, ਉਹਦੇ ਵਿੱਚ ਘਿਓ ਪਾ ਲੈਣ ਥੋੜਾ ਜਿਹਾ, ਤੇ ਨਾਲ ਅਗਰ ਚਵਨਪ੍ਰਾਸ਼ ਕੋਈ ਵੀ ਮਿਲ ਜਾਂਦਾ ਉਹ ਨਾਲ ਖਾ ਕੇ ਤੇ ਰਾਤ ਨੂੰ ਸੌਣ। 101% ਇਲਾਜ ਹੈਗਾ ਜੀ। ਇਹ ਇਲਾਜ ਮਿਲਿਆ, ਖੁਸ਼ਕੀ ਦੂਰ ਹੋਏਗੀ ਤਾਂ ਆਪਣੇ ਆਪ ਹੀ ਖੰਘ ਵੀ ਤੇ ਹਾਰਟ ਬੀਟ ਸਭ ਆਪਣੇ ਆਪ ਕੰਟਰੋਲ ਵਿੱਚ ਆ ਜਾਣਗੇ। ਠੀਕ ਹੈ ਜੀ। थैंक यू जी। थैंक यू जी। थैंक यू, बहुत धन्यवाद है जी। अमीर जी, वो पूछना है कि अभी वो बताया था अंकल ने कि वो आंखों के लिए कि वो जो घी लगाना है गाय का, तो वो गाय का घी कहाँ से मिले, कौन सा मिलेगा? मैं लाया, नानक का लाया हूँ, लेकिन वो सही लग नहीं रहा मुझे। देसी घी लग नहीं रहा। कौन सा देसी घी लगाना है? और दूसरी बात, कल मैंने खाए थे तिल लड्डू, तरह खा लेते मैंने तो ज्यादा। मैंने उसके बाद जो है वो मेरा जो है जब मेरी थोड़ी सी नम हो गई है, और जो है हाथ भी थोड़े से नम हो गए मेरे। तो कमजोरी हो गई। मैं चल भी नहीं पा रहा हूँ। पता नहीं कि या तो तिल के लड्डू में कुछ था, पता नहीं। तो वो 7-8 खा लिए थे मैंने। तो कुछ ऐसा इलाज बताएंगे कि मैं चलने फिरने दोबारा लगूं? मैं तो रात की तबीयत खराब है मेरी। ठीक है, ठीक है। ਪਹਿਲੇ ਤੇ ਗੱਲ ਹੈ ਦਵਾਈ ਨੂੰ ਦਵਾਈ ਸਮਝ ਕੇ ਲਵੋ। 7-8 ਲੱਡੂ ਤੁਸੀਂ ਖਾ ਲੈ, ਤੁਹਾਨੂੰ ਸਵਾਦ ਲੱਗੇ। ਇੰਨੇ ਤਾਂ ਨਹੀਂ ਖਾਣ ਨੂੰ ਕਿਹਾ ਸੀਗਾ ਤੁਹਾਨੂੰ ਉਹਨਾਂ ਨੇ।
ਥੋੜ੍ਹੀ ਚੀਜ਼ ਖਾਵੋ, ਤੁਹਾਨੂੰ ਬਿਮਾਰੀਆਂ ਜ਼ਿਆਦਾ ਆ, ਤੁਹਾਨੂੰ ਬਹੁਤ ਜ਼ਿਆਦਾ ਬਿਮਾਰੀਆਂ ਤੁਸੀਂ ਗਿਣਾ ਚੁੱਕੇ ਆ ਪਿਛਲੇ ਹਫ਼ਤੇ। ਹੁਣ ਤੇ ਤੁਸੀਂ ਇਹ ਚੀਜ਼ਾਂ ਖਾਣ ਲਈ ਨਾ ਜੀਵੋ, ਜੀਣ ਲਈ ਖਾਵੋ ਥੋੜ੍ਹਾ ਥੋੜ੍ਹਾ, ਜਿਸ ਤਰ੍ਹਾਂ ਦੱਸਿਆ ਜਾਂਦਾ। ਇੱਥੇ ਜਿਹੜਾ ਤੁਸੀਂ ਬਟਰ ਲਿਆਉਂਦੇ ਆ ਨਾ, ਇੱਥੇ ਗਾਈਆਂ ਦਾ ਦੁੱਧ ਹੁੰਦਾ, ਉਹਦਾ ਹੀ ਮੱਖਣ ਹੁੰਦਾ, ਉਹਨੂੰ ਗਰਮ ਕਰ ਲਓ, ਘਿਓ ਬਣਾ ਲਓ ਘਰ ਦੇ, ਫਿਰ ਵਰਤ ਲਓ ਉਸ, ਉਹ ਗਾਈਆਂ ਦਾ ਹੀ ਹੁੰਦਾ ਆ। ਅਤੇ ਤੁਸੀਂ ਕਿਹਦਾ ਲਿਆਏ ਕਿਹਦਾ ਨਹੀਂ ਲਿਆਏ ਆਪਾਂ ਨੂੰ ਉਹ ਪਤਾ ਨਹੀਂ, ਉਹਦੇ ਉੱਤੇ ਆਪਾਂ ਨੂੰ ਲੇਬਲ ਲੱਗਾ ਦੀਦਾ, ਆਪੋ ਆਪਣੀ ਕੰਪਨੀ ਦਾ ਲੇਬਲ ਹੁੰਦਾ। ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਦਾ ਆਹ ਹੈਗਾ ਹੈ ਨਾ, ਹੈ ਨਹੀਂ ਗਾ, ਕਿਉਂਕਿ ਆਪਾਂ ਕੋਲ ਕੋਈ ਇਸ ਤਰ੍ਹਾਂ ਦਾ ਥਰਮਾਮੀਟਰ ਨਹੀਂ ਆਪਾਂ ਦੱਸ ਸਕੀਏ। ਸੋ ਤੁਸੀਂ ਆਪ ਲਿਆ ਕੇ ਬਟਰ ਨੂੰ ਤੇ ਉਹਨੂੰ ਘਿਓ ਬਣਾ ਲਓ। ਅਮਰਜੀਤ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰੇ ਨਾ ਜਦੋਂ ਮੈਂ ਪੈਂਦੀ ਹਾਂ, ਮੇਰੇ ਪੈਰਾਂ ਦੇ ਜਿਹੜਾ ਚਾਲਣਾ ਸੀ ਆਪਣਾ ਨੀਵਾਂ ਜਿਹਾ ਹੁੰਦਾ ਹੈਗਾ, ਇਹਦੇ ਵਿੱਚ ਜਿਵੇਂ ਕੁਤਕਤਾੜੀਆਂ ਜਿਹੀਆਂ ਹੁੰਦੀਆਂ, ਤੇ ਇਹ ਜਦੋਂ ਕੁਤਕਤਾੜੀਆਂ ਹੁੰਦੀਆਂ ਫਿਰ ਮੈਨੂੰ ਜਾਗ ਆ ਜਾਂਦੀ, ਮੇਰੇ ਹੱਥ ਵੀ ਫਿਰ ਬਹੁਤ ਵੱਧ ਜਾਂਦੇ। ਅੱਛਾ ਜੀ। ਤੇ ਜੇ ਕਿਸੇ ਭੈਣ ਭਾਈ ਨੂੰ ਪਤਾ ਹੋਵੇ ਤਾਂ ਕੁਝ ਦੱਸਿਓ, ਇਹਦਾ ਕੋਈ ਇਲਾਜ। ਹਾਂਜੀ ਠੀਕ ਹੈ ਜੀ, ਪੁੱਛ ਲੈਣੇ ਅਮਰਜੀਤ ਜੀ। ਹਾਂਜੀ ਥੈਂਕ ਯੂ ਜੀ। ਜਸਵੰਤ ਕੌਰ ਜੀ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਪ੍ਰੋਗਰਾਮ ਬਹੁਤ ਥੈਂਕ ਯੂ ਜੀ। ਮੈਂ ਤੁਹਾਨੂੰ ਫੀਡਬੈਕ ਪੁੱਛਿਆ ਸੀਗਾ, ਹੋਰ ਕਿਸੇ ਨੇ ਪੁੱਛਿਆ ਸੀ, ਪਰ ਮੈਨੂੰ ਵੀ ਇਹ ਵੀ ਚਾਹੀਦਾ ਸੀ ਵੀ ਉਹਨਾਂ ਨੇ ਕਿਹਾ ਸੀਗਾ ਵੀ ਪਾਣੀ ਜਿੱਦਾਂ ਉਹਨਾਂ ਦੇ ਡਿੱਗਦਾ ਸੀ ਨੱਕ 'ਚ, ਉਹ ਉੱਥੇ ਟੋਰਾਂਟੋ ਰਹਿੰਦੇ ਆ, ਉਹਨਾਂ ਦੇ ਏਦਾਂ ਬਹੁਤ ਸੀ 6 ਮਹੀਨੇ, ਪਰ ਉਹਨਾਂ ਨੇ ਦੱਸਿਆ ਸੀ ਆਹ ਭਾਜੀ ਨੇ ਛੋਲਿਆਂ ਦੇ ਆਟੇ ਘੇ ਦੇ ਵਿੱਚ ਭੁੰਨ ਕੇ ਗੁੜ ਪਾ ਕੇ ਤਾਂ ਉਹਨੂੰ ਸੁੰਘ ਕੇ ਖਾਣਾ, ਉਹਨਾਂ ਨੇ ਉਹ ਖਾਂਦੇ ਆ ਹੁਣ ਜਿੱਦਾਂ ਵੀਕ ਹੋ ਗਏ ਤੇ ਉਹ ਬਿਲਕੁਲ। ਅੱਛਾ, ਛੋਲਿਆਂ ਦਾ ਆਟਾ ਭੁੰਨ ਲਿਆ, ਉਹਦੇ ਵਿੱਚ ਗੁੜ ਪਾ ਕੇ ਖਾਂਦੇ ਆ। ਹਾਂਜੀ, ਗੁੜ ਪਾ ਕੇ ਘੇ ਦੇ ਵਿੱਚ ਛੋਲਿਆਂ ਦਾ ਆਟਾ। ਹੁਣ ਤਾਂ ਉਹ ਛੋਲੇ ਘਰੇ ਪੀ ਲੈਂਦੇ ਆ, ਠੀਕ ਹੈ, ਤਾਂ ਫਿਰ ਉਹਨੂੰ ਜਿੱਦਾਂ ਬਣਾ ਲੈਂਦੇ, ਫਿਰ ਗਰਮ ਜਿਹਾ ਕਰਕੇ ਤਾਂ ਨਾਲੇ ਉਹਦੀ ਭਾਫ ਜਿਹਦਾ ਸੁੰਘ ਕੇ ਨਾ ਉਹ ਖਾਦਾ ਤੇ ਵੀ ਜਿੱਦਾਂ ਹੁਣ ਉਹ ਠੀਕ ਹੈ ਉਦਾਂ। ਥੈਂਕ ਯੂ ਥੈਂਕ ਯੂ ਜੀ, ਬਹੁਤ ਧੰਨਵਾਦ ਹੈ ਜੀ। ਦੇਖੋ ਜਦੋਂ ਕਰਾਂਗੇ ਤਾਂ ਕੁਛ ਨਾ ਉਹ ਫਿਰ ਹਟ ਵੀ ਜਾਂਦਾ ਹੈ, ਉਹ ਫਰਕ ਤੇ ਪੈਂਦਾ ਹੈਗਾ। ਮਹੇਸ਼। ਮੈਂ ਪੁੱਛਣਾ ਸੀ ਜੀ, ਉਹ ਮੇਰੀ ਵਾਈਫ ਨੇ ਨਾ ਤੇਲ ਬਣਾਇਆ ਉਹ ਕਰੇਲੇ ਸਾੜ ਕੇ। ਅੱਛਾ ਜੀ। ਤੇ ਉਹ ਪੁੱਛਣਾ ਵੀ ਉਹ ਗਰਮ ਕਰਕੇ ਪਾਣਾ ਹੈ ਕਿ ਠੰਡਾ ਵੀ ਪਾ ਸਕਦੇ ਆ? ਉਹ ਕਾਹਦੇ ਲਈ ਦੱਸਿਆ ਸੀਗਾ? ਉਹ ਕੰਨ 'ਚ ਇੰਨਾ ਗਰਮ ਨਹੀਂ ਕਰ ਸਕਦੇ, ਕੋਸਾ ਕਰ ਸਕਦੇ ਤੁਸੀਂ, ਬਹੁਤਾ ਗਰਮ ਨਹੀਂ ਕਰ ਸਕਦੇ। ਨਹੀਂ ਠੰਡਾ ਨਹੀਂ ਪਾ ਸਕਦੇ ਕਿ ਕੋਸਾ ਕਰਨਾ? ਉਹ ਆਪਾਂ ਫਿਰ ਉਹਨਾਂ ਨੂੰ ਰਿਕੁਐਸਟ ਕਰਦੇ ਹਾਂ, ਦੱਸ ਦੇਣ। ਹਾਂ ਠੀਕ ਹੈ। ਥੈਂਕ ਯੂ ਮਹੇਸ਼ ਜੀ, ਤੁਸੀਂ ਪਹਿਲਾਂ ਵੀ ਫੀਡਬੈਕ ਦਿੱਤੀ ਆ, ਕਾਫੀ ਬਿਮਾਰੀਆਂ ਤੋਂ ਆਰਾਮ ਆਇਆ। ਬਹਾਦਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਪਿਛਲੇ ਵੀਕ ਨਾ ਇੱਕ ਭਾਈ ਸਾਹਿਬ ਨੇ ਕਾਲ ਕੀਤੀ ਸੀਗੀ, ਕੰਨਾਂ ਨੂੰ ਬਲੂਟੁੱਥ ਲਾਉਣ ਨਾਲ ਉੱਲੀ ਲੱਗਦੀ ਆ ਕੰਨਾਂ 'ਚ। ਹਾਂਜੀ, ਇਹਦੇ ਵਾਸਤੇ ਆਪਾਂ ਉਹ ਗੱਲ ਕੀਤੀ ਸੀਗੀ ਬਈ ਤੇਲ, ਇਹ ਹੋਮਿਓਪੈਥੀ ਦਾ ਤੇਲ ਨੌਮੂਲਨ ਆਇਲ ਆ ਜੀ। ਠੀਕ ਹੈ। ਇਹ ਆਮ ਬਹੁਤ ਜ਼ਿਆਦਾ ਵਾਰੀ ਪ੍ਰੋਬਲਮ ਆਉਂਦੀ ਆ, ਬਹੁਤ ਲੋਕਾਂ ਨੂੰ ਪ੍ਰੋਬਲਮ ਆਉਂਦੀ ਆ। ਇਹ ਬਲੂਟੁੱਥ ਕੰਨਾਂ 'ਚ ਖਾਜ ਆਉਣ ਲਾ ਦਿੰਦਾ ਹੈਗਾ। ਅਸੀਂ ਮਾੜੀ ਜਿਹੀ ਉਂਗਲੀ ਫੇਰੀ ਤੇ ਕੁਛ ਹੋਰ ਲਾ ਲਿਆ ਕਰ ਲਿਆ ਤੇ ਇਹ ਮਾੜਾ ਜਿਹਾ ਠੀਕ ਹੋ ਗਏ, ਪਰ ਕਈ ਵਾਰੀ ਉੱਲੀ ਜ਼ਿਆਦਾ ਲੱਗ ਜਾਂਦੀ ਆ, ਸਾਨੂੰ ਪ੍ਰੋਬਲਮ ਦੇ ਸਕਦੀ ਆ। ਇਹ ਮੁੱਲਨ ਆਇਲ ਬਹੁਤ ਹੈਲਪ ਕਰ ਦਿੰਦਾ, ਪਰ ਕੰਨਾਂ 'ਚ ਉਹ ਬਲੂਟੁੱਥ ਲਾਉਣ ਨਾਲ ਉਹਦੀਆਂ ਤਾਰਾਂ ਲਾ ਲਈਆਂ ਜਾਣ, ਉਹ ਖਰਾਬ ਤਾਂ ਤਾਰਾਂ ਵੀ ਕਰਦੀਆਂ ਪਰ ਇੰਨਾ ਨਹੀਂ ਕਰਦੀਆਂ ਜੀ। ਹਾਂਜੀ, ਉਹ ਜ਼ਿਆਦਾ ਨਹੀਂ ਕਰਦੀਆਂ। ਜਿਹੜਾ ਬਲੂਟੁੱਥ ਦੇ ਹੈਗੇ ਆ ਨਾ ਸਾਈਡ ਇਫੈਕਟ, ਉਹ ਹੈਗੇ ਆ ਜ਼ਿਆਦੇ ਨੇ ਜੀ। ਹੱਡੀ ਵਧੀ ਹੋਈ ਨੱਕ ਦੀ ਕਹਿ ਰਹੇ ਸੀਗੇ, ਹੱਡੀ ਕਿਤੇ ਵੀ ਵਧੀ ਹੋਵੇ, ਆਪਣੇ ਅੱਡੀ ਦੀ ਵਧੀ ਹੋਵੇ, ਚਾਹੇ ਨੱਕ 'ਚ ਵਧੀ ਹੋਵੇ, ਆਪਣੇ ਕਲਕੇਰੀਆ ਫਲੋਰ ਨਾਂ ਦੀ ਦਵਾਈ ਆਉਂਦੀ ਆ ਹੋਮਿਓਪੈਥੀ ਦੀ ਭੈਣ ਜੀ, ਇਹ ਬਹੁਤ ਹੈਲਪ ਕਰਦੀ ਆ ਜੀ। ਠੀਕ ਆ। ਇੱਕ ਭਾਈ ਸਾਹਿਬ ਨੇ ਕਾਲ ਕੀਤੀ ਸੀ, ਉਹਨਾਂ ਦੇ ਆਇਰਨ ਪੂਰਾ ਹੀ ਨਹੀਂ ਹੁੰਦਾ, ਕਹਿੰਦੇ ਘਟਦਾ। ਚੂਨਾ ਚੌਲਾਂ ਦੇ ਦਾਣੇ ਜਿੰਨਾ ਆਪਾਂ ਗੱਲ ਕਰਦੇ ਹੁੰਦੇ ਆ ਨਾ, ਹਾਂਜੀ, ਉਹਨੂੰ ਅਨਾਰਾਂ ਦੇ ਜੂਸ 'ਚ ਪਾ ਕੇ ਚੰਗੀ ਤਰ੍ਹਾਂ ਪਹਿਲਾਂ ਤਾਂ ਇੱਕ ਚਮਚਾ ਪਹਿਲਾਂ ਤਾਂ ਚੌਲਾਂ ਦੇ ਦਾਣੇ ਜਿੰਨਾ ਲੈ ਲਿਆ, ਫਿਰ ਇੱਕ ਚਮਚਾ ਉਹਦੇ 'ਚ ਪਾਣੀ ਦਾ ਪਾ ਕੇ ਚੰਗੀ ਤਰ੍ਹਾਂ ਮਲ ਕੇ, ਉਂਗਲੀ ਨਾਲ ਮਲ ਕੇ ਘੋਲ ਕੇ, ਫਿਰ ਉਹਨੂੰ ਅਨਾਰਾਂ ਦੇ ਜੂਸ 'ਚ ਪਾਉਣਾ ਜੀ। ਠੀਕ ਆ। ਉਹ ਮਹੀਨਾ ਲੈ ਲੈਣ, ਉਹਦੇ ਨਾਲ ਫਰਕ ਪਊਗਾ। ਜਾਂ ਫਿਰ 13 ਦਾਣੇ ਸੌਗੀ ਦੇ, ਹਰੀ ਸੌਗੀ ਜਿਹੜੀ ਮਿਲਦੀ ਆ ਆਪਣੇ ਇੰਡੀਅਨ ਸਟੋਰ ਤੋਂ, ਉਹ 13 ਦਾਣੇ ਭਿਉਂ ਦੇਣੇ ਰਾਤ ਨੂੰ, ਤੇ ਸਵੇਰੇ ਕੱਲਾ ਦਾਣਾ ਚਾਹ ਨਾਲ ਚੱਬ ਕੇ ਪੀਣਾ ਜੀ। ਅੱਛਾ, ਚਾਹ ਨਾਲ ਵੀ ਖਾ ਸਕਦੇ। ਠੀਕ ਹੈ। ਹਾਂਜੀ, ਚਾਹ ਨਾਲ ਕੱਲਾ ਦਾਣਾ। ਦੰਦ ਕਿਰਚਣ ਵਾਲੀ ਜਿਹੜੀ ਪ੍ਰੋਬਲਮ ਸੀਗੀ, ਇਹ ਬੱਚਿਆਂ ਨੂੰ ਆਮ ਹੋ ਜਾਂਦੀ ਆ। ਉਹ ਨਾ ਇਹ ਤਾਂ ਵੱਡਿਆਂ ਨੂੰ ਸੀ, ਵੱਡਿਆਂ ਨੂੰ ਵੀ ਹੋ ਸਕਦੀ ਆ ਜੀ, ਕਿਉਂ ਨਹੀਂ? ਵੱਡਿਆਂ ਦੇ ਕਿਹੜਾ ਡਰੀ ਲੱਗਿਆ ਹੋਇਆ। ਹਾਂਜੀ, ਤੇ ਉਹ ਵੀ ਗਲਤ ਮਲ ਤੇ ਛਕਦੇ ਹੀ ਰਹਿੰਦੇ ਆ ਜੀ। ਆਪਾਂ ਦੇਖੋ ਕਿੰਨੇ ਲੱਡੂ ਖਾਦੇ ਜੀ ਅਮੀਰ ਖਾਨ ਨੇ, ਇਹਨੂੰ ਪਿਛਲੇ ਵੀਕ ਵੀ ਕਿਹਾ ਸੀਗਾ, ਧਿਆਨ ਰੱਖੋ ਜੀ। ਹਾਂਜੀ। ਤੇ ਭੈਣ ਜੀ ਹੋਰਾਂ ਨੇ ਗਲੂਟਨ ਦੀ ਕਾਲ ਕੀਤੀ ਸੀ ਵੀ ਗਲੂਟਨ ਬੱਚਿਆਂ ਦੇ ਕਰਕੇ ਮਤਲਬ ਪ੍ਰੋਬਲਮ ਦੇ ਰਹੀ ਆ, ਤੇ ਉਹ ਖਾ ਨਹੀਂ ਸਕਦੇ ਹੁਣ। ਜਿਹੜਾ ਆਮ ਪਹਿਲਾਂ ਖਾਂਦੇ ਸੀਗੇ, ਦੁੱਧ ਪੀਂਦੇ ਸੀ ਜਾਂ ਰੋਟੀ ਕਣਕ ਦੀ ਖਾਂਦੇ ਸੀਗੇ, ਉਹਨਾਂ ਦਾ ਇਮਿਊਨ ਸਿਸਟਮ ਵੀਕ ਹੋ ਗਿਆ। ਇਮਿਊਨ ਸਿਸਟਮ ਨੂੰ ਠੀਕ ਕਰ ਲੈਣ, ਮੋਰਿੰਗਾ ਲੈ ਸਕਦੇ ਨੇ।
ਵਿਟਾਮਿਨ ਸੀ ਕ੍ਰਿਸਟਲ ਪਾਊਡਰ ਵੀ ਲੈ ਸਕਦੇ ਨੇ। ਠੀਕ ਹੈ। ਹਾਂਜੀ, ਇਹ ਚੀਜ਼ ਕ੍ਰਿਸਟਲ ਪਾਊਡਰ ਜਿਹੜਾ ਵਿਟਾਮਿਨ ਸੀ ਦਾ, ਇਹ ਸਾਨੂੰ ਅੱਜ ਕੱਲ੍ਹ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਆ ਜੀ। ਇਹ ਬੇਕਿੰਗ ਸੋਡੇ ਨਾਲ ਲੈਣਾ ਪੈਣਾ ਤੇ ਇਹਦੇ ਨਾਲ ਆਪਣਾ ਜਿਹੜਾ ਇਮਿਊਨ ਸਿਸਟਮ ਬਹੁਤ ਫਾਸਟ ਠੀਕ ਹੁੰਦਾ ਜੀ। ਅੱਛਾ, ਉਹ ਜਿਹੜਾ ਵਿਟਾਮਿਨ ਸੀ ਵਾਲਾ ਉਹਦੇ ਵਿੱਚ ਮਿੱਠਾ ਸੋਡਾ ਪਾਉਣਾ? ਉਹਦੇ ਚ ਮਿੱਠਾ ਸੋਡਾ ਪਾਉਣਾ ਜੀ। ਹਾਂਜੀ, ਠੀਕ। ਅੱਧਾ ਗਲਾਸ ਪਾਣੀ ਦਾ, ਉਹਦੇ ਵਿੱਚ ਪਹਿਲਾਂ ਪਾਉਣਾ ਵਿਟਾਮਿਨ ਸੀ ਕ੍ਰਿਸਟਲ ਪਾਊਡਰ, ਛੋਟਾ ਅੱਧਾ ਚਮਚਾ, ਤੇ ਉਸ ਤੋਂ ਵੀ ਥੋੜਾ ਜਿਹਾ ਘੱਟ ਪਾ ਲਿਆ ਜਾਵੇ ਕਿਉਂਕਿ ਪਹਿਲਾਂ ਕਈ ਵਾਰੀ ਪੇਟ ਵੀ ਖਰਾਬ ਕਰਦਾ ਹੈਗਾ ਇਹ। ਤੇ ਉਹਨੂੰ ਚੰਗੀ ਤਰ੍ਹਾਂ ਘੋਲ ਲੈਣਾ। ਉਸ ਤੋਂ ਬਾਅਦ ਆਪਾਂ ਫਿਰ ਜਿਹੜਾ ਹੈਮਰ ਵਾਲਾ ਬੇਕਿੰਗ ਸੋਡਾ ਆਉਂਦਾ ਉਹ ਪਾਉਣਾ। ਨਵੀਂ ਡੱਬੀ ਲੈ ਕੇ ਆਉਣੀ ਹੈ, ਕਈ ਵਾਰੀ ਪੁਰਾਣਾ ਜ਼ਿਆਦਾ ਹੋ ਜਾਂਦਾ। ਤੇ ਜਦੋਂ ਵਿਟਾਮਿਨ ਸੀ ਪੂਰਾ ਘੁਲ ਜੇ ਫਿਰ ਆਪਾਂ ਬੇਕਿੰਗ ਸੋਡਾ ਪਾਉਣਾ ਜੀ। ਤੇ ਉਹਨੂੰ ਚੰਗੀ ਤਰ੍ਹਾਂ ਘੋਲ ਕੇ ਬੁਲਬੁਲੀਆਂ ਜਿਹੀਆਂ ਨਿਕਲਣਗੀਆਂ ਤੇ ਚੰਗੀ ਤਰ੍ਹਾਂ ਘੋਲ ਕੇ ਉਹਦੇ ਚ ਪਾਣੀ ਹੋਰ ਐਡ ਕਰ ਲਓ। ਪਾਣੀ ਐਡ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਨਹੀਂ ਬਹੁਤ ਸਾਲਟੀ ਲੱਗਦਾ ਜੀ, ਆਪਾਂ ਨੂੰ ਪੀਤਾ ਨਹੀਂ ਜਾਂਦਾ ਉਹ। ਤੇ ਦਿਨ ਚ ਇੱਕ ਵਾਰੀ ਪਹਿਲਾਂ ਪੀ ਲਈਏ ਆਪਾਂ, ਫਿਰ 2 ਵਾਰੀ ਕਰ ਦਈਏ। ਕਈਆਂ ਨੂੰ ਪ੍ਰੋਬਲਮ ਹੁੰਦੀ ਹੈ ਜੀ ਇਮਿਊਨ ਸਿਸਟਮ ਦੀ ਜ਼ਿਆਦਾ, ਕਈਆਂ ਨੂੰ ਕੈਂਸਰ ਦੀ ਪ੍ਰੋਬਲਮ ਹੁੰਦੀ ਆ। ਇਹ ਕੈਂਸਰ ਦੇ ਵਿੱਚ ਵੀ ਬਹੁਤ ਹੈਲਪ ਕਰਦੀ ਆ ਜੀ ਚੀਜ਼, ਬਹੁਤ ਜ਼ਿਆਦਾ ਵਧੀਆ ਚੀਜ਼ ਆ ਜੀ ਇਹ। ਹਰ ਇੱਕ ਬੰਦਾ ਪੀ ਸਕਦਾ, ਕੋਈ ਪ੍ਰੋਬਲਮ ਨਹੀਂ। ਅੱਜ ਕੱਲ੍ਹ ਤਾਂ ਹਰ ਇੱਕ ਨੂੰ ਪੀਣਾ ਚਾਹੀਦਾ ਕਿਉਂਕਿ ਕਰੋਨਾ ਕਰਕੇ ਇਮਿਊਨ ਸਿਸਟਮ ਸਾਡਾ ਤਕੜਾ ਹੈਗਾ। ਕਰੋਨੇ ਦਾ ਪਤਾ ਹੀ ਨਹੀਂ ਲੱਗਣਾ ਜੀ, ਆਇਆ ਤੇ ਚਲਿਆ ਗਿਆ। ਹੋਣਾ ਇਹ ਸਾਰਿਆਂ ਨੂੰ ਆ ਜੀ ਇੱਕ ਵਾਰੀ। ਜਿਹੜਾ ਚੈੱਕ ਕਰਾ ਲਓ ਉਹਨੂੰ ਹੈਗਾ। ਹਾਂਜੀ, ਤੇ ਬਾਕੀ ਫਿੰਸੀਆਂ ਸੀਗੀਆਂ ਜੀ ਮੂੰਹ ਤੇ ਉਹਦੇ ਵਾਸਤੇ ਵਿਟਾਮਿਨ A 25,000 IU ਤੇ 400 IU ਵਿਟਾਮਿਨ E। ਅਗਰ ਉਹਨਾਂ ਨੂੰ ਬਲੱਡ ਪ੍ਰੈਸ਼ਰ ਹੈਗਾ ਤਾਂ ਫਿਰ ਘਟਾ ਲੈਣ, 100 IU ਤੋਂ ਸ਼ੁਰੂ ਕਰ ਲੈਣ। ਤੇ ਜ਼ਿੰਕ 50 mg ਤੇ ਐਸਿਡੋਫਿਲਿਸ ਲੈਣਾ ਜੀ ਨਾਲ, ਜ਼ਰੂਰੀ ਆ। 4 ਬਿਲੀਅਨ ਜਾਂ 6 ਬਿਲੀਅਨ। ਇਹ ਦਿਨ ਵਿੱਚ 2 ਵਾਰੀ ਵੀ ਲਏ ਜਾ ਸਕਦੇ ਨੇ ਵਿਟਾਮਿਨ। ਤੇ ਇਹ ਜਿਹੜਾ ਵਿਟਾਮਿਨ A ਹੈਗਾ 25,000, ਇਹ 5 ਦਿਨ ਲੈ ਕੇ 2 ਦਿਨ ਲਈ ਬੰਦ ਕਰਨਾ ਹੁੰਦਾ। ਬਾਕੀ ਵਿਟਾਮਿਨ ਆਪਾਂ ਲੈ ਸਕਦੇ ਹਾਂ, ਮਹੀਨਾ ਲੈ ਲੈਣ, ਮਹੀਨੇ 'ਚ ਹੈਲਪ ਹੋ ਜੂਗੀ ਬਹੁਤ ਜੀ। ਥਾਇਰਾਇਡ ਵਾਸਤੇ ਕਾਲ ਇੱਕ ਭਾਈ ਸਾਹਿਬ ਨੇ ਕਰ ਰਹੇ ਸੀਗੇ। ਹੋਮਿਓਪੈਥੀ ਬਹੁਤ ਸੋਹਣਾ ਕੰਮ ਕਰਦੀ ਆ ਜੀ। 1.5 ਸਾਲ ਦੇ ਵਿੱਚ ਡਿਲੀਟ ਹੋ ਸਕਦੀ ਆ ਜੀ ਥਾਇਰਾਇਡ। ਠੀਕ, ਬਹੁਤ ਬਹੁਤ ਧੰਨਵਾਦ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਰੋਤੇ, ਜਿਸ ਤਰ੍ਹਾਂ ਦੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਹੈ ਨਾ, ਤੁਸੀਂ ਇਹਨਾਂ ਦੀ ਕੋਸ਼ਿਸ਼ ਜ਼ਰੂਰ ਕਰ ਲਿਆ ਕਰੋ। ਜੇ ਕੋਸ਼ਿਸ਼ ਕਰੋਗੇ ਲੈਣ ਦੀ, ਇਹ ਓਵਰਨਾਈਟ ਬਿਮਾਰੀਆਂ ਤੁਹਾਡੀਆਂ ਨਹੀਂ ਜਾਣੀਆਂ। ਪਤਾ ਨਹੀਂ ਕਿੰਨੇ ਦੇਰ ਦੀਆਂ ਪੁਰਾਣੀਆਂ ਬਿਮਾਰੀਆਂ ਆ। ਕਈ ਵਾਰੀ ਜਿੱਦਾਂ ਅਮੀਰ ਹੋਣੀ ਕਾਲ ਕਰਦੇ, ਬਹੁਤ ਇਕੱਠੀਆਂ ਕੀਤੀਆਂ ਹੋਈਆਂ। ਸੋ ਨਿਗਾਹ ਐਵੇਂ ਨਹੀਂ ਚੱਲ ਗਈ। ਸ਼ੂਗਰ ਬਲੱਡ ਪ੍ਰੈਸ਼ਰ ਆ, ਤੁਹਾਨੂੰ ਉਹਦਾ ਫਰਕ ਪੈ ਜਾਂਦਾ ਆ। ਹੋ ਸਕਦਾ ਕਿਸੇ ਨੂੰ ਨਾ ਵੀ ਹੋਵੇ, ਪਰ ਜਿਸ ਤਰ੍ਹਾਂ ਪਿੱਛੋਂ ਨਿਗਾਹ ਦਾ ਚੱਲਿਆ ਜਾਣਾ, ਰਟਨਾ ਕਹਿੰਦੇ ਆ ਉਹਨੂੰ, ਤੇ ਉਹਦੀ ਵਾਪਸ ਆਉਂਦੀ ਆ ਜਾਂ ਨਹੀਂ ਆਉਂਦੀ, ਉਹਦੀ ਕਦੀ ਵੀ ਮੈਨੂੰ ਫੀਡਬੈਕ ਨਹੀਂ ਮਿਲੀ ਕਿ ਉਹ ਨਿਗਾਹ ਵਾਪਸ ਆ ਗਈ ਆ। ਪਰ ਹਾਂ, ਜੇ ਇਹਨਾਂ ਚੀਜ਼ਾਂ ਨੂੰ ਪਹਿਲਾਂ ਸੂਤ ਰੱਖਾਂਗੇ, ਆਪਾਂ ਠੀਕ ਠਾਕ ਰੱਖਾਂਗੇ, ਤੇ ਹੋ ਸਕਦਾ ਆ ਵੀ ਆਪਾਂ ਬਿਮਾਰੀਆਂ ਦੇ ਨੂੰ ਸੱਦਾ ਹੀ ਨਾ ਹੀ ਦਈਏ, ਕਿ ਬਿਮਾਰੀਆਂ ਉਹ ਸਾਨੂੰ ਨਾ ਹੀ ਲੱਗਣ ਤੇ ਵਧੀਆ ਆ। ਸੋ ਕੋਸ਼ਿਸ਼ ਕਰਿਆ ਕਰੋ ਕਿ ਇਹਨਾਂ ਚੀਜ਼ਾਂ ਤੋਂ ਠੀਕ ਤਰ੍ਹਾਂ। ਕਿਸੇ ਦੀ ਨਿਗਾਹ ਘਟੀ ਆ, ਥੋੜ੍ਹੀ ਘਟੀ ਆ, ਕਿਸੇ ਕਾਰਨ ਕਰਕੇ ਘਟੀ ਆ। ਬਹੁਤ ਵਾਰੀ ਦੱਸਿਆ ਜਾਂਦਾ ਆ, ਅੱਖਾਂ ਦੇ ਵਿੱਚ ਕਈ ਥੁੱਕ ਪਾਉਂਦੇ, ਉਹਨਾਂ ਦਾ ਠੀਕ ਹੋ ਗਿਆ। ਸਵਾਦ ਦੀ ਪੁੜੀ ਤੋਂ ਆਰਾਮ ਆਉਣ ਵਾਲੀ ਗੱਲ ਆ। ਤੇ ਜਾਂ ਤੁਸੀਂ ਧੁੰਨੀ ਦੇ ਵਿੱਚ ਦੇਸੀ ਘਿਓ ਲਾਉਂਦੇ ਆ। ਗਾਈਆਂ ਦਾ ਘੀ ਕਿੱਥੋਂ ਲੈਣਾ ਆ? ਇੱਥੇ ਜਿਹੜਾ ਬਟਰ ਆ ਨਾ, ਉਹ ਬਟਰ ਆ ਜਿਹੜਾ, ਉਹ ਤੁਸੀਂ ਗਰਮ ਕਰ ਸਕਦੇ ਆ। ਗਰਮ ਕਰਕੇ ਉਹਦਾ ਘਿਓ ਬਣ ਜਾਂਦਾ, ਉਹਨੂੰ ਤੁਸੀਂ ਯੂਜ਼ ਕਰ ਸਕਦੇ। ਹੁਣ ਗਾਈਆਂ ਆਪਾਂ ਹੁਣ ਨਾ ਦੇ ਰੱਖਾਂਗੇ ਤਾਂ ਫਿਰ ਕਿਤੇ ਉਹਨੂੰ ਚਾਰਨ ਜਾਵਾਂਗੇ ਘਾਹ, ਤਾਂ ਫਿਰ ਹੀ ਬਣਾਵਾਂਗੇ ਨਾ ਸਾਰਾ ਕੁਛ। ਸੋ ਇਸ ਤਰ੍ਹਾਂ ਕਿਸੇ ਨੇ ਰੱਖੀ ਨਹੀਂ ਹੈਗੀ। ਹੋ ਸਕਦਾ ਕਿਸੇ ਨੇ ਰੱਖੀ ਹੋਊਗੀ, ਉਹ ਸਾਰਿਆਂ ਲਈ ਉਪਲਬਧ ਨਹੀਂ ਹੋਣਗੀਆਂ ਚੀਜ਼ਾਂ, ਪਰ ਜਿਹੜੀਆਂ ਚੀਜ਼ਾਂ ਹੈਗੀਆਂ ਆ ਉਹ ਤੁਸੀਂ ਆਪ ਹੱਥੀਂ ਵੀ ਕੋਸ਼ਿਸ਼ ਕਰਿਆ ਕਰੋ ਕਰਨੇ। ਅੱਗੇ ਗੁਰਬਖਸ਼ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਹਾਂਜੀ, ਅਸੀਂ ਪੁੱਛਣਾ ਸੀ, ਜਿੱਦਾਂ ਬੇਟੇ ਦੇ ਨਾ, ਆਪਣੇ ਪੋਤੇ ਦੇ 15 ਸਾਲ ਦਾ ਕੁਸ਼ਰਾਈ ਹੋਈ ਆ ਕੱਛ ਦੇ ਵਿੱਚ ਜੀ। ਅੱਛਾ ਜੀ। ਜੇ ਕਿਸੇ ਭੈਣ ਭਰਾ ਨੂੰ ਪਤਾ ਹੋਵੇ ਤਾਂ ਦੱਸਿਓ। ਤੇ ਇੱਕ ਸਾਡੀ ਜਿੱਦਾਂ ਨਹੁੰ ਆ, ਉਹਨੂੰ ਜਦੋਂ ਪੀਰੀਅਡ ਆ ਕੇ ਹਟਦੇ ਆ ਨਾ, ਉਹਦਾ ਸਿਰ ਬਹੁਤ ਜ਼ਿਆਦਾ ਦੁਖਦਾ 2-3। ਠੀਕ ਹੈ ਜੀ, ਠੀਕ ਹੈ। ਹਾਂਜੀ, ਕਿਸੇ ਨੂੰ ਭੈਣ ਨੂੰ ਪਤਾ ਹੋਵੇ ਤਾਂ ਜ਼ਰੂਰ, ਜਾਂ ਗੁਰਦੀਪ ਕੌਰ ਨੂੰ ਜਾਂ ਜਗਵੀਰ ਸਿੰਘ ਭਾਜੀ ਨੂੰ ਕਿਸੇ ਨੂੰ ਪਤਾ ਹੋਵੇ ਤਾਂ ਦੱਸ। ਠੀਕ ਹੈ ਜੀ, ਠੀਕ ਹੈ। ਓਕੇ ਜੀ, ਓਕੇ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਜਸਵੀਰ, ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀ, ਇੱਕ ਤਾਂ ਮੇਰੇ ਗੋਡੇ ਬਹੁਤ ਦੁਖਦੇ ਨੂੰ ਤਾਂ ਕਾਫੀ ਸਾਲ ਹੋ ਗਏ ਜਿੱਦਾਂ, ਹੈ ਨਾ। ਹੁਣ ਮੈਂ ਡਾਕਟਰ ਦੇ ਪਰਸੋਂ ਗਈ ਸੀ, ਉਹਨੇ ਐਕਸਰੇ ਲਏ। ਉਹ ਕਹਿੰਦੇ ਤੁਹਾਡੀਆਂ ਹੱਡੀਆਂ ਜਿੱਦਾਂ ਭੁਰਨ ਲੱਗ ਪਈਆਂ, ਵੀ ਕੈਲਸ਼ੀਅਮ ਦੀ ਜ਼ਿਆਦਾ ਘਾਟ ਆ। ਇਹ ਪੁੱਛਣਾ ਸੀਗਾ ਵੀ ਚੂਨਾ ਮੈਂ ਅੱਗੇ ਖਾਧਾ ਸੀ, ਪਰ ਉਹ ਮੈਨੂੰ ਬਚਿਆ ਨਹੀਂ ਚੂਨੇ ਤੋਂ ਬਿਨਾਂ। ਠੀਕ ਹੈ, ਠੀਕ ਹੈ, ਠੀਕ ਹੈ। ਆਪਾਂ ਵੀ ਪਿਆ ਜੀ। ਪ੍ਰੀਤ, ਸਤਿ ਸ਼੍ਰੀ ਅਕਾਲ ਪ੍ਰੀਤ। ਹਾਂਜੀ, ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਆ? ਠੀਕ ਹੈ ਜੀ। ਮੇਰੇ ਬੇਟੇ ਦੀ ਨਾ ਟੌਂਸਿਲ ਆ ਗਲੇ ਦੇ ਵਿੱਚ, ਤੇ ਉਹ ਦੱਸੋ ਮੈਨੂੰ।
ਟਾਂਸਰਸ ਹੈਗੇ, ਠੀਕ ਆ। ਹਾਂਜੀ 15 ਸਾਲਾਂ ਦਾ। ਤੇ ਇੱਕ ਮੇਰਾ ਬੇਟਾ ਹੋਰ ਆ ਤੇ ਉਹਦੇ ਨਸੀਰ ਬਹੁਤ ਜ਼ਿਆਦਾ ਫੁੱਟਦੀ ਆ। ਠੀਕ ਹੈ, ਨਕਸੀਰ ਦੇ ਤਾਂ ਬਹੁਤ ਦੱਸ ਦਿੱਤੇ ਅੱਜ। ਹਾਂਜੀ ਠੀਕ ਸੁਣ ਆ, ਲਿਆ, ਮੈਂ ਦੁਬਾਰਾ ਥੋੜ੍ਹਾ ਸੁਣ ਲਾਇਆ, ਲਿਆ। ਮੈਂ ਸੁਣਿਆ ਨਹੀਂ ਗਾ। ਹਾਂਜੀ ਹਾਂਜੀ ਠੀਕ ਆ ਜੀ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਜਸਵੀਰ ਕੌਰ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੇ ਨਾ ਭੈਣ ਜੀ ਕੰਨ 'ਚ ਦਰਦ ਹੁੰਦੀ ਹੈ ਤਾਂ ਠੀਕ ਆ। ਮੈਂ ਡਾਕਟਰ ਨੂੰ ਵੀ ਦਿਖਾਇਆ ਤਾਂ ਡਾਕਟਰ ਕਹਿੰਦਾ ਕੰਨ ਬਿਲਕੁਲ ਠੀਕ ਆ ਤੇ ਰੋਜ਼ ਨਹੀਂ ਜਿੱਦਾਂ ਹੁੰਦੀ, ਕਦੇ ਕਦੇ ਜਿੱਦਾਂ ਦਰਦ ਹੁੰਦੀ ਕੰਨਾਂ 'ਚ। ਅੱਛਾ ਹਾਂਜੀ ਚਲੋ ਪੁੱਛ ਲੈਂਦੇ, ਇਹਦਾ ਇਲਾਜ ਵੀ ਪੁੱਛ ਲੈਂਦੇ ਹਾਂ। ਥੈਂਕ ਯੂ ਜੀ, ਥੈਂਕ ਯੂ। ਦਰਅਸਲ ਇਸੇ ਦੇ ਨਾਲ ਇੱਕ ਬ੍ਰੇਕ ਦਾ ਟਾਈਮ ਹੁੰਦਾ ਹੈ, ਆਪਾਂ ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ। ਜਿਨ੍ਹਾਂ ਦੇ ਹਜੇ ਪੁੱਛਣ ਵਾਲੇ ਰਹਿ ਗਏ ਨਾ, ਉਹ ਆਸਾਨ ਖੂਗਾ। ਬਾਕੀ ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਆ ਉਹਨੂੰ ਬਾਏ ਕਰਦੀ, ਉਹਨੂੰ ਗਰਮੀ ਕਰਦੀ, ਪਰ ਤੁਸੀਂ ਆਪਣਾ ਸਰੀਰ ਲੈਣਾ ਕਿ ਤੁਹਾਨੂੰ ਕਿਹੜੀ ਚੀਜ਼ ਪੈਂਦੀ ਆ, ਉਹਨਾਂ ਚੀਜ਼ਾਂ 'ਤੇ ਵਰਤਣਾ ਹੈਗਾ ਆ। ਅਤੇ ਜੇ ਲੱਗਦਾ ਹੈ ਕਿ ਕੋਈ ਨੁਕਸਾਨ ਕਰਦੀ ਆ, ਗਰਮੀ ਆ, ਬਾਏ ਆ, ਠੀਕ ਸੀ ਨਹੀਂ ਖਾਣਾ। ਜਿਸ ਤਰ੍ਹਾਂ ਚੀਜ਼ਾਂ ਦੱਸੀਆਂ ਜਾਂਦੀਆਂ ਨਾ, ਉਨੀ ਕੁ ਥੋੜ੍ਹੀ ਜਿਹੀ ਖਾਣੀ ਆ। ਇਹ ਨਹੀਂ ਕਿ ਭਰ ਕੇ ਰੱਜ ਕੇ ਖਾਣੀਆਂ, ਬਣਾ ਲਈਆਂ ਜਾਂ ਲੈ ਆਉਂਦੀਆਂ ਕਿਤੇ ਉਹਨਾਂ ਨੂੰ ਹਿਸਾਬ ਨਾਲ ਹੀ ਖਾਓ। ਖਾਣਾ ਹੈ ਨਾ ਜਿਹੜਾ ਉਹੀ ਹੈਗਾ, ਉਹਦੇ ਨਾਲ ਹੀ ਜੀਵਾਂਗੇ। 40827252 ਤੁਹਾਡੇ ਦਾ ਫੋਨ ਨੰਬਰ ਆ। ਸੁਖਵਿੰਦਰ ਜੀ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ, ਤੁਹਾਡਾ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਹੈ। ਥੈਂਕ ਯੂ। ਬਹੁਤ ਭਲਾ ਕਰ ਰਿਹਾ ਜੇ ਲੋਕਾਂ ਦੇ। 2 ਕਾਲਰਾਂ ਨੇ ਹੁਣ ਪੁੱਛਿਆ ਸੀ ਨਕਸੀਰ ਫੁੱਟਦੀ ਹੈ। ਹਾਂਜੀ ਹਾਂਜੀ ਉਹਦੇ ਲਈ ਸਾਡਾ ਆਪਣਾ ਅਜਮਾਇਆ ਪੀਲੇ ਨਿੰਬੂ ਦੀਆਂ ਨਾ 2-2 ਬੂੰਦਾਂ ਪਾਣ, ਜਿਹੜੇ ਵੀ ਨੱਕ ਜਿਹੜੇ ਪਾਸੋਂ ਜਾਂਦੀ ਨਾ ਉਹਦੇ ਪਾਣ, ਉਸੇ ਵੇਲੇ ਤੁਰੰਤ ਬੰਦ ਹੋ ਜਾਵੇ। ਸਾਡਾ ਆਪਣਾ ਅਜਮਾਇਆ ਹੋਇਆ। ਪੀਲੇ ਨਿੰਬੂ ਦਾ ਜੂਸ ਕੱਢ ਕੇ 2 ਬੂੰਦਾਂ ਪਾਉਣੀਆਂ। ਹਾਂਜੀ ਚਮਚ ਚ ਪਾ ਲੈਣ, ਸਾਡੇ ਨੱਕ ਚ ਪਾ ਲੈਣ ਪੀਲੇ ਨਿੰਬੂ, ਉਸੇ ਵੇਲੇ ਨਸੀਰ ਬੰਦ ਹੋ ਜਾਂਦੀ। ਫਿਰ ਉਦੋਂ ਬਾਅਦ 2-4 ਮਹੀਨੇ ਕਦੀ ਨਹੀਂ ਤੁਹਾਡੇ ਆਊਗੀ। ਹਾਂਜੀ ਇਹੀ ਦੱਸਣਾ ਜੀ। ਥੈਂਕ ਯੂ ਜੀ, ਥੈਂਕ ਯੂ। ਬਾਬਾ ਧੰਨਵਾਦ। ਦੋਵਾਂ ਨੇ ਪੁੱਛਿਆ ਜੀ ਸਾਨੂੰ, ਕਰਕੇ ਦੇਖ ਲਾ, ਬਸ ਇਹਦਾ ਸਾਈਡ ਇਫੈਕਟ। ਅਮਰਜੀਤ ਕੌਰ ਜੀ। ਹਾਂਜੀ ਜੀ ਮੇਰੀ ਅੱਖ 'ਚ ਚਿੱਟਾ ਮੋੜਿਆ ਆ, ਇਹਦਾ ਕੋਈ ਮੈਨੂੰ ਇਲਾਜ ਦੱਸੋ। ਜਿੱਦਾਂ ਭੈਣ ਜੀ ਆ ਕੋਈ ਨਹੀਂ, ਜਿਹੜਾ ਵੀ ਤੁਹਾਨੂੰ ਇਲਾਜ ਦੱਸਦਾ ਨਾ ਉਹਨੂੰ ਤੁਸੀਂ ਲਿਖਾ ਲਿਆ ਕਰੋ। ਨਹੀਂ ਗੱਲ ਭੈਣ ਜੀ ਕਦੀ ਅੱਖ 'ਚ ਜਿੱਦਾਂ ਮੋਤੀਆ ਆ ਚਿੱਟਾ। ਠੀਕ ਹੈ ਠੀਕ। ਹਾਂਜੀ ਗੱਲ ਤੁਹਾਡੀ ਉਹਨਾਂ ਨੇ ਸੁਣ ਲਈ ਆ। ਜੇ ਉਹਨਾਂ ਦੀ ਕਾਲ ਰਲ ਗਈ ਕਾਲ ਕਰ ਦੇਣਗੇ। ਵੈਸੇ ਸਾਡੇ ਕੋਲ ਦਾ ਡਾਕਟਰ ਨਹੀਂ ਕੋਈ ਵੀ ਹੁੰਦਾ ਜਿਹਦੇ ਕੋਲੋਂ ਪੁੱਛ ਕੇ ਅਸੀਂ ਦੱਸਾਂਗੇ। ਭਜਨ ਕੌਰ ਜੀ। ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਮੈਂ ਪੁੱਛਣਾ ਸੀ, ਸਾਡੇ ਰਿਸ਼ਤੇਦਾਰਾਂ 'ਚ ਇੱਕ ਵਹੁਟੀ ਆ, ਉਹਦੇ ਧਰਨ ਦੇ ਵਿੱਚ ਰਸੌਲੀਆਂ ਹੁੰਦੀਆਂ। ਠੀਕ ਆ, ਜੇ ਕੋਈ ਇਲਾਜ ਹੋਵੇ ਤਾਂ ਦੱਸਿਓ। ਠੀਕ ਹੈ। ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਨਿਰਮਲ ਸਿੰਘ। ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਹਾਂਜੀ ਬਹੁਤ ਵਧੀਆ ਪ੍ਰੋਗਰਾਮ ਜੀ ਤੁਹਾਡਾ, ਧੰਨਵਾਦ, ਸ਼ੁਕਰੀਆ। ਹਾਂਜੀ ਇੱਕ ਮੈਂ ਜਾਣਕਾਰੀ ਦੇਣੀ ਸੀ। ਇੱਥੇ ਆਪਣੇ ਮੱਖਣ ਵਗੈਰਾ ਮਿਲਦਾ ਨਾ, ਬਟਰ ਵਗੈਰਾ, ਇਹ ਸਾਰਾ ਗਾਈਆਂ ਦਾ ਹੀ ਹੁੰਦਾ ਜੀ। ਹਾਂਜੀ ਦੱਸਿਆ ਸਾਰਾ ਕੁਝ। ਹਾਂ ਕਿਉਂਕਿ ਜਿਹੜੀ ਮੱਝ ਤਾਂ ਆਪਣੀ ਏਸ਼ੀਆ 'ਚ ਇੰਡੀਆ 'ਚ ਹੀ ਮਿਲਦੀ ਆ, ਇੱਧਰ ਨਹੀਂ ਮਿਲਦੀ। ਨਹੀਂ ਉੱਦਾਂ ਤਾਂ ਸ਼ਾਇਦ ਹੈਗੀਆਂ ਮਲਵਾਕੀ ਵੱਲ, ਪਰ ਜ਼ਿਆਦਾਤਰ ਗਾਈਆਂ ਹੀ ਆ। ਗਾਈਆਂ ਦਾ ਆਪਣੇ ਤਾਂ ਗਾਈਆਂ ਦਾ ਆਉਂਦਾ ਜੀ। ਹਾਂ ਕੈਨੇਡਾ ਅਮਰੀਕਾ ਆਪਣੇ ਤਾਂ ਗਾਈਆਂ ਦਾ ਹੁੰਦਾ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿਉਂ ਪੌਲ ਚੱਲ ਜੀ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਸਤਾਖੀ ਦੀ ਮਾਫੀ ਚਾਹੁੰਦਾ, ਮੈਂ ਘਰੇਲੂ ਕੁਝ ਕੰਮਾਂ ਕਰਕੇ ਨਾ 1-2 ਹਫ਼ਤੇ ਨਹੀਂ ਆ ਸਕਿਆ। ਹਾਂਜੀ ਹਾਂ ਅੱਛਾ। ਤੇ ਇਸ ਤਰ੍ਹਾਂ ਹੈਗਾ ਜੀ ਕਿ ਵੀ ਇੱਕ ਜਿਹੜੇ ਵੀਰ ਜੀ ਜਿਨ੍ਹਾਂ ਦੀ ਟਰੱਕਿੰਗ ਦੀ ਜੌਬ ਹੈਗੀ ਹੈ, ਉਹਨੇ ਨੋਜ਼ ਬਲੀਡਿੰਗ ਬਾਰੇ, ਨਕਸੀਰ ਬਾਰੇ ਗੱਲ ਕੀਤੀ ਹੈ। ਹਾਂਜੀ ਉਹਦੇ ਆਪਣੇ ਕੋਲ ਕਈ ਤਰੀਕੇ ਹੈਗੇ ਨੇ। ਪਹਿਲੀ ਗੱਲ ਤਾਂ ਉਹ ਹੈਗਾ ਕਿ ਚਾਹ ਦੇ ਵਿੱਚ ਨਾ ਪਖੜਾ ਪਾ ਕੇ ਉਹਨੂੰ ਫਿਲਟਰ ਕਰਕੇ ਪੀਣ। ਅੱਛਾ ਜੀ। ਜਿਹੜਾ ਪਖੜਾ ਹੈਗਾ ਨਾ, ਇਹ ਇੰਟਰਨਲ ਬਲੀਡਿੰਗ ਨੂੰ ਖਤਮ ਕਰ ਦਿੰਦਾ ਹੈ। ਇਹ ਵੈਸੇ ਗਰਮ ਨਹੀਂ ਹੁੰਦਾ? ਗਰਮ ਤਾਂ ਜ਼ਰੂਰ ਹੁੰਦਾ ਜੀ, ਪਰ ਨਹੀਂ ਠੀਕ ਰਹੇਗਾ। ਹਾਂ ਠੀਕ ਰਹੇਗਾ। ਤੇ ਜਾਂ ਫਿਰ ਉਹ ਪਖੜੇ ਦਾ ਜਿਹੜਾ ਪਾਊਡਰ ਬਣਾ ਕੇ ਨਾ, ਉਹਦੀ ਨਸਵਾਰ ਬਣਾ ਕੇ ਨੱਕ ਦੇ ਵਿੱਚ ਰੂੰ ਦੇ ਨਾਲ ਕਾਟਨ ਟਿਪ ਨਾਲ ਲਾ ਲੈਣ। ਤੇ ਇੱਕ ਹੋਰ ਹੈਗਾ ਵੀ ਜਿਹੜੇ ਕਮਰੇ 'ਚ ਸੌਂਦੇ ਨੇ ਉਹਦੇ 'ਚ ਹਿਊਮਿਡੀਫਾਇਰ ਲਾਉਣ, ਉਹਦੇ ਨਾਲ ਜਿਹੜਾ ਹੈ ਨਾ ਨਮੀ ਵੱਧ ਜਾਏਗੀ। ਤੇ ਜਿਹੜੀ ਖੁਸ਼ਕੀ ਹੈਗੀ ਨਾ, ਖੁਸ਼ਕੀ ਕਰਕੇ ਵੀ ਅਗਰ ਨੋਜ਼ ਬਲੀਡਿੰਗ ਹੈਗੀ ਉਹ ਤਾਂ ਘੱਟ ਜਾਏਗੀ। ਤੇ ਇੱਕ ਇਹ ਹੈਗਾ ਕਿ ਵੀ ਕੈਸਟਰੋਲ, ਜਿਹਨੂੰ ਆਪਾਂ ਰਿੰਡ ਦਾ ਤੇਲ ਕਹਿੰਦੇ ਹਾਂ, ਉਹ ਬੜਾ ਗਾੜਾ ਹੁੰਦਾ ਹੈ, ਬੜਾ ਸੰਘਣਾ ਹੁੰਦਾ ਹੈਗਾ, ਉਹ ਨੱਕ ਦੇ ਵਿੱਚ ਪਾ ਸਕਦੇ ਹੈਗੇ ਨੇਗੇ ਜੀ। ਤੇ ਇੱਕ ਜਿਹੜਾ ਨਾ ਹਾਰਸ ਟੇਲ ਨਾਂ ਦੀ ਇੱਕ ਮੈਕਸੀਕਨ ਸ਼ਾਪਸ ਦੇ ਜੋ ਟੀ ਮਿਲ ਜਾਂਦੀ ਹੈਗੀ, ਇਹ ਪੀਣ ਜਿਹੜੇ ਵੀ ਕੋਈ ਅੰਦਰ ਉਹਨਾਂ ਦੇ ਕੈਮੀਕਲ ਦੀ ਡੈਫੀਸ਼ੀਐਂਸੀ ਹੈਗੇ ਨਾ, ਉਹਦੇ ਕਰਕੇ ਵੀ ਜਿਹੜਾ ਹੈ ਨਾ ਨੋਜ਼ ਬਲੀਡਿੰਗ ਘੱਟ ਜਾਏਗੀ। ਠੀਕ ਹੈ। ਇੱਕ ਧਨੀਏ ਦੇ ਪਾਊਡਰ ਦਾ ਤੇ ਹਲਦੀ ਦਾ ਉਹਦੀ ਵੀ ਨਸਵਾਰ ਜੀ ਬਣਾ ਕੇ ਨਾ ਉਹ ਰੂੰ ਦੇ ਨਾਲ ਜਿਹੜਾ ਨੱਕ ਦੇ ਚ ਲਗਾ ਸਕਦੇ ਨੇ। ਤੇ ਆਪਣੇ ਕੋਲ ਤਰੀਕੇ ਤਾਂ ਬਹੁਤ ਹੈਗੇ ਨੇ। ਇੱਕ ਜਿਹੜੀ ਸਭ ਤੋਂ ਕਲਾਸੀਕਲ ਚੀਜ਼ ਹੈਗੀ ਨਾ, ਜਿਹੜੀ ਇੰਗਲਿਸ਼ ਮੈਡੀਸਨ 'ਚ ਉਹਨੂੰ ਕਰਦੇ ਹੈਗੇ ਨੇ ਵਿਚ ਹੇਜ਼ਲ ਕਹਿੰਦੇ ਆ, WITCH ਵਿਚ ਹੇਜ਼ਲ, HAZEL। ਆ ਜਿੰਨੇ ਬਲਕਿ ਆ ਲੋਸ਼ਨ ਹੈਗੇ ਨਾ ਵੀ ਆਹ ਸ਼ੇਵਿੰਗ ਕਰਨ ਵਾਲੇ, ਉਹਨੂੰ ਸਾਰਿਆਂ 'ਚ ਵਿਚ ਹੇਜ਼ਲ ਪਾਈ ਹੁੰਦੀ ਹੈਗੀ ਕਿ ਇਹ ਜਿਹੜਾ ਹੈ ਨਾ ਇਹ ਬਲੀਡਿੰਗ ਨੂੰ ਘਟਾਉਂਦੀ ਹੈ। ਠੀਕ ਹੈ। ਉਹਦੇ ਕਿਸ ਤਰ੍ਹਾਂ ਜਿਹੜਾ ਹੈ ਨਾ ਉਮਿਕਰੀ ਰੂੰ ਦੇ ਵਿੱਚ ਉਹਨੂੰ ਡੁਬੋ ਕੇ ਤੇ ਜਿਹੜਾ ਹੈਗਾ ਨੱਕ ਦੇ ਵਿੱਚ ਲਾਉਣ, ਤੇ ਉਹਦੇ ਨਾਲ ਜਿਹੜਾ ਹੈ ਨਾ ਉਹਨਾਂ ਦਾ ਜਿਹੜੀ ਬਲੀਡਿੰਗ ਘਟਣੀ ਸ਼ੁਰੂ ਹੋਏਗੀ। ਤੇ ਇੱਕ ਜਿਹੜਾ ਹੈ ਨਾ ਜੀ ਬਹੁਤ ਹੀ ਸ਼ਾਨਦਾਰ ਚੀਜ਼ ਆ, ਉਹਨੂੰ ਯੈਰੋ ਕਹਿੰਦੇ ਨੇ, YARROW ਯੈਰੋ।
ਯਾਰ ਉਹ ਵੀ ਜਿਹੜਾ ਬੂਟਾ ਹੈਗਾ ਨਾ ਜੀ ਬਹੁਤ ਜ਼ਿਆਦਾ ਉਹ ਬਲੀਡਿੰਗ ਨੂੰ ਰੋਕਦਾ ਹੈਗਾ, ਬਲਕਿ ਤਾਂ ਬੜੇ ਕਲਾਸੀਕਲ ਹਰਕਲੀਸ ਵੇਲ ਦਾ ਚੱਲਿਆ ਆ ਰਿਹਾ ਹੈਗਾ, ਇੰਨਾ ਮਹਾਨ ਇਹ ਬੂਟਾ। ਤੇ ਉਹਦਾ ਪਾਊਡਰ ਲੈ ਕੇ ਨਾ ਕਿਸ ਤਰ੍ਹਾਂ ਜਾਣੀ ਕਿ ਵੀ ਜਾਂ ਤਾਂ ਉਹਦੀ ਚਾਹ ਪੀ ਲੈਣ, ਚਾਹ ਵੀ ਬਣਾ ਸਕਦੇ ਨੇਗੇ, ਪਰ ਨੱਕ ਦੇ ਵਿੱਚ ਵੀ ਲਗਾ ਸਕਦੇ ਨੇ। ਬਾਕੀ ਨਿੰਮ ਦੇ ਪੱਤੇ ਦਾ ਜਿਹੜਾ ਪਾਊਡਰ ਹੈਗਾ ਉਹਨੂੰ ਵੀ ਨਿਸਵਾਰ ਦੇ ਤੌਰ ਤੇ ਵਰਤਦੇ ਨੇ। ਬਹੁਤ ਤਰੀਕੇ ਹੈਗੇ ਨੇਗੇ, ਹਾਂਜੀ, ਮਤਲਬ ਟਰਾਈ ਕਰਕੇ ਦੇਖਣਾ, ਅਲੱਗ-ਅਲੱਗ ਬੇਸਿਕ 3-4 ਤਰੀਕੇ ਇਕੱਠੇ ਵੀ ਵਰਤ ਲੈਣਾ ਤਾਂ ਕੋਈ ਉਹਦਾ ਕੋਈ ਨੁਕਸਾਨ ਨਹੀਂ ਹੈਗਾ, ਪਰ ਠੀਕ ਹੋ ਜਾਏਗਾ ਇਹਨਾਂ ਦਾ। ਅੱਛਾ ਜੀ, ਆਪਾਂ ਨੂੰ ਦੂਸਰੇ ਭੈਣ ਜੀ ਜਿਹੜਾ ਹੈਗਾ ਨਾ ਕਾਲ ਆਈ ਸੀਗੀ ਵੀ ਜਿਹੜੇ ਕਹਿ ਰਹੇ ਸੀ ਉਹਨਾਂ ਦੇ ਨੱਕ ਦੇ ਵਿੱਚੋਂ ਪਾਣੀ ਬਹੁਤ ਵਗਦਾ। 2 ਤਰੀਕੇ ਨੇ ਜੀ। ਇੱਕ ਤਾਂ ਸਭ ਤੋਂ ਪਹਿਲਾਂ ਸੌਖਾ ਤਾਂ ਆਪਾਂ ਪੇਟ ਦੀ ਸਫਾਈ ਕਰੀਏ। ਪੇਟ ਦੀ ਸਫਾਈ ਕੀ ਹੈਗਾ ਨਾ, ਇਮਲੀ ਦੇ ਜਿਹੜੇ ਫਲੀਆਂ ਹੈਗੇ ਨੇ ਜਾਂ ਪੌਡ ਹੈਗੇ ਨੇ ਉਹਨੂੰ ਗਰਮ ਪਾਣੀ 'ਚ ਰਾਤ ਨੂੰ ਰੱਖ ਦੇਣਾ ਹੈਗਾ, ਤੇ ਸਵੇਰੇ ਜਿਹੜਾ ਨਾ ਉਹਦੇ 'ਚ ਉਹਨੂੰ ਫਿਲਟਰ ਕਰਕੇ ਉਹਦੇ 'ਚ ਥੋੜ੍ਹਾ ਜਿਹਾ ਮੱਖਿਆ ਪਾ ਕੇ, ਹਨੀ ਪਾ ਕੇ ਨਾ ਉਹ ਪੀ ਲੈਣਾ। ਇਹਦੇ ਨਾਲ ਜਿਹੜਾ ਹੈ ਨਾ ਬਿਲਕੁਲ ਕੜਾਕੇਦਾਰ ਜਿਹੜੀ ਹੈ ਨਾ ਟੱਟੀ ਆਏਗੀ ਤੇ ਬੜੀ ਗੈਸ ਨਿਕਲੇਗੀ। ਇਹ 10 ਕੁ ਦਿਨ ਕਰਨਾ, 10 ਕੁ ਦਿਨਾਂ 'ਚ ਜਿਹੜਾ ਨਾ ਪੇਟ ਬਿਲਕੁਲ ਸਾਫ਼ ਹੋ ਜਾਊਗਾ, ਜਿਵੇਂ ਕਿਤੇ ਵਿਸਲ ਹੁੰਦੀ ਹੈ ਨਾ, ਇੰਨਾ ਸਾਫ਼ ਹੋ ਜਾਣਾ। ਦੂਸਰਾ ਇਸ ਦਾ ਇੱਕ ਇਹ ਤਰੀਕਾ ਹੈ ਕਿ ਚਿੱਬੜ ਜਿਹੜੇ ਹੁੰਦੇ ਨੇ ਜਾਂ ਆਪਣੇ ਖੱਟੇ ਜਿਹੜੇ ਹੁੰਦੇ ਨੇਗੇ ਉਹਨਾਂ ਦੀ ਸਬਜ਼ੀ ਬਣਾਉਣ ਤੇ ਖਾਸ ਕਰਕੇ ਉਹਦੇ ਵਿੱਚ ਇਮਲੀ ਜ਼ਰੂਰ ਪਾ ਲੈਣ। ਜਾਂ ਚਿੱਬੜਾਂ ਦੀ ਜਗ੍ਹਾ ਨਾ ਅਗਰ ਇੱਥੇ ਜਿਹੜਾ ਹੈਗਾ ਆਪਣੇ ਲੱਕੀ ਸਟੋਰ ਹੈਗਾ, ਸੇਬੇ ਸਟੋਰ, ਇਹਨਾਂ 'ਚ ਟਮੈਟੀਲੋ ਆ ਜਾਂਦੇ ਨੇ, TOMATILLO। ਇਹ ਹਰੇ ਹੁੰਦੇ ਨੇ ਟਮੈਟੀਓ। ਇਹ ਆਪਣੇ ਜਿਹੜਾ ਨਾ ਟਮਾਟਰ ਦੇ ਨਾਲ ਥੋੜ੍ਹੇ ਛੋਟੇ ਹੁੰਦੇ ਨੇ, ਹਰੇ ਹੁੰਦੇ ਨੇ ਤੇ ਖੱਟੇ ਹੁੰਦੇ ਨੇ। ਇਹਨਾਂ ਦੀ ਸਬਜ਼ੀ ਜਾਂ ਇਹਨਾਂ ਦਾ ਜਿਹੜਾ ਹੈ ਨਾ ਜੀ ਆਪਣਾ ਸੈਲਡ ਬਣਾ ਕੇ ਉੱਤੇ ਥੋੜ੍ਹਾ ਮਤਲਬ ਸਾਲਟ ਲਾ ਲੈਣ, ਜਿਵੇਂ ਬਲੈਕ ਪੈਪਰ ਹੈਗਾ। ਖਾਣ ਮੈਂ ਖੁਦ ਵਰਤੇ ਹੈਗੇ ਨੇ, ਬੜੀ ਸ਼ਾਨਦਾਰ ਚੀਜ਼ ਹੈਗੀ। ਪੇਟ ਦੀ ਸਫਾਈ ਦੇ ਵਾਸਤੇ ਬਿਲਕੁਲ ਕਲਾਸੀਕਲ ਚੀਜ਼ ਹੈ, ਬਹੁਤ ਹੀ ਅੱਛੀ। ਬਾਕੀ ਉਹਨਾਂ ਨੂੰ ਬੇਨਤੀ ਇਹ ਹੈ ਕਿ ਨਾ ਜਿਹੜਾ ਹੈਗਾ ਆਪਣੇ ਚੁਕੰਦਰ ਹੈਗੇ ਨੇ, ਜਿਹਨੂੰ ਆਪਾਂ ਬੀਟਸ ਕਹਿੰਦੇ ਹਾਂ, ਉਹਨਾਂ ਨੂੰ ਉਬਾਲ ਕੇ ਉਹਨੂੰ ਖਾਣ ਤੇ ਜਿਹੜਾ ਹੈਗਾ ਇਹਦੇ ਨਾਲ ਵੀ ਜਿਹੜਾ ਹੈ ਨਾ ਸਾਰੇ ਜਿੰਨਾ ਜੇ ਕਿਧਰੇ ਕੋਈ ਇੰਟੈਸਟਿਨ ਦੀ ਅੰਤੜੀਆਂ ਦੀ ਕਮੀ ਕਰਕੇ ਕੋਈ ਗੱਲ ਹੈਗੀ ਹੈ ਵਿੱਚ ਕਿ ਜਿਹਦੇ 'ਚ ਬਹੁਤ ਚਾਂਸ ਹੈਗੇ ਨੇ ਤਾਂ ਉਹਨਾਂ ਦਾ ਇਹ ਸਫਾਈ ਜ਼ਰੂਰ ਹੋ ਜਾਊਗੀ। ਬਾਕੀ ਸਾਰਾ ਸਰੀਰ ਦਾ ਬਿਲਕੁਲ ਸ਼ੁੱਧ ਹੋ ਜਾਊਗਾ। ਤੇ ਬਾਕੀ ਨੱਕ ਦੇ ਵਿੱਚ ਜਿਹੜਾ ਹੈ ਨਾ ਸਪੈਸੀਫਿਕਲੀ ਕਿਉਂਕਿ ਕਰਨਾ ਜਿਹੜੇ ਪੈਪਰਮਿੰਟ ਹੈ ਆਪਣਾ, ਜਿੱਦਾਂ ਪੁਦੀਨਾ ਨਾ, ਪੁਦੀਨੇ ਦੇ ਨਾਲ ਇੱਕ ਮਿਲਦੀ ਜੁਲਦੀ ਜਿਹੜੀ ਬੂਟੀ ਹੈਗੀ ਆ ਉਹਦੇ ਪੱਤੇ ਹੁੰਦੇ ਨੇ ਪੈਪਰਮਿੰਟ ਲੈ ਲੈਣ, ਉਹਦੇ ਵਿੱਚ ਥੋੜ੍ਹੀ ਜਿਹੀ ਦਾਲਚੀਨੀ ਪਾ ਲੈਣ, ਥੋੜ੍ਹੇ ਵਿੱਚ ਲੌਂਗ ਪਾ ਲੈਣ, ਉਹਦੀ ਚਾਹ ਬਣਾ ਕੇ ਪੀਣ। ਠੀਕ ਹੈ। ਇਹ ਸਾਈਨਸ ਨੂੰ ਉਹਦੇ ਨੂੰ ਸਾਫ਼ ਕਰ ਦੂ, ਜੋ ਕੁਛ ਵੀ ਗੰਦਮੰਦ ਉੱਥੋਂ ਕੱਢ ਦੂਗੀ। ਬਾਕੀ ਪੁਦੀਨੇ ਦੇ ਪੱਤੇ ਤੇ ਸਫੈਦੇ ਦੇ ਪੱਤੇ ਲੈ ਕੇ ਉਹਨਾਂ ਦੀ ਸਟੀਮ ਲੈ ਲੈਣ, ਭਾਫ ਲੈ ਲੈਣ। ਅਖੀਰਲਾ ਜਿਹੜਾ ਹੈਗਾ ਜੀ ਕਿ ਜਿਹਨਾਂ ਰੋਜ਼ਮੇਰੀ ਜਿੱਦਾਂ ਆਪਣੇ ਹੈਗਾ ਨਾ, ਜਿਵੇਂ ਪੁਦੀਨਾ ਹੈਗਾ ਉਸ ਤਰ੍ਹਾਂ ਦੀ ਹੈਗੀ ਹੈ, ਬਹੁਤ ਹੀ ਸ਼ਾਨਦਾਰ, ਬੜੀ ਖੁਸ਼ਬੂਦਾਰ ਹੁੰਦੀ ਹੈਗੀ। ਉਹਦੀ ਜਿਹੜੀ ਹੈ ਨਾ ਚਾਹ ਪੀਣ ਤੇ ਚਲੋ ਪ੍ਰਮਾਤਮਾ ਭਲੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ, ਧੰਨਵਾਦ ਜੀ। ਕਿਰਨ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਦੱਸਣ ਲੱਗੀ ਸੀ ਕਚਰਾਲੀਆਂ ਤੋਂ, ਕਹਿੰਦੇ ਸੀ ਨਾ ਜਿਹੜਾ ਪਿਆਜ਼ ਦੀ ਇੱਕ ਛਿਲਕ ਲੈ ਕੇ ਨਾ, ਪਿਆਜ਼ ਨੂੰ ਛਿੱਲ ਕੇ ਤੇ ਇੱਕ ਉਹਦਾ ਪੀਸ ਵਿੱਚੋਂ ਕੱਢ ਕੇ ਨਾ ਤੇ ਉਹਦੇ ਉੱਤੇ ਥੋੜਾ ਜਿਹਾ ਨਮਕ ਲਾ ਕੇ ਤੇ ਉਹ ਲਗਾਉਣ ਤੇ ਉੱਪਰ ਗਰਮ ਪੱਟੀ ਬੰਨ ਲੈਣ, ਜਾਂ ਗਰਮ ਪੱਟੀ ਬੰਨ ਸਕਦੇ ਜਾਂ ਦੂਸਰੀ ਪੱਟੀ ਬੰਨ ਸਕਦੇ। ਉਹਦੇ ਨਾਲ ਜਿਹੜੀ ਦੂਸਰੇ ਨਾ ਕੱਛ ਵਿੱਚ ਕਚਰਾਲੀ ਹੁੰਦੀ ਹੈ ਤੇ ਉਹ ਠੀਕ ਹੋ ਜਾਊਗੀ ਜੀ। ਇਹਦੇ ਨਾਲ ਠੀਕ ਹੋ ਜਾਊਗੀ ਜਾਂ ਫਟ ਜਾਊ? ਹਾਂਜੀ, ਉਹ ਨਹੀਂ ਠੀਕ, ਜਦੋਂ ਫਟ ਕੇ ਮਤਲਬ ਉਹਦਾ ਮੂੰਹ ਜੇ ਨਿਕਲ ਕੇ ਤੇ ਉਹ ਫਿਰ ਠੀਕ ਹੋ ਜਾਂਦੀ ਆ। ਮਤਲਬ ਕੋਸਾ ਜਿਹਾ ਕਰ ਲੈਣਾ ਉਹਨੂੰ ਪਿਆਜ਼ ਨੂੰ ਤੇ ਉਹਦੇ ਤੇ ਥੋੜਾ ਜਿਹਾ ਨਮਕ ਲਾ ਕੇ ਤੇ ਉਹ ਲਗਾ ਲੈਣ ਤੇ ਉਹ ਫਿਰ ਨਾ ਉਹ ਦੂਸਰਾ ਮੂੰਹ ਜਿੱਦਾਂ ਬਣ ਕੇ ਤੇ ਫਿਰ ਫਟ ਜਾਂਦੀ ਆ। ਠੀਕ ਹੈ ਜੀ, ਉਹ ਠੀਕ ਹੋਣੀ ਸ਼ੁਰੂ ਹੋ ਜਾਊਗੀ। ਤੇ ਇੱਕ ਕਹਿੰਦੇ ਸੀਗੇ ਮੂੰਹ ਤੇ ਫੈਂਸੀਆਂ ਤੇ ਹਨਾ, ਉਹ ਸਾਫ਼ ਹੀ ਪੀ ਸਕਦੇ ਆ ਜੀ। ਉਹਨਾਂ ਦੇ ਜਿੱਦਾਂ ਅੰਦਰੋਂ ਜਿਹੜਾ ਬਲੱਡ ਆ ਨਾ ਉਹ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਤੇ ਉਹਦੇ ਨਾਲ ਸਾਫ਼ ਹੋ ਜਾਊਗਾ। ਠੀਕ ਹੈ ਜੀ, ਤੇ ਉਹ ਪੀ ਸਕਦੀ ਆ। ਤੇ ਇੱਕ ਕਹਿੰਦੇ ਦੰਦ ਕਿਚੜਦੇ ਆ। ਹਾਂਜੀ, ਦੰਦ ਕਿਚਨ ਤੋਂ ਆ ਨਾ ਸਵੇਰੇ ਉੱਠ ਕੇ ਸਾਜਰੇ ਨੈਨੀਕਾਲ ਦੇ ਆਪਣੇ ਟਮਾਟਰ ਦੇ ਉੱਤੇ ਨਾ ਕਾਲੀ ਮਿਰਚ ਤੇ ਨਮਕ ਲਗਾ ਕੇ ਉਹ ਖਾਣ, ਉਹਦੇ ਨਾਲ ਦੰਦ ਕਿਚੜਨੇ ਬੰਦ ਹੋ ਜਾਣਗੇ। ਤੇ ਇੱਕ ਉਹਨਾਂ ਨੂੰ ਕੈਲਸ਼ੀਅਮ ਦੀ ਘਾਟ ਹੋਣੀ ਆ, ਕੈਲਸ਼ੀਅਮ ਦੀਆਂ ਗੋਲੀਆਂ ਜ਼ਰੂਰ ਖਾਣ। ਤੇ ਕਈ ਵਾਰੀ ਕਿਸੇ ਨੂੰ ਜਿੱਦਾਂ ਬੱਚਿਆਂ ਨੂੰ ਜਿੱਦਾਂ ਦੰਦ ਜਾਂ ਮਿੱਟੀ ਦੰਦ ਕਿਚੜਦੇ ਤਾਂ ਮਿੱਟੀ ਖਾਣ ਦੀ ਵੀ ਆਦਤ ਹੁੰਦੀ ਹੈ ਨਾ, ਉਹ ਵੀ ਕੈਲਸ਼ੀਅਮ ਦੀ ਘਾਟ ਹੁੰਦੀ ਆ ਤਾਂ ਵੀ ਹੁੰਦੇ ਆ। ਤੇ ਦੰਦ ਕਿਚੜਨੇ ਵੀ ਬੰਦ ਹੋ ਜਾਊਗੇ। ਟਮਾਟਰ ਦੇ ਨਾਲ ਕਾਲੀ ਮਿਰਚ ਲਾ ਕੇ ਨਾ ਉੱਤੇ ਉਹਨੂੰ ਕੱਟ ਕੇ ਤੇ ਨਮਕ ਲਗਾ ਕੇ ਖਾ ਲੈਣਾ, ਉਹ ਠੀਕ ਹੋ ਜਾਊਗਾ ਜੀ। ਇੱਕ ਕਹਿੰਦੇ ਸੀਗੇ ਪੀਰੀਅਡ ਆਉਣ ਤੋਂ ਬਾਅਦ ਕਿਸੇ ਨੂੰ ਬੇਟੀ ਦੇ ਨਾ ਆਪਣੇ ਜਿੱਦਾਂ ਸਫੈਦ ਪਾਣੀ ਪੈਂਦਾ ਨਾ, ਉਹਦੇ ਲਈ ਸਪਾਰੀ ਪੈਕ ਬਹੁਤ ਵਧੀਆ ਜੀ। ਜਿਹੜਾ ਸਪਾਰੀ ਪਾਕ ਦਾ 1 ਚਮਚ ਤੇ ਦੁੱਧ ਦੇ ਨਾਲ 2 ਵਾਰੀ ਲੈਣਾ, ਸਵੇਰੇ ਇੱਕ ਸ਼ਾਮ ਨੂੰ। ਇਹ ਏਦਾਂ ਨਹੀਂ ਹੈਗਾ ਵੀ ਨੈਨੀਕਾਲ ਜਾਣਾ, ਰੋਟੀ ਖਾਣ ਤੋਂ ਬਾਅਦ ਵੀ ਉਹ ਲੈ ਸਕਦੇ ਆ ਤੇ ਉਹਦੇ ਨਾਲ ਕਾਫੀ ਫਰਕ ਪਊਗਾ। ਜਿੱਦਾਂ ਥੋੜੇ ਦਿਨ ਪੀਰੀਅਡ ਤੋਂ ਬਾਅਦ, ਥੋੜੇ ਦਿਨਾਂ ਬਾਅਦ, ਜਿੱਦਾਂ 15 ਕੁ ਦਿਨਾਂ ਬਾਅਦ ਨਾ ਆਪਣਾ ਨਿੰਬੂ ਪਾਣੀ ਵੀ ਪੀ ਸਕਦੇ ਆ ਤੇ ਲੱਸੀ ਬਣਾ ਕੇ ਵੀ ਪੀ ਸਕਦੇ, ਜਿੱਦਾਂ ਗਰਮੀ ਕਰਕੇ ਵੀ ਹੋ ਸਕਦਾ ਉਹਨਾਂ ਨੂੰ, ਹਨਾ। ਠੀਕ ਹੈ ਜੀ, ਇਹ ਕਰ ਸਕਦੇ ਆ। ਤੇ ਇੱਕ ਕਹਿੰਦੇ ਸੀਗੇ ਕਿਸੇ ਨੂੰ ਸੁੱਕੀ ਖੰਘ ਹੁੰਦੀ ਹੈ ਨਾ, ਹਾਂਜੀ, ਉਹਦੇ ਲਈ ਆਪਣਾ ਜਿਹੜਾ ਆਟੇ ਦਾ ਕੜਾਹ
ਸਰੋਂ ਦੇ ਤੇਲ ਵਿੱਚ ਬਣਾਉਣਾ, ਸੌਫਟ ਜਿਹਾ ਬਣਾਉਣਾ, ਪਤਲਾ ਪਤਲਾ ਬਣਾ ਕੇ ਗਲੇ ਵਿੱਚ ਰੱਖ ਕੇ ਤੇ ਹੌਲੀ ਹੌਲੀ, ਉਹ ਆਂਟੀ ਵੀ ਦੱਸਦੇ ਹੁੰਦੇ, ਗਦੀਪ ਆਂਟੀ ਵੀ ਦੱਸਦੇ ਹੁੰਦੇ ਇਹ ਵੀ, ਤੇ ਇਹ ਨਾ ਗਲੇ 'ਚ ਰੱਖ ਕੇ ਤੇ ਕਹਿੰਦੇ ਸੀ ਢਕਾਉਣਾ, ਤੇ ਉਹਦੇ ਨਾਲ ਵੀ ਜਿਹੜੀ ਸੁੱਕੀ ਖੰਘ ਉਹ ਠੀਕ ਹੋ ਜਾਊਗੀ। ਤੇ ਇੱਕ ਇਹਦੇ ਲਈ ਸਾਰਿਆਂ ਨੂੰ ਸੌਖਾ ਤਰੀਕਾ ਇੱਕ ਹੋਰ ਜਿਹੜਾ ਦੱਸਣ ਲੱਗਿਆ, ਇਹ ਸਟੀਮ ਲੈਣ ਜਿੰਨਾ ਵੀ ਹੋ ਸਕੇ। ਜਿਨ੍ਹਾਂ ਨੂੰ ਵੀ ਖੰਘ ਆਉਂਦੀ ਆ, ਬਲਗਮ ਵਾਲੀ ਆਉਂਦੀ ਆ, ਤੇ ਸਟੀਮ ਜ਼ਰੂਰ ਲੈਣ 2-3 ਵਾਰੀ ਹੈ ਨਾ, ਆਪਣੀ ਪੂਰੀ ਕਵਰ ਕਰਕੇ ਫੇਸ ਨੂੰ ਵੀ, ਤੇ ਹੋ ਸਕੇ ਛਾਤੀ ਤੱਕ ਵੀ ਕਵਰ ਕਰ ਲੈਣ। ਤੇ ਜਿੰਨਾ ਇਹ ਸਟੀਮ ਲੈਣਗੇ ਉਹਦੇ ਨਾਲ ਕਾਫੀ ਫਰਕ ਪਊਗਾ, ਉਹਨਾਂ ਨੂੰ ਬੁਖਾਰ ਨੂੰ ਵੀ ਠੀਕ ਹੋਣਗੇ। ਤੇ ਇੱਕ ਸਿਰ ਦਰਦ ਹੁੰਦਾ ਆ, ਜਾਂ ਦੂਸਰੀ ਇਹ ਆਪਣੀ ਬਲਗਮ ਆ, ਰੇਸ਼ਾ ਵਾਲੀ ਆ, ਜਾਂ ਦੂਸਰੀ ਸੁੱਕੀ ਖੰਘ ਹੈ ਨਾ, ਇਹ ਸਾਰੀ ਠੀਕ ਹੋ ਜਾਊਗੀ ਜੀ। ਕਿਉਂਕਿ ਰੋਮ ਖੋਲਣ ਦੀ ਜ਼ਰੂਰੀ ਆ, ਕਿਉਂਕਿ ਜਦੋਂ ਹੁਣ ਠੰਡ ਆ ਤੇ ਠੰਡ ਵਿੱਚ ਆਪਾਂ ਨੂੰ ਸਾਹ ਨਹੀਂ ਆਉਂਦਾ ਹੈਗਾ ਨਾ, ਤੇ ਫੇਫੜਿਆਂ ਵਿੱਚ ਵੀ ਆਪਣੀ ਹਵਾ ਨਹੀਂ ਹੈ ਨਾ ਜਾਂਦੀ, ਸਾਰਾ ਕੁਛ ਠੀਕ ਨਹੀਂ ਹੁੰਦਾ। ਤੇ ਇਹ ਸਟੀਮ ਲੈਣ ਦੇ ਨਾਲ ਕਾਫੀ ਫਰਕ ਪਊਗਾ ਜੀ। ਹੋ ਸਕੇ ਤਾਂ 2-3 ਵਾਰੀ ਸਟੀਮ ਲੈ ਲਿਆ ਕਰਨ ਦਿਨ ਵਿੱਚ, ਹੈ ਨਾ। ਠੀਕ ਆ ਜੀ। ਤੇ ਇਹ ਜ਼ਰੂਰ ਦੱਸਣਾ ਸੀਗਾ। ਇੱਕ ਹੋਰ ਦੱਸਣਾ ਸੀ, ਜਿਹੜਾ ਕਹਿੰਦੇ ਸੀਗੇ ਟੌਨਸਲ ਦੇ ਲਈ ਦੱਸਣਾ ਸੀਗਾ ਜੀ। ਹਾਂਜੀ ਹਾਂਜੀ, ਉਹਦੀ ਜਿੱਦਾਂ ਸਵੇਰੇ ਆਪਣੇ ਨੈਨੇ ਕਾਲਜ ਨਾ ਜਿਹੜੀ ਚਾਹ ਬਣਾਉਂਦੇ ਆਪਾਂ, ਉਹ ਜਿੱਦਾਂ ਦੁੱਧ ਨਹੀਂ ਪਾਉਣਾ, ਨਾ ਮਿੱਠਾ ਪਾਉਣਾ, ਤੇ ਉਹਦੇ ਵਿੱਚ ਨਮਕ ਪਾ ਕੇ ਗਰਮ ਕੋਸੇ ਜਿਹੇ ਪਾਣੀ ਦੀ ਨਾ ਉਹ ਦੂਸਰੇ ਕਰਨੇ, ਗਰਾੜੇ ਕਰਨੇ ਆਪਾਂ। ਉਹ 2-3 ਵਾਰੀ ਗਰਾੜੇ ਕਰਨ ਤੇ ਉਹ ਟੌਨਸਲ ਨੂੰ ਵੀ ਠੀਕ ਕਰਦਾ। ਤੇ ਉਹ ਤੇ ਇੱਕ ਜਿਹੜਾ ਫਟਕੜੀ ਵਾਲਾ ਪਾਣੀ ਹੈ ਨਾ, ਉਹਦੀ ਥੋੜ੍ਹੀ ਕਰਕੇ ਨਾ, ਤੇ ਦੂਸਰਾ ਟਕੋਰ ਕਰ ਲੈਣਾ ਗਲੇ ਦੇ ਉੱਤੇ, ਤੇ ਇਹਦੇ ਨਾਲ ਵੀ ਠੀਕ ਹੋਊਗਾ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ ਥੈਂਕ ਯੂ ਜੀ। ਅਗਲੇ ਅਮਰਜੀਤ। ਹਾਂਜੀ, ਵੱਡੀ ਭੈਣ ਨੂੰ ਛੋਟੇ ਵੀਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ, ਬੇਨਤੀ ਕਰਨੀ ਸੀ, ਉਹ ਆਪਣੇ ਸਟੋਰ ਤੇ ਵੀ ਖੜ ਜੀ, ਮੇਰੀਆਂ ਗੋਡਿਆਂ ਤੋਂ ਥੱਲੇ ਨਾ ਲੱਤਾਂ ਸੌਂ ਜਾਂਦੀਆਂ 2-3 ਘੰਟਿਆਂ ਮਗਰੋਂ। ਜੇ ਹੁਣ ਟਰੱਕਿੰਗ ਦਾ ਬਿਜ਼ਨਸ ਵੀ, ਟਰੱਕ ਵੀ ਚਲਾ ਲੈਂਦੇ ਤਾਂ ਵੀ ਸੌਂ ਜਾਂਦੀਆਂ। ਉਹ ਸਵੇਰੇ ਘੜੀ ਨਿਤਨੇਮ ਕਰਨਾ ਹੁੰਦਾ, ਚੌਂਕੜੀ ਮਾਰ ਕੇ ਬਾਅਦ 5-7 ਮਿੰਟ ਹੀ ਬਹਿ ਹੁੰਦਾ, ਲੱਤਾਂ ਸੌਂ ਜਾਂਦੀਆਂ, ਸਿੱਧੀਆਂ ਕਰਨੀਆਂ ਪੈਂਦੀਆਂ ਜੀ। ਤੇ ਗੋਡਿਆਂ ਤੋਂ ਥੱਲੇ ਸੌਂ ਜਾਂਦੀਆਂ। ਉਹ ਡਾਕਟਰਾਂ ਨੂੰ 2-3 ਵਾਰੀ ਦਿਖਾਓ, ਕਹਿੰਦੇ ਨਰਵ ਬਲੌਕਸ ਆ, ਨਰਵ। ਮੈਂ ਸਰਜਰੀ ਕਰਾਉਣਾ ਨਹੀਂ ਚਾਹੁੰਦਾ ਜੀ, ਉਹ ਕਹਿੰਦੇ ਜੀ ਨਰਵ ਦੀ ਸਰਜਰੀ ਕਰਨੀ ਪੈਣੀ, ਨਰਵਾਂ ਕੱਢਣੀਆਂ ਪੈਣੀਆਂ। ਦੂਜੀ ਗੱਲ ਇਹ ਆ, ਬੇਟਾ ਜੀ 23 ਸਾਲ ਦਾ, ਤੇ ਉਹਦੀ 2 ਵਾਰੀ ਨੋਜ਼ ਦੀ ਸਰਜਰੀ ਕਰਾ ਚੁੱਕੇ, ਉਹਦੀ ਹੱਡੀ ਵੱਧਦੀ ਆ, ਤੇ ਉਹਨੂੰ ਸਾਹ ਨਹੀਂ ਆਉਂਦਾ। ਉਹ ਹੁਣ ਫੇਰ ਉਹ ਮੇਰਾ ਖਿਆਲ 3 ਸਾਲ ਹੋ ਗਏ ਸਰਜਰੀ ਕਰਾਈ ਨੂੰ, ਪਹਿਲਾਂ 7 ਸਾਲ ਪਹਿਲਾਂ ਕਰਾਈ ਸੀ, ਹੁਣ ਫੇਰ ਕਹਿੰਦੇ ਹੱਡੀ ਵਧੀਆ ਸਰਜਰੀ ਕਰਾਓ ਜੀ। ਇਹ ਦੋਨਾਂ ਦਾ ਕਿ ਹੋਵੇ ਤਾਂ ਭੈਣ ਜੀ ਦੱਸਿਓ, ਬੜੀ ਮਿਹਰਬਾਨੀ, ਜੇ ਕਿਸੇ ਭੈਣ ਭਰਾ ਨੂੰ ਪਤਾ ਹੋਵੇ। ਥੈਂਕ ਯੂ ਜੀ, ਥੈਂਕ ਯੂ ਜੀ। ਹੁਣ ਨਹੀਂ ਤਾਂ ਫਿਰ ਨੈਕਸਟ ਵੀਕ ਦੱਸੋ। ਧਰਮ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਪੁੱਛਦੀ ਮੈਂ ਚਿੱਟੇ ਮੋਤੀਆਂ ਬਾਰੇ, ਪਿਆਜ਼ ਦਾ ਜਿਹੜਾ ਰਸ ਕੱਢ ਕੇ ਪਿਆਜ਼ ਦਾ, ਤੇ ਉਹਦੇ ਨਾਲ ਆਪਾਂ ਚਾਂਦੀ ਦੇ ਸੁਰਮ ਚੋਂ ਲੈ ਕੇ ਉਹ ਨਾਲ ਪਾਈਏ ਨਾ, ਹਾਂਜੀ, ਤੇ ਥੋੜ੍ਹੀਆਂ ਬੂੰਦਾਂ ਵਿੱਚ ਸ਼ਹਿਦ ਪਾ ਲੈਣ, ਤੇ ਉਹਦਾ ਸਹੀ ਹੈ ਨਾ, ਮੇਰੀ ਅੱਖਾਂ ਆਪਦੀਆਂ। ਠੀਕ ਹੈ ਜੀ, ਮਿਹਰਬਾਨੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਥੈਂਕ ਯੂ ਜੀ। ਅੱਗੇ ਹੈ ਜਸਮੇਰ ਕੌਰ ਜੀ। ਹਾਂ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਮੈਂ ਦੱਸਣਾ ਸੀ, ਇੱਕ ਤਾਂ ਹੁਣੇ ਪੁੱਛਦੇ ਸੀ ਨਾ ਲੱਤਾਂ ਸੌਂਦੀਆਂ ਆ। ਹਾਂਜੀ ਹਾਂਜੀ। ਉਹ ਖਾਣ ਜਿਵੇਂ ਐਪਰੀਕੋਟ, ਫਿਗ ਤੇ ਖਜੂਰ। ਜਿਵੇਂ ਇੱਕ ਐਪਰੀਕੋਟ ਤੇ ਇੱਕ ਫਿਗ ਤੇ 2 ਖਜੂਰਾਂ, ਉਹਨਾਂ ਨੂੰ ਜੇ ਤੇ ਉਹ ਅੱਜ ਕੱਲ੍ਹ ਤੇ ਹੁਣ ਉਹ ਮਿਲਦੀਆਂ ਫਰੀ, ਦੂਸਰੀਆਂ ਡਰਾਈ ਹੈ ਨਾ, ਉਹਨਾਂ ਨੂੰ ਭਿਉਂ ਲਿਆ ਕਰਨ। ਹਾਂਜੀ। ਤੇ ਉਹ 2-3 ਵਾਰੀ ਖਾਇਆ ਕਰਨ ਦਿਨ ਚ, ਉਹਦੇ ਨਾਲ ਜਿਹੜੀਆਂ ਲੱਤਾਂ ਸੌਣੀਆਂ ਹਟ ਜਾਣੀਆਂ। ਮੈਂ ਤੇ ਇਹ ਖਾਂਦੀ ਆ। ਤਾਂ ਇੱਕ ਉਹ ਦੱਸਦੇ ਸੀ ਨਾ ਵੀ, ਉਹ ਕਹਿੰਦੇ ਸੀ ਮੇਰਾ ਦੰਦ ਬੜਾ ਦੁਖਦਾ। ਹਾਂਜੀ। ਮੇਰਾ 2 ਹਫ਼ਤੇ ਮੇਰੇ ਬਹੁਤ ਹੀ ਦੁਖਦਾ, ਪਾਣੀ ਪੂਣੀ ਬੜਾ ਲੱਗਦਾ ਰਿਹਾ। ਤੇ ਮੈਂ ਤੇ ਕੀ ਕੀਤਾ ਵੀ ਥੋੜੀ ਜਿਹੀ ਹਲਦੀ, ਸਰੋਂ ਦਾ ਤੇਲ ਤੇ ਵਿੱਚ ਲੂਣ ਪਾ ਕੇ, ਉਹ ਉਂਗਲੀ ਨਾਲ ਮਾਰ ਕੇ ਤੇ ਨਿੱਘੇ ਪਾਣੀ ਦੇ ਨਾਲ ਚੂੜੀਆਂ ਕਰਦੀ ਰਹੀ। ਉਹ ਮੈਨੂੰ ਤਾਂ ਕਹਿੰਦੇ ਸੀ ਰੂਟ ਕਨਾਲ ਕਰਾ, ਮੈਨੂੰ ਡਰ ਲੱਗਦਾ ਸੀ। ਮੈਂ 2 ਵਾਰੀ ਅਪੁਆਇੰਟਮੈਂਟ ਬਣਾਈ ਤੇ ਘਬਰਾਉਂਦੀ ਸੀ, ਤੇ ਮੈਂ ਫਿਰ ਕਰਾਈ ਨਹੀਂ, ਤੇ ਮੇਰਾ ਉਹਦੇ ਨਾਲ ਹੀ ਹਟ ਗਿਆ। ਤੇ ਨਾਲੇ ਮੈਂ ਉਹ ਫਰਕਲੀ ਦੀਆਂ ਕਰ ਲੈਂਦੀ ਰਹੀ ਚੂੜੀਆਂ, ਤੇ ਹੁਣ ਮੈਂ ਰੋਜ਼ ਹੀ ਰਾਤ ਨੂੰ ਕਰ ਲੈਂਦੀ ਹਾਂ ਲੂਣ ਵਾਲੀਆਂ ਕਰੋਲੀਆਂ ਉਵੇਂ ਵੀ। ਤੇ ਇੱਕ ਵਾਰੀ ਤੇ ਮੈਂ ਉਹ ਅਜੇ ਵੀ ਮਲਦੀ ਰਹਿੰਦੀ ਹਾਂ, ਜਿਹੜਾ ਤੇਲ ਰਲਾਇਆ, ਜਾਂ ਸਰੋਂ ਦਾ ਤੇਲ ਰਲਾ ਲੈਣ, ਜਾਂ ਫਿਰ ਉਹਦਾ ਰਲਾ ਲੈਣ ਸੈਸਮੀ ਆਇਲ, ਤਿਲਾਂ ਦਾ ਤੇਲ। ਹਾਂਜੀ, ਥੈਂਕ ਯੂ, ਧੰਨਵਾਦ ਜੀ, ਧੰਨਵਾਦ। ਲਾਸਟ ਕਾਲਰ ਕਿਰਨ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਫਿਰ ਦੁਬਾਰਾ ਆ ਗਈ। ਹਾਂਜੀ, ਮੈਂ ਦੱਸਣ ਲੱਗੀ ਸੀ, ਲੱਤਾਂ ਸੌਂਦੀਆਂ ਤੇ ਹੱਥ ਸੌਂਦੇ ਹੋਣ, ਤੇ ਇਹ ਨਾ ਆਪਣੀ ਖੀਰ ਬਣਾ ਕੇ, ਗਾਜਰਾਂ ਦੀ ਦੁੱਧ ਦੇ ਵਿੱਚ ਖੀਰ ਬਣਾ ਕੇ ਖਾਣ। ਠੀਕ ਹੈ, ਠੀਕ ਹੈ ਜੀ। ਤੇ ਇਹਦੇ ਜਿੱਦਾਂ ਕਈ ਤਾਂ ਖੀਰ ਬਣਾ ਲੈਂਦੇ, ਕਈ ਨਾ ਦੁੱਧ ਵਿੱਚ ਗਾਜਰਾਂ ਨੂੰ ਕਾੜ ਕੇ, ਤੇ ਮਿੱਠਾ ਜਿੰਨਾ ਕੁ ਆਪਾਂ ਨੂੰ ਚਾਹੀਦਾ ਉਸ ਤਰੀਕੇ ਨਾਲ ਪਾ ਕੇ, ਤੇ ਉਹਨੂੰ ਪੁਣ ਕੇ ਵੀ ਪੀ ਸਕਦੇ। ਕਈ ਗਾਜਰਾਂ ਵੀ ਖਾ ਲੈਂਦੇ, ਤੇ ਕਈ ਗਾਜਰਾਂ ਦੀ ਖੀਰ ਬਣਾ ਲੈਂਦੇ, ਉਹਨੂੰ ਰਿੰਨੀ ਜਾਂਦੇ ਆ। ਤੇ ਇਹਦੇ ਨਾਲ ਜਿੰਨੇ ਮਰਜ਼ੀ ਹੱਥ ਸੌਂਦੇ ਆ, ਲੱਤਾਂ ਸੌਂਦੀਆਂ, ਜਿੰਨੀਆਂ ਮਰਜ਼ੀ ਸੌਂਦੀਆਂ ਹੋਣ, ਤੇ ਉਹ ਠੀਕ ਹੋ ਜਾਂਦੀਆਂ। ਤੇ ਇੱਕ ਹੋਰ ਦੱਸਣ ਲੱਗੀ ਸੀ, ਜਿਹਦੇ ਨੇ ਕਹਿੰਦੇ ਵੀ ਹੁਣੇ ਆ ਨਾ ਨੱਕ ਦੀ ਹੱਡੀ ਵਧੀ ਹੋਆ ਨਾ, ਤੇ ਇਹ ਕਿਸੇ ਨੇ ਕੀਤਾ ਸੀ 3 ਸਾਲ ਪਹਿਲਾਂ ਕੀਤਾ ਸੀ। ਤਵੇ ਦੇ ਉੱਤੇ ਨਾ ਆਪਣੇ ਲੌਂਗ ਆਪਣੇ ਗਰਮ ਕਰ ਲੈਣੇ, ਉਹਦੀ ਜਿੱਦਾਂ ਧੂੰਆਂ
ਸੁੰਘਣਾ, ਉਹਦੇ ਨਾਲ ਕਿਸੇ ਦੀਆਂ ਛਿੱਕਾਂ ਜਿੱਦਾਂ ਛਿੱਕਾਂ ਵੀ ਆਉਂਦੀਆਂ ਹੋਣ ਉਹ ਵੀ ਠੀਕ ਹੋ ਜਾਂਦੀ, ਤੇ ਨੱਕ ਦੀ ਜਿਹੜੀ ਹੱਡੀ ਵਧੀਆ ਉਹ ਵੀ ਠੀਕ ਹੋ ਜਾਂਦੀ ਆ। ਤੇ ਇਹ ਜ਼ਰੂਰ ਕਰਕੇ ਦੇਖਣਾ, ਕਿਸੇ ਨੇ ਕੀਤਾ ਸੀ ਤੇ ਕਿਸੇ ਨੇ ਫਿਰ ਫੀਡਬੈਕ ਵੀ ਦਿੱਤੀ ਸੀ ਤੇ ਪਰ ਠੀਕ ਹੋ ਗਿਆ ਸੀ। ਇਹ ਜ਼ਰੂਰ ਕਰਕੇ ਦੇਖਣਾ। ਤੇ ਨਕਸੀਰ ਜਿਹਨਾਂ ਦੀ ਫੁੱਟਦੀ ਹੈ ਨਾ, ਤੇ ਉਹ ਗਰਮ ਚੀਜ਼ਾਂ ਬੰਦ ਕਰ ਦੇਣ ਤੇ ਠੰਡੀਆਂ ਚੀਜ਼ਾਂ। ਤੇ ਆਪਣੇ 3 ਕੁ ਸਾਲ ਪਹਿਲਾਂ ਕਿਸੇ ਨੇ ਹੋਰ ਨੇ ਵੀ ਕੀਤੀ ਸੀ, ਤੇ ਮੈਂ ਉਹਨਾਂ ਨੂੰ ਦੱਸਿਆ ਸੀ ਵੀ ਨਿੰਬੂ ਪਾਣੀ ਜ਼ਰੂਰ ਪੀਣ, 2-3 ਕੁ ਦਿਨ ਪੀਣ, ਤੇ ਜਿੱਦਾਂ ਲੱਸੀ ਬਣਾ ਕੇ ਪੀ ਸਕਦੇ ਆ, ਇਹ ਜ਼ਰੂਰ ਪੀਣ, ਤੇ ਉਹਦੇ ਨਾਲ ਕਾਫੀ ਨਕਸੀਰ ਜਿਹੜੀ ਠੀਕ ਹੋ ਜਾਊਗੀ। ਤੇ ਸਿਰ ਵਿੱਚ ਪਾਣੀ ਜ਼ਰੂਰ ਪਾਉਂਦੇ ਰਹਿਣ। ਉਹ ਹੋ ਸਕਦਾ ਉਹਨਾਂ ਨੂੰ ਗਰਮ ਵਾਲੀਆਂ ਚੀਜ਼ਾਂ ਉਹ ਸਾਰੀਆਂ ਬੰਦ ਕਰਨ। ਓਕੇ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ ਸਾਡਾ ਟਾਈਮ ਦੇਣ ਦਾ। ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਸਾਡਾ ਟਾਈਮ ਹੋ ਗਿਆ। ਵੈਸੇ ਜਿਹੜੀ ਸੁੰਡ ਹੁੰਦੀ ਆ ਨਾ, ਸੁੰਡ ਨੂੰ ਤੁਸੀਂ ਭਿਉਂਦੇ ਹੋ ਰਾਤ ਨੂੰ, ਤਾਂ ਸਵੇਰ ਨੂੰ ਉਹਦਾ ਪਾਣੀ ਪੀ ਲਓ ਨਿਤਾਰ ਕੇ। ਉਹਦੇ ਨਾਲ ਵੀ ਉਹਦੀ ਵੀ ਫੀਡਬੈਕ ਬਹੁਤ ਆਈ ਆ, ਉਹ ਵੀ ਠੀਕ ਆ। ਤੇ ਆਇਰਨ ਘਟਦੀ ਹੈ ਜਿਹੜੀ ਤੁਹਾਡੀ, ਘਟਦੀ ਰਹਿੰਦੀ ਆ। ਦੇਖੋ ਸਰਬਲੋ ਦੇ ਭਾਂਡੇ ਮਿਲਦੇ ਆ, ਕੋਈ ਗਲਾਸ ਰੱਖ ਲਓ, ਤੁਸੀਂ ਟਰੱਕ ਚਲਾਉਂਦੇ ਆ, ਤੇ ਜਾਂ ਜਿਹੜੀ ਤੁਸੀਂ ਤੁੜਕਾ ਵਗੈਰਾ ਲਾਉਂਦੇ ਆ, ਲੋਹੇ ਦੀਆਂ ਕੜਾਹੀਆਂ ਮਿਲ ਜਾਂਦੀਆਂ ਤੁਹਾਨੂੰ ਹਰ ਟਾਈਮ ਹੀ। ਮੇਰਾ ਖਿਆਲ ਤੁਹਾਨੂੰ ਉਹ ਚਾਹੀਦੀ ਹੈਗੀ ਆ, ਤੁਹਾਨੂੰ ਕਹਿੰਦੇ ਨਾ ਤੁਹਾਡੀ ਵੱਧ ਘਟਦੀ ਬਹੁਤ ਆ। ਅਤੇ ਸਰਬਲੋ ਦਾ ਭਾਂਡਾ ਲੈ ਲਓ, ਗਲਾਸ ਲੈ ਲਓ, ਕੌਲੇ ਮਿਲਦੇ ਆ, ਪਾਣੀ ਪੂਣੀ ਉਹਦੇ ਵਿੱਚ ਰੱਖ ਕੇ ਨਾ ਉਹਨਾਂ ਨੂੰ ਪੀਂਦੇ ਰਿਹਾ ਕਰੋ, ਉਹਨਾਂ ਫਰਕ ਬਹੁਤ ਪੈਂਦਾ ਆ। ਇਹ ਇੱਕ ਫੀਡਬੈਕ ਹੀ ਹੈ, ਇਹਦੇ ਨਾਲ ਫਰਕ ਬਹੁਤ ਪੈਂਦਾ ਹੈ ਕਿ ਲੋਹੇ ਦੀਆਂ ਚੀਜ਼ਾਂ ਦੇ ਵਿੱਚ ਖਾਣਾ ਵੀ ਹੈ ਨਾ ਜਿਹੜਾ, ਉਹ ਵੀ ਇਹ ਬਹੁਤ ਸਾਰੀਆਂ ਕਮੀਆਂ ਨੂੰ ਦੂਰ ਕਰਦਾ ਆ। ਹੁਣ ਇਸੇ ਤਰ੍ਹਾਂ ਪ੍ਰੋਗਰਾਮ ਦੀ ਸਮਾਪਤੀ ਹੈ ਜੀ। ਇਸੇ ਪ੍ਰੋਗਰਾਮ ਦਾ ਰਿਪੀਟ ਐਤਵਾਰ ਸੁਣਾਂਗੇ। ਵੈਸੇ YouTube ਦੇ ਉੱਤੇ ਵੀ ਇਹ ਪ੍ਰੋਗਰਾਮ ਚਾੜ ਦਿੱਤਾ ਜਾਂਦਾ ਹੈ, ਉਹਨੂੰ ਵੀ ਸਬਸਕ੍ਰਾਈਬ ਕਰ ਸਕਦੇ ਆ, ਤੁਸੀਂ ਸੁਣ ਸਕਦੇ ਆ। ਤੇ ਵੀਰਵਾਰ ਨੂੰ ਜਗਵੀਰ ਸਿੰਘ ਹੁੰਦੇ ਨੇ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ